ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਅੱਜ ਦੇ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ US ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿੜਕਿਆਣਾ ਜੀ ਜੁੜ ਚੁੱਕੇ ਨੇ। ਅਟਰਨੀ ਟਿੜਕਿਆਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਜੇ ਤੁਸੀਂ ਕਵਰ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇਸ ਦੇ ਨਾਲ ਲਾਈਫ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਕੈਲੀਫੋਰਨੀਆ ਦੇ ਵਿੱਚ ਘਰਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਬਹੁਤ ਹੀ ਵਧੀਆ ਕੰਪਨੀਜ਼ ਇਹਨਾਂ ਦੇ ਨਾਲ ਜੁੜੀਆਂ ਹੋਈਆਂ ਨੇ, ਉਹਨਾਂ ਤੋਂ ਤੁਹਾਨੂੰ ਇੰਸ਼ੋਰੈਂਸ ਘਰ ਦੀ ਲੈ ਕੇ ਦੇਣਗੇ। ਕਾਲ ਕਰ ਸਕਦੇ ਹੋ। ਇਹਨਾਂ ਦਾ ਨੰਬਰ ਹੈ 4082722500। ਟਿੜਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿੜਕਿਆਣਾ 415 909 0503 ਦੇ ਉੱਤੇ। ਇਸ ਦੇ ਨਾਲ ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਇਹਨਾਂ ਦਾ ਫੋਨ ਨੰਬਰ ਹੈ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਅਟਰਨੀ ਟਿੜਕਿਆਣਾ ਜੀ, ਅੱਜ ਕਾਫੀ ਇੰਪੋਰਟੈਂਟ ਟੌਪਿਕ ਆ। ਥੋੜ੍ਹਾ ਜਿਹਾ ਟੌਪਿਕ ਦੇ ਬਾਰੇ ਜਿਹੜਾ ਦੱਸ ਦਿਓ। ਲੋਕਾਂ ਨੂੰ ਇੰਤਜ਼ਾਰ ਸੀਗਾ ਵੀ ਇਸ ਟੌਪਿਕ ਦਾ, ਵੀ ਕਦੋਂ ਆਪਾਂ ਨੂੰ ਇਹਦੇ ਬਾਰੇ ਜਾਣਕਾਰੀ ਮਿਲੂਗੀ। ਜੀ ਬਿਲਕੁਲ, ਇਹ ਜਿਹੜਾ ਪੇਰੋਲ ਇਨ ਪਲੇਸ ਸੀਗਾ ਤੇ 10 ਸਾਲ ਦੇ ਗ੍ਰੀਨ ਕਾਰਡ ਦੇ ਨਾਂ ਤੋਂ ਬੜਾ ਮਸ਼ਹੂਰ ਇਹ ਹੋਇਆ ਕਿ ਜਿਹਨਾਂ ਨੇ ਵਿਆਹ ਕੀਤੇ ਆ, ਉਰੇ ਕੱਚੇ ਆਏ ਸੀਗੇ, 10 ਸਾਲ ਤੋਂ ਜ਼ਿਆਦਾ ਉਹਨਾਂ ਨੂੰ ਹੋ ਗਏ ਆ। ਤੇ ਬਾਈਡਨ ਸਾਹਿਬ ਨੇ ਜਿਹੜਾ ਸੀਗਾ ਉਹ ਅਨਾਉਂਸਮੈਂਟ ਕੀਤੀ ਸੀਗੀ ਕਿ ਉਹਨਾਂ ਨੂੰ ਹੁਣ ਜਿਹੜਾ ਕੰਟਰੀ ਆਊਟ ਕਰਨ ਦੀ ਲੋੜ ਜਿਹੜੀ ਨਹੀਂ ਪੈਣੀ, ਉਹਦੇ ਬਾਰੇ ਜਿਹੜੀ ਇਹ ਚੀਜ਼ ਸੀਗੀ। ਤੇ ਕਾਫੀ ਇਹਦੀ ਮਿਸਇਨਫੋਰਮੇਸ਼ਨ ਜਿਹੜੀ ਓਬਵੀਅਸਲੀ ਸਭ ਤੋਂ ਜਿਹੜਾ ਮੇਨ ਸੋਰਸ ਇਹੀ ਹੁੰਦਾ, ਟਿਕਟੌਕ ਦੇ ਰਾਹੀਂ ਕਾਫੀ ਮਿਸਇਨਫੋਰਮੇਸ਼ਨ ਜਿਹੜੀ ਸੀਗੀ। ਤੇ ਕਈਆਂ ਨੇ ਤਾਂ ਇਹ ਵੀ ਰਿਪੋਰਟ ਕੀਤਾ ਕਿ 2-2 3-3 ਮਹੀਨੇ ਪਹਿਲਾਂ ਹੀ ਜਿਹੜੇ ਸੀਗੇ ਨੋਟਰੀਆਂ ਨੇ, ਜਿਹੜੇ ਪੈਰਾਲੀਗਲਾਂ ਨੇ, ਵਕੀਲਾਂ ਨੇ ਪੈਸੇ ਵੀ ਕਈਆਂ ਨੇ ਫੜਨੇ ਸ਼ੁਰੂ ਕਰ ਲਏ ਸੀਗੇ ਕਿ ਤੁਸੀਂ ਹਾਇਰ ਸਾਨੂੰ ਕਰ ਸਕਦੇ ਆ। ਤੇ ਕੋਈ ਗਾਈਡੈਂਸ ਜਿਹੜੀ ਸੀਗੀ ਨਹੀਂ। ਤੇ ਗਾਈਡੈਂਸ ਇਹਦੀ ਕੱਲ ਨੂੰ ਹੀ ਆਈ ਆ, ਅਗਸਤ 16 2024 ਨੂੰ। ਤੇ ਉਹਨਾਂ ਨੇ ਵੀ ਜਿਹੜੀ ਮੈਨੂੰ ਲੱਗਦਾ ਕਿ ਜਾਣ ਕੇ ਜਿਹੜੀ ਗਾਈਡੈਂਸ ਵਗੈਰਾ ਸਾਰੀ ਪਹਿਲਾਂ ਦੱਸੀ ਨਹੀਂ ਕਿ ਐਵੇਂ ਕਿਤੇ ਮਿਸਇਨਫੋਰਮੇਸ਼ਨ ਨਾ ਜਿਹੜੀ ਬਣ ਜਾਵੇ। ਕਿਉਂਕਿ ਜੇ ਪਹਿਲਾਂ ਦੱਸ ਦਿੰਦੇ ਆ ਤਾਂ ਹੁਣ ਜਿਹੜਾ ਲਾਇਰ ਹੁੰਦਾ, ਇੱਕ ਲਾਇਸੈਂਸਡ ਬੰਦਾ, ਉਹਨੂੰ ਰੂਲ ਦੇ ਹਿਸਾਬ ਨਾਲ ਚੱਲਣਾ ਪੈਂਦਾ। ਜਿਹੜੇ ਨਾਨ ਲਾਇਸੈਂਸਡ ਆ ਉਹ ਕੁਛ ਵੀ ਕਿੱਦਾਂ ਵੀ ਕਹਿ ਦਿੰਦੇ ਹਨਾ। ਤੇ ਇਸ ਰੂਲ ਦੇ ਬਾਰੇ ਜਿਹੜੀ ਗੱਲਬਾਤ ਆਪਾਂ ਜਿਹੜੀ ਕਰਾਂਗੇ, ਤੇ ਇਹਦਾ ਜਿਹੜਾ ਕ੍ਰਾਈਟੇਰੀਆ ਬਹੁਤ ਸਟ੍ਰਿਕਟ ਹੈ, ਇਹਦੇ ਟਾਈਮ ਫਰੇਮ ਜਿਹੜੇ ਬਹੁਤ ਸਟ੍ਰਿਕਟ ਆ। ਕੋਈ ਵੀ ਏਦਾਂ ਦਾ ਰੂਲ ਨਹੀਂ ਪਾਸ ਹੋਇਆ ਕਿ ਜਿਹੜਾ ਕਈ ਵਾਰੀ ਲੋਕੀ ਕਹਿੰਦੇ ਕਿ ਹੁਣ ਆਪਾਂ ਸੁਣਿਆ ਕਿ ਕੱਚਾ ਜਿਹੜਾ ਬੰਦਾ ਆਇਆ ਉਹਨੇ ਵਿਆਹ ਕਰਾ ਲਿਆ, ਉਹਨੂੰ ਬਾਹਰ ਜਾਣ ਦੀ ਲੋੜ ਨਹੀਂ। ਏਦਾਂ ਦਾ ਕੋਈ ਰੂਲ ਇਹ ਪਾਸ ਨਹੀਂ ਹੋਇਆ। ਇਹਦੀਆਂ ਬਹੁਤ ਜਿਹੜੀਆਂ ਇਹਦੀਆਂ ਸ਼ਰਤਾਂ, ਤੇ ਅੱਜ ਸਾਰੀ ਜਿਹੜੀ ਡਿਟੇਲ ਆ ਉਸ ਬਾਰੇ ਕਰਾਂਗੇ ਕਿ ਕਿਹੜਾ ਬੰਦਾ ਇਹਦੇ ਵਿੱਚ ਕੁਆਲੀਫਾਈ ਹੁੰਦਾ ਤੇ ਕਿਹੜਾ ਬੰਦਾ ਨਹੀਂ ਕੁਆਲੀਫਾਈ ਹੁੰਦਾ। ਕਿਉਂਕਿ ਕੀ ਹੈ ਕਿ ਕਲਿੱਕ ਬੇਟ ਲਈ 1-2 ਮਿੰਟ ਦੀ ਵੀਡੀਓ ਲਈ ਜਿਹੜਾ ਮਸਾਲਾ ਜਿਹੜਾ ਹੁੰਦਾ, ਉਹ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਦੱਸਿਆ ਕਿ ਟਿਕਟੌਕ ਵਾਲੀ ਜਿਹੜੀ ਵੀਡੀਓ ਹੁੰਦੀ ਆ ਹੋਰ ਆ। ਹੁਣ ਜਿਹੜਾ ਇਹ ਸ਼ੋਅ ਆ 1 ਘੰਟੇ ਦਾ, ਇਹ ਜਿਹੜਾ ਤਕਰੀਬਨ ਕਵਰੇਜ ਜਿਹੜੀ ਹੋਣੀ ਆ ਜੀ, ਤੇ ਇਹਦੇ ਵਿੱਚ ਆਪਾਂ ਕਾਫੀ ਡਿਟੇਲ ਦੇ ਵਿੱਚ ਇਸੇ ਚੀਜ਼ ਬਾਰੇ ਆਪਾਂ ਡਿਸਕਸ ਕਰਾਂਗੇ, ਕੱਲੀ ਪ੍ਰੋਵੀਜ਼ਨ ਜਿਹੜੀ ਕਿ ਇਮੀਗ੍ਰੇਸ਼ਨ ਨੇ ਜਿਹੜੀ ਹੁਣ ਤੱਕ ਗਾਈਡੈਂਸ ਜਿਹੜੀ ਦਿੱਤੀ ਆ। ਜਿਹੜੇ ਸਰਵਿਸ ਪ੍ਰੋਵਾਈਡਰ ਵੀ ਆ ਉਹ ਵੀ ਕਾਫੀ ਸਾਰੇ ਸਾਨੂੰ ਸੁਣਦੇ ਆ। ਕਈ ਜਿਹੜੇ ਪੈਰਾਲੀਗਲ ਸਰਵਿਸਿਜ਼ ਵੀ ਹੈਗੀਆਂ, ਕਾਫੀ ਕਈ ਐਥੀਕਲੀ ਵੀ ਸਰਵਿਸ ਜਿਹੜੀ ਦਿੰਦੇ ਆ, ਨੋ ਡਾਊਟ ਸ਼ੋਅ ਨੂੰ ਸਾਡੇ ਨੂੰ ਸੁਣਦੇ ਵੀ ਆ, ਕਾਲ ਕਰਕੇ ਧੰਨਵਾਦੀ ਵੀ ਹੁੰਦੇ ਆ। ਤੇ ਉਹਨਾਂ ਦੇ ਲਈ ਵੀ ਕਾਫੀ ਇਹਦੇ ਵਿੱਚ ਇਨਫੋਰਮੇਸ਼ਨ ਹੋਊਗੀ ਕਿ ਜੇ ਕਿਸੇ ਨੇ ਕਿਸੇ ਦੀ ਹੈਲਪ ਕਰਨੀ ਆ ਤੇ ਕੀ ਉਹਨਾਂ ਨੂੰ ਵੇਖਣਾ ਪੈਣਾ ਆਪਣੇ ਕਲਾਇੰਟਸ ਵਾਸਤੇ। ਸੋ ਉਹਦੀ ਜਿਹੜੀ ਆਪਾਂ ਗੱਲਬਾਤ ਅੱਜ ਕਰਾਂਗੇ। ਸੋ ਪੈਰੋਲ ਇਨ ਪਲੇਸ, ਪਿਪ ਵੀ ਜਿਸ ਨੂੰ ਆਖਿਆ ਜਾਂਦਾ ਆ, ਤੇ ਜਿਹੜਾ 10 ਈਅਰ ਗ੍ਰੀਨ ਕਾਰਡ ਵਾਲਾ ਰੂਲ ਆ, ਜਿਹੜੇ US ਸਿਟੀਜ਼ਨ ਦੇ ਨਾਲ ਵਿਆਹ ਜਿਸ ਦਾ ਹੋਇਆ ਆ, ਉਹ ਕੀ ਆ ਪੂਰਾ ਮਸਲਾ। ਕਾਫੀ ਜਿੱਦਾਂ ਤੁਸੀਂ ਦੱਸਿਆ ਵੀ ਰੌਲਾ ਰੱਪਾ ਪਿਆ ਸੀ, ਉਹਦੀ ਡੂੰਘਾਈ 'ਚ ਕੀ ਆ। ਸੋ ਅੱਜ ਸਾਡਾ ਟਾਈਮ ਇਸ ਦੇ ਉੱਤੇ ਕਾਫੀ ਲੱਗ ਸਕਦਾ ਆ। ਸੋ ਦੇਖਦੇ ਹਾਂ ਬਾਅਦ ਦੇ ਵਿੱਚ ਕਿੰਨਾ ਕੁ ਵਕਤ ਇਸ ਦੇ ਵਿੱਚ ਲੱਗਦਾ, ਕਿਉਂਕਿ ਕਾਫੀ ਇੰਪੋਰਟੈਂਟ ਇਹ ਟੌਪਿਕ ਆ। ਕਈਆਂ ਨੂੰ ਇਸ ਦੇ ਵਿੱਚ ਜਿਹੜੀ ਉਹ ਕਲੈਰਿਟੀ ਜਿਹੜੀ ਉਹ ਮਿਲੂਗੀ। ਸੋ ਇਹਦੇ ਵਿੱਚ ਹੁਣ ਇਹਦਾ ਮਤਲਬ ਆਪਾਂ ਇਹ ਮੰਨੀਏ ਵੀ USCIS ਨੇ ਕੋਈ ਅਪਡੇਟ ਆਲਰੇਡੀ ਇਸ ਬਾਬਤ ਪਬਲਿਸ਼ ਕਰ ਦਿੱਤੀ ਆ। ਜੀ, ਕੱਲ ਹੀ ਅਪਡੇਟ ਜਿਹੜਾ ਆਇਆ ਸੀਗਾ ਅਗਸਤ 16 ਨੂੰ 2024 ਨੂੰ। ਤੇ ਜਿਹੜੇ ਵੀ ਸਾਡੇ ਕਲਾਇੰਟ ਜਿਹੜੇ ਸੀਗੇ ਨਾ, ਜਿਹਨਾਂ ਨੂੰ 601 ਐਕਚੁਅਲੀ ਵੇਵਰ ਜਿਹਨਾਂ ਨੇ ਫਾਈਲ ਕੀਤੇ ਸੀ 601A, ਉਹਨਾਂ ਦੀਆਂ ਸਾਰਿਆਂ ਦੀਆਂ ਜਿੱਦਾਂ ਨਾ ਈਮੇਲਾਂ ਉਹਨਾਂ ਨੂੰ ਆਉਣੀਆਂ ਸ਼ੁਰੂ ਹੋ ਗਈਆਂ ਇਮੀਗ੍ਰੇਸ਼ਨ ਵੱਲੋਂ। ਤੇ ਉਹ ਕਾਫੀ ਸਾਰਿਆਂ ਨੇ ਨਾ ਫਾਰਵਰਡ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਤੇ ਮੈਂ ਠੀਕ ਹੈ। ਉਹਨੂੰ ਪਹਿਲਾਂ ਇਹੀ ਰੋਕਿਆ, ਮੈਂ ਕਿਹਾ ਰੁਕੋ, ਲੱਗਦਾ ਕੋਈ ਸਕੈਮ ਤਾਂ ਨਹੀਂ ਕਰੀ ਜਾਂਦਾ ਕਿ ਲਿੰਕ ਲੁੰਕ ਨਾ ਕੋਈ ਵਿੱਚ ਕਲਿੱਕ ਕਰ ਬੈਠੇ ਹੋ, ਹਨਾ। ਕਈ ਵਾਰੀ ਕਿਉਂਕਿ ਐਡਾ ਵੱਡਾ ਪ੍ਰੋਗਰਾਮ ਆ, ਹਜ਼ਾਰਾਂ ਦੀ ਤਾਦਾਦ 'ਚ ਹੀ। ਉਹ ਫਿਰ ਜਦੋਂ ਉਹਨਾਂ ਨੇ ਈਮੇਲ ਫਾਰਵਰਡ ਕੀਤੀ ਤਾਂ .gov ਦਾ ਐਡਰੈਸ ਸੀਗਾ, ਪਹਿਲਾਂ ਈਮੇਲਾਂ ਆਈਆਂ, ਫਿਰ ਇਮੀਗ੍ਰੇਸ਼ਨ ਨੇ ਆਪਣੀ ਵੈਬਸਾਈਟ ਤੇ ਵੀ ਅਪਡੇਟ ਜਿਹੜਾ ਕਰਤਾ। ਸੋ ਉੱਥੋਂ ਸਾਨੂੰ ਪਤਾ ਲੱਗਿਆ ਕਿ ਯਾਰ ਇਹ ਅਸਲੀ ਹੈ, ਇਹ ਹੁਣ ਅਫਵਾਹ ਨਹੀਂ ਕੋਈ, ਇਹ ਵਾਕਈ ਜਿਹੜਾ ਸ਼ੁਰੂ ਕਰਨ ਜਾ ਰਹੇ ਆ। ਸੋ ਕੱਲ ਨੂੰ ਹੀ ਇਹ ਜਿਹੜਾ ਅਪਡੇਟ ਜਿਹੜੀ ਸੀਗੀ, ਤੇ ਇਮੀਗ੍ਰੇਸ਼ਨ ਨੇ ਚੰਗਾ ਇਹਦਾ ਕੰਪਰੀਹੈਂਸਿਵ ਫਿਰ ਜਿਹੜਾ ਅਪਡੇਟ ਦਿੱਤਾ, ਤੇ ਉਹਨਾਂ ਨੇ ਇਹ ਦੱਸਿਆ ਕਿ ਜਿਹੜਾ ਇਹ ਪ੍ਰੋਸੈਸ ਆ ਇਹ ਅਗਸਤ 19 ਤੋਂ ਸ਼ੁਰੂ ਹੋਣਾ। ਠੀਕ ਹੈ। ਉਹ ਇਹ ਵੀ ਨਹੀਂ ਚਾਹੁੰਦੇ ਸੀ ਕਿ ਲੋਕੀ ਪਹਿਲਾਂ ਫਾਈਲ ਕਰ ਦੇਣ, ਫਿਰ ਉਹਨਾਂ ਦੀ ਰਿਜੈਕਟ ਹੋ ਜਾਵੇ, ਤੇ ਉਹਨਾਂ ਦਾ ਸਿੱਧਾ ਹੀ ਸੀਗਾ ਕਿ ਇਹ ਜੇ ਪਹਿਲਾਂ ਫਾਈਲ ਕੀਤਾ ਇਹ ਰਿਜੈਕਟ ਕਰ ਦੇਣਾ ਉਹਨਾਂ ਨੇ। ਠੀਕ ਆ। ਸੋ ਅਗਸਤ 19 ਜਾਂ ਉਸ ਤੋਂ ਬਾਅਦ ਤੁਸੀਂ ਇਹ ਫਾਈਲ ਕਰ ਸਕਦੇ ਆ। ਸਿਰਫ ਤੇ ਸਿਰਫ ਇਹ ਇਲੈਕਟ੍ਰੋਨਿਕ ਤਰੀਕੇ ਨਾਲ ਫਾਈਲ ਹੋਣਾ, ਇਹ ਪੇਪਰ ਐਪਲੀਕੇਸ਼ਨ ਨਹੀਂ ਇਹਦੀ ਚੱਲਣੀ। ਸੋ ਸਿਰਫ ਇਹ ਆਨਲਾਈਨ ਹੀ ਸਿਰਫ ਇਹ ਜਿਹੜਾ ਫਾਈਲ ਹੋ ਸਕਦਾ ਪੇਰੋਲ ਇਨ ਪਲੇਸ। ਠੀਕ ਆ। ਤੇ ਜਿਹੜੀ ਇਹਦੀ ਫਾਈਲਿੰਗ ਦੀ ਇਨਫੋਰਮੇਸ਼ਨ ਹੈ, ਜਿਹੜਾ ਫਾਰਮ ਉਹਨਾਂ ਨੇ ਨਵਾਂ ਜਿਹੜਾ ਲਾਂਚ ਕੀਤਾ ਉਹ ਹੈਗਾ I-131F। ਸੋ I-131 ਜਿਹੜਾ ਸੀਗਾ, ਤੁਹਾਨੂੰ ਸਾਰਿਆਂ ਨੂੰ ਪਤਾ ਵੀ ਹੁਣ, ਅਸਾਲਮ ਵਾਲਿਆਂ ਨੂੰ ਇੱਕ ਜਿਹੜਾ ਟਰੈਵਲ ਕਰਨ ਲਈ ਉਹ ਡਾਕੂਮੈਂਟ, ਜਿਹੜਾ ਟਰੈਵਲ ਡਾਕੂਮੈਂਟ ਵਜੋਂ ਜਿਹੜਾ ਵਰਤਿਆ ਜਾਂਦਾ, ਜਿਹੜੇ ਕਈ ਵਾਰੀ ਗ੍ਰੀਨ ਕਾਰਡ ਵਾਲੇ ਬਾਹਰ ਫਸ ਜਾਂਦੇ ਸੀਗੇ। 131A ਮਤਲਬ ਇਹਦੀ ਕਈ ਸਾਰੀਆਂ ਵੇਰੀਏਸ਼ਨਸ ਜਿਹੜੀਆਂ ਅਵੇਲੇਬਲ ਸੀਗੀਆਂ I-131 ਦੀਆਂ, ਤੇ ਹੁਣ ਉਹਨਾਂ ਦੇ ਵਿੱਚ ਇਹ ਕਿ ਫੈਮਿਲੀ ਯੂਨਿਟੀ ਦੇ ਵਾਸਤੇ ਇਹ ਹੈਗਾ, ਤੇ ਇਹਦਾ ਨਾਮ ਇਹਨਾਂ ਨੇ I-131F ਜਿਹੜਾ ਰੱਖਿਆ। ਇਹ ਜਿਹੜੇ ਰੂਲ ਦੀ ਮਤਲਬ ਇਹ ਬੜੀ ਸਟ੍ਰੈਟਜਿਕਲੀ ਇਹਨਾਂ ਨੇ ਜਿਹੜਾ ਹੁਣ ਆਪਣਾ ਇਲੈਕਸ਼ਨ ਦਾ ਟਾਈਮਿੰਗ ਕਿ ਕੰਪਰੀਹੈਂਸਿਵ ਇਮੀਗ੍ਰੇਸ਼ਨ ਰਿਫਾਰਮ ਤਾਂ ਨਹੀਂ ਉਹ ਕਰ ਪਾਏ। ਇਹਦੇ ਵਿੱਚ ਹੁਣ ਇਹ ਹੈ ਕਿ ਇੱਕ ਮਿਡਲ ਗਰਾਊਂਡ ਜੀ ਉਹਨਾਂ ਨੇ ਲੈ ਲਈ ਹੈ, ਜਿਹੜੀ ਇਹ ਜਿਹੜੇ ਬੰਦੇ ਸੀਗੇ ਐਕਚੁਅਲੀ ਬਾਹਰ ਜਾ ਕੇ 601A ਵੇਵਰ ਨੇ ਤਾਂ ਵੀ ਜਾ ਕੇ ਪੱਕੇ ਹੋ ਸਕਦੇ ਸੀ। ਕੋਈ ਏਦਾਂ ਵੀ ਨਹੀਂ ਹੁਣ ਕਿ ਬਾਈਡਨ ਸਾਹਿਬ ਨੇ ਨੁਕਸਾਨ ਕਰਤਾ ਜਿਹੜਾ ਰਾਈਟ ਵਿੰਗ ਵਾਲਿਆਂ ਦਾ ਜਾਂ ਕੁਛ ਏਦਾਂ ਵਾ, ਕਿਉਂਕਿ ਇਹ ਬੰਦੇ ਆਲਰੇਡੀ ਵੀ 601A ਵੇਵਰ ਨਾਲ ਪੱਕੇ ਹੋ ਸਕਦੇ ਸੀਗੇ। ਬਸ ਉਹਨਾਂ ਨੂੰ ਥੋੜਾ ਜਿਹਾ ਰਿਲੀਫ ਦੇ ਦਿੱਤਾ ਕਿ ਜੇ ਤੁਹਾਨੂੰ 10 ਸਾਲ ਤੋਂ ਜ਼ਿਆਦਾ ਹੋ ਗਿਆ ਤਾਂ ਤੁਹਾਨੂੰ ਉਹ ਸਭ ਖੱਜਲ ਖਰਾਬੀ 'ਚ ਪੈਣ ਦੀ ਜਿਹੜੀ ਲੋੜ ਨਹੀਂ ਹੈ। ਸੋ I-131F ਫਾਰਮ ਆਨਲਾਈਨ ਸਿਰਫ ਇਹ ਫਾਈਲ ਹੋਣਾ, ਤੇ ਹੋਰ ਕੋਈ ਵਰਜਨ ਉਹਨਾਂ ਨੇ ਜਿਹੜੀ ਫਾਰਮ ਦੀ ਨਹੀਂ ਜਿਹੜੀ ਐਕਸੈਪਟ ਕਰਨੀ। ਠੀਕ ਹੈ। ਸੋ ਜਾਨੀ ਕਿ ਪਰਸੋਂ ਤੋਂ ਸ਼ੁਰੂ ਹੋਣਾ, ਅੱਜ ਜੇ 17 ਆ ਤੇ 19 ਅਗਸਤ ਤੋਂ ਇਹਨਾਂ ਨੇ ਐਕਸੈਪਟ ਕਰਨੀਆਂ ਸ਼ੁਰੂ, ਮੰਡੇ ਤੋਂ। ਜੀ, ਮੰਡੇ ਤੋਂ ਉਹ ਵੀ ਇਹ ਹੋਣੀਆਂ ਆਨਲਾਈਨ ਹੀ ਆ, ਕਾਗਜ਼ੀ ਜਿਹੜਾ ਇਸ ਦੇ ਵਿੱਚ ਨਹੀਂ ਹੋਣਾ। ਸੋ ਜਿੱਦਾਂ ਤੁਸੀਂ ਆਖਿਆ ਅਟਰਨੀ ਟਿਰਕੇਣਾ ਜੀ, ਵੀ ਬੰਦੇ ਨੂੰ ਲੱਗਦਾ ਕਿਤੇ ਸਕੈਮ ਨਾ ਹੋਵੇ, ਕਿਹੜੀ ਚੀਜ਼ ਦਾ ਧਿਆਨ ਰੱਖਣਾ ਪਊਗਾ? ਜਿਹਨੂੰ ਈਮੇਲ ਵਗੈਰਾ ਵੀ ਆਈ, ਓਬਵੀਅਸਲੀ ਆਪਣੇ ਵਕੀਲ ਦੇ ਨਾਲ ਸੰਪਰਕ ਵੀ ਜਿਹੜਾ ਉਹ ਕਰਨਗੇ, ਉਹਨਾਂ ਦੇ ਨਾਲ ਉਹ ਗੱਲ ਕਰਨਗੇ, ਪਰ ਫਿਰ ਵੀ ਕਿਹੜੀਆਂ ਚੀਜ਼ਾਂ ਤੋਂ ਉਹ ਸਤਰਕ ਰਹਿਣ, ਕਿਉਂਕਿ ਅੱਜ ਕੱਲ੍ਹ ਸਕੈਮ ਚੱਲਦੇ ਬਹੁਤ ਨੇ। ਸੋ ਸਕੈਮ ਜਿਹੜਾ ਇਹ ਹੈ ਕਿ ਓਬਵੀਅਸਲੀ ਤੁਹਾਨੂੰ ਆਪਣੀ ਗੱਲ ਦੱਸਦੀ ਹੈ। ਹੁਣ ਤੁਸੀਂ ਸਾਡੇ ਨਾ ਜੇ ਆਪਣਾ ਨਾਮ ਚੈੱਕ ਕਰੋ, ਟੇਰਕੇਆਨਾ ਇਮੀਗ੍ਰੇਸ਼ਨ ਦਾ ਹੀ, ਉਹਦੇ ਕਾਫੀ ਸਾਰੇ ਜਿਹੜੇ ਫੇਸਬੁੱਕ ਦੇ ਪਤਾ ਨਹੀਂ ਕਿੰਨੇ ਪ੍ਰੋਫਾਈਲ ਆ, ਟਿਕਟੌਕ ਦੇ ਪਤਾ ਨਹੀਂ ਕਿੰਨੇ ਪ੍ਰੋਫਾਈਲ, ਉਹਦੇ 40-50 ਜਿਹੜੇ ਕਿਸੇ ਨੇ ਬਣਾਏ ਹੋਏ ਆ। ਆਪਾਂ ਜਦੋਂ ਵੀਡੀਓ ਬਣਾਉਂਦੇ ਆ ਉਹਨੂੰ ਉਹ ਅੱਗੇ ਜਿਹੜੀ ਪੇਸਟ ਕਰ ਦਿੰਦੇ ਆ, ਤੇ ਲੋਕੀ ਹੁਣ ਸਾਡੇ ਖੁਦ ਦੇ ਪ੍ਰੋਫਾਈਲ 'ਚ ਕਿ ਭਾਜੀ ਤੁਹਾਡਾ ਨੰਬਰ ਕੀ ਆ, ਤੇ ਉਹ ਜਿਹੜੇ ਨੰਬਰ ਹੈਗੇ ਸਾਰੇ ਸਾਡੇ ਪ੍ਰੋਫਾਈਲ ਦੇ ਵਿੱਚ ਆਲਰੇਡੀ ਲਿਖੇ ਹੋਏ ਆ ਆਲਰੇਡੀ। ਤੇ ਕਈ ਵਾਰੀ ਬੰਦਾ ਨਾ ਆਪਣਾ ਨੰਬਰ ਵੀ ਛੱਡ ਦਿੰਦਾ, ਤੇ ਮੈਂ ਕਲਾਇੰਟਸ ਨੂੰ ਇਹੀ ਕਹਿੰਦਾ ਕਿ ਯਾਰ ਆਪਣਾ ਨੰਬਰ ਨਾ ਕਿਤੇ ਛੱਡਿਆ ਕਰੋ ਆਨਲਾਈਨ 'ਚ। ਸੋ ਆਪਾਂ ਜ਼ਿੰਮੇਵਾਰੀ ਨਹੀਂ ਚੱਕ ਸਕਦੇ ਕਿ ਕਿਹਨੇ ਉਹ ਨੰਬਰ ਚੱਕ ਕੇ ਤੁਹਾਨੂੰ ਕਾਲ ਕਰ ਲੈਣੀ ਹੈ। ਤੇ ਜਿਹੜੇ ਇਹ ਕੀ ਕਰਦੇ ਆ ਕਿ ਫੋਟੋ ਸਾਰੀ ਜਿਹੜੀ ਕਾਪੀ ਕਰ ਲੈਂਦੇ ਆ ਵਕੀਲਾਂ ਦੀ। ਹੁਣ ਜਿੱਦਾਂ ਟੇਰਕੇਆਨਾ ਇਮੀਗ੍ਰੇਸ਼ਨ ਆ, ਰਾਈਟ, ਉਹਨੇ ਇਮੀਗ੍ਰੇਸ਼ਨ 'ਚ ਇੱਕ M ਐਕਸਟਰਾ ਪਾ ਦੇਣਾ, ਕਿ ਉਹ ਵੇਖਣ ਨੂੰ ਨਾ ਪੂਰਾ ਕਈ ਵਾਰੀ ਭੁਲੇਖਾ ਲੱਗਦਾ ਕਿ ਯਾਰ ਇਹ ਟਿਕਟੌਕ ਦੇ ਕਮੈਂਟ ਵੀ ਜ਼ਿਆਦਾਤਰ ਮੈਂ ਤਾਂ ਹੀ ਆਫ ਕੀਤੇ ਆ ਕਿ ਉਹਨਾਂ ਜਦੋਂ ਆਪਾਂ ਰਾਤ ਨੂੰ ਆਪਾਂ ਸੁੱਤੇ ਹੋਈਏ ਤਾਂ ਜਦੋਂ ਉਹਨਾਂ ਨੇ ਨਾ ਆਹੀ ਜਿੱਦਾਂ ਪ੍ਰੋਫਾਈਲ ਨੂੰ ਬਿਲਕੁਲ ਕਾਪੀ ਕਰਕੇ ਇਮੀਗ੍ਰੇਸ਼ਨ ਦੀ ਜਗ੍ਹਾ L ਪਾ ਦੇਣਾ, ਉਹ ਪਤਾ ਨਹੀਂ ਲੱਗਣਾ, ਤੇ ਟਿਕਟੌਕ ਵਾਲੇ ਕੁਝ ਕਰਦੇ ਵੀ ਨਹੀਂ ਉਹਨਾਂ ਨੇ, ਤੇ ਥੱਲੇ ਜਾ ਕੇ ਉਹਨਾਂ ਨੇ ਕਮੈਂਟ 'ਚ ਜਵਾਬ ਵੀ ਦੇਣਾ, ਤਾਂ ਐਂ ਕਈ ਵਾਰੀ ਲੱਗਦਾ ਕਿ ਯਾਰ ਇਹ ਵਕੀਲ ਹੀ ਜਿਹੜਾ ਜਵਾਬ ਉਹ ਦੇ ਰਿਹਾ। ਸਹੀ ਗੱਲ। ਤੇ ਉਹਨਾਂ ਨੇ ਕਾਲ ਸੈਂਟਰ ਵੀ ਬਣਾਏ ਆ ਚੰਡੀਗੜ੍ਹ ਸਾਰੇ ਆਪਣੇ ਜਿਹੜੇ ਪੰਜਾਬੀ ਬੋਲਦੇ ਆ ਉਹ। ਠੀਕ ਆ। ਤੇ ਉਹ ਜਿਹੜਾ ਤੁਸੀਂ ਨਾ ਉਹ ਚੀਜ਼ ਤੋਂ ਬਚੋ, ਜਿਹੜਾ ਆਫਿਸ ਦਾ ਇੱਕ ਅਫੀਸ਼ੀਅਲ ਨੰਬਰ ਹੁੰਦਾ, ਤੇ ਆਪਾਂ ਕਦੀ ਵੀ ਤੁਹਾਡੇ ਕੋਲ ਆਨਲਾਈਨ ਨਹੀਂ ਪੈਸੇ ਮੰਗਣੇ, ਤੇ ਨਾ ਹੀ ਕਦੀ ਦੇਣੇ ਆ ਕੇ ਪੈਸੇ ਦਾ ਭੁਗਤਾਨ ਕਰੋ ਏਦਾਂ। ਇਨਫੈਕਟ ਆਪਾਂ ਤਾਂ ਜਿਹੜਾ ਨਾ ਕੰਟਰੈਕਟ ਵੀ ਸਾਈਨ ਨੇ, ਇਫੈਕਟ ਆ ਕਿ ਕਿਸੇ ਦੇ ਮਗਰ ਜਾ ਕੇ ਜਦ ਤੱਕ ਤਰੀਕ ਦੇ ਲਾਗੇ ਛਾਗੇ ਨਹੀਂ ਆਉਂਦੇ, ਜਿਹੜੀ ਮੰਥਲੀ ਹੁੰਦੀ, ਆਪਾਂ ਫੋਲੋਅਪ ਵੀ ਨਹੀਂ ਕਰੀਦਾ। ਸੋ ਉਹ ਜਿਹੜੇ ਲੋਕਾਂ ਨੂੰ ਕਾਫੀ ਜਿਹੜੇ ਮੈਸੇਜ ਕਈ ਵਾਰੀ ਏਦਾਂ ਦੇ ਚੱਲ ਜਾਂਦੇ ਆ, ਕਿਉਂਕਿ ਹੁਣ ਜਿੱਦਾਂ ਪ੍ਰੋਗਰਾਮ ਸ਼ੁਰੂ ਹੋਇਆ ਤੇ ਲੋਕੀ ਡੈਸਪਰੇਟ ਵੀ ਜਿਹੜੇ ਹੁੰਦੇ ਆ ਆਨਲਾਈਨ ਸਕੈਮਸ ਦੇ ਵਿੱਚ ਫਸ ਜਾਂਦੇ ਆ। ਸੋ ਆਨਲਾਈਨ ਜਿਹੜੇ ਸਕੈਮ ਤੋਂ ਬਚੋ। ਜੇ ਤੁਹਾਨੂੰ ਨੰਬਰ ਚਾਹੀਦਾ, ਪ੍ਰੋਫਾਈਲਸ ਦੇ ਵਿੱਚ ਆਪਣਾ ਨੰਬਰ ਆਲਰੇਡੀ ਲਿਖਿਆ ਹੋਇਆ ਵਾ, ਤੇ terkiana.com ਜਿਹੜੀ ਵੈਬਸਾਈਟ ਆ, immigration.global ਵੈਬਸਾਈਟ ਆ, ਤੇ ਉਹ ਤੁਹਾਨੂੰ ਗੂਗਲ ਦੇ ਵਿੱਚ ਅਫੀਸ਼ੀਅਲ ਨੰਬਰ ਲੱਭਣਾ, ਤੁਹਾਨੂੰ ਕੋਈ ਬਾਹਲੀ ਉਹਦੀ ਪ੍ਰੋਬਲਮ ਜਿਹੜੀ ਨਹੀਂ ਹੋਣੀ, ਔਖਾ ਨਹੀਂ ਹੈ। ਜੀ ਬਿਲਕੁਲ। ਓਕੇ, ਸੋ ਇਹ 131F ਦੀ ਗੱਲ ਕੀਤੀ ਹੈ, ਕੌਣ ਜਿਹੜਾ ਇਸ ਨੂੰ ਫਾਈਲ ਕਰ ਸਕਦਾ ਹੈ, ਕਿਹੜੇ ਨੇ ਉਹ ਲੋਕ? ਸੋ 2 ਜਣਿਆਂ ਨੂੰ ਇਹਦੇ ਵਿੱਚ ਬੈਨੀਫਿਟ ਜਿਹੜਾ ਮਿਲਣਾ।
ਠੀਕ ਹੈ ਜੀ। ਯੂਐਸ ਸਿਟੀਜ਼ਨ ਜਿਹੜਾ ਹੈਗਾ ਨਾ, ਉਹਦੇ ਸਪਾਊਸ ਨੂੰ, ਮਤਲਬ ਘਰ ਵਾਲਾ ਘਰ ਵਾਲੀ ਨੂੰ, ਤੇ ਹੂੰ। ਸਟੈਪ ਚਾਈਲਡ ਨੂੰ। ਸੋ 2 ਜਣਿਆਂ ਲਈ ਇਹ ਜਿਹੜਾ ਪ੍ਰੋਗਰਾਮ ਹੈਗਾ, ਇੱਕ ਸਟੈਪ ਚਾਈਲਡ ਲਈ ਤੇ ਜਾਂ ਫਿਰ ਸਪਾਊਸ ਦੇ ਲਈ। ਹੂੰ। ਹੋਰ ਕਿਸੇ ਦੇ ਲਈ ਨਹੀਂ ਇਹ ਹੈਗਾ। ਹੂੰ। ਇਹ ਯੂਐਸ ਦੇ ਵਿੱਚ ਹੋਣੇ ਚਾਹੀਦੇ ਆ ਮੌਜੂਦ ਇਸ ਵੇਲੇ, ਬਿਨਾਂ ਪੇਪਰਾਂ ਦੇ, ਬਿਨਾਂ ਐਡਮਿਸ਼ਨ ਦੇ, ਬਿਨਾਂ ਪੈਰੋਲ ਦੇ। ਮਤਲਬ ਇਹ ਕੱਚੇ ਟੱਪਕੇ ਬੰਦੇ ਆਏ ਹੋਣੇ ਚਾਹੀਦੇ ਆ। ਇਹ ਵੀਜ਼ੇ ਵਾਲੇ ਬੰਦਿਆਂ ਵਾਸਤੇ ਜਾਂ ਜਿਹੜੇ ਓਵਰਸਟੇ ਕਰ ਗਏ ਉਹਨਾਂ ਵਾਸਤੇ ਨਹੀਂ ਹੈਗਾ। ਇਹ ਚੀਜ਼ ਦਾ ਜ਼ਰੂਰ ਖਿਆਲ ਰੱਖਿਓ। ਠੀਕ ਹੈ, ਓਕੇ। ਇਹ ਮੋੜ ਘੋੜ 'ਚ ਬਹੁਤ ਜ਼ਿਆਦਾ ਲੋਕੀ ਫਸਣੇ ਆ ਕਿ ਮੈਂ ਆ ਗਿਆ ਸੀਗਾ, ਮੈਂ ਓਵਰਸਟੇ ਕਰ ਗਿਆ ਸੀਗਾ। ਇਹ ਤੁਹਾਡੇ ਲਈ ਨਹੀਂ ਆ, ਕਿਉਂਕਿ ਤੁਹਾਡੇ ਇਹ ਸਿਰਫ ਤੇ ਸਿਰਫ ਉਹਨਾਂ ਲਈ ਆ ਜਿਹੜੇ ਬਿਨਾਂ ਐਡਮਿਸ਼ਨ ਦੇ, ਬਿਨਾਂ ਪੈਰੋਲ ਦੇ ਜਿਹੜੇ ਐਂਟਰ ਕੀਤੇ ਸੀਗੇ। ਤੇ ਜਿਹੜੇ ਸੀਗੇ I-94 ਜਾਂ ਜਿਹਨਾਂ ਨੂੰ ਪੈਰੋਲ ਦਿੱਤਾ, ਜਿਹੜੇ ਪਹਿਲਾਂ ਖੁਸ਼ ਸੀਗੇ ਕਿ ਯਾਰ ਮੈਨੂੰ ਤਾਂ ਉਹਨਾਂ ਨੇ I-94 ਜਾਂ ਪੈਰੋਲ ਦੇ ਕੇ ਛੱਡਿਆ ਵਾ, ਤੁਹਾਡੇ ਲਈ ਮਾੜੀ ਖਬਰ ਆ। ਤੁਹਾਨੂੰ ਜਿਹੜਾ ਸੀਗਾ ਉਹ ਪ੍ਰੋਸੈਸ ਇਹ ਨਹੀਂ ਐਪਲੀਕੇਬਲ ਹੁਣ, ਠੀਕ ਹੈ। ਇਹ ਕੱਚੇ ਬੰਦਿਆਂ ਲਈ ਸਿਰਫ ਜਿਹੜਾ ਹੈਗਾ। ਓਕੇ, ਠੀਕ ਹੈ। ਸਭ ਤੋਂ ਮੇਨ ਜਿਹੜੀ ਚੀਜ਼ ਆ, ਹੁਣ ਇਹਦੇ ਵਿੱਚ ਕੋਈ ਕਨਫਿਊਜ਼ਨ ਨਾ ਰਵੇ। ਸਿੱਧੇ ਤੇ ਸਿੱਧੇ ਸਪਸ਼ਟ ਅੱਖਰਾਂ ਦੇ ਵਿੱਚ ਜਿਹੜੀ ਗੱਲ ਕਰਾਂਗੇ ਉਹ ਇਹ ਆ ਕਿ ਇਹ ਫਿਜ਼ੀਕਲੀ ਪ੍ਰੈਜ਼ੈਂਟ ਹੋਣੇ ਚਾਹੀਦੇ ਆ ਯੂਐਸ ਦੇ ਵਿੱਚ ਜੂਨ 17 2014 ਤੋਂ ਲੈ ਕੇ। ਠੀਕ ਹੈ। ਜੇ ਤੁਸੀਂ ਜੂਨ 17 2014 ਤੋਂ ਭਾਵੇਂ ਇੱਕ ਦਿਨ ਵੀ ਬਾਅਦ ਜੇ ਆਏ ਸੀਗੇ, ਤੁਸੀਂ ਐਲੀਜੀਬਲ ਨਹੀਂ ਹੈਗੇ ਇਹਦੇ ਲਈ। ਸੋ ਇਹਦੀ ਕੱਟ ਆਫ ਡੇਟ ਜਿਹੜੀ ਹੈਗੀ ਆ ਜੂਨ 17 2014। ਸੋ ਉਹ ਬੰਦਾ ਆਪਣਾ ਟਾਈਮ ਤੇ ਪੈਸੇ ਇਸ ਚੀਜ਼ ਦੇ ਵਿੱਚ ਖਰਾਬ ਨਾ ਕਰੇ, ਜਿਹੜਾ ਕਹੇ ਯਾਰ ਮੈਂ ਇੱਕ ਦਿਨ ਬਾਅਦ ਹੀ ਆਇਆ ਸੀ, ਮੈਂ 2 ਦਿਨ ਬਾਅਦ ਹੀ ਆਇਆ ਸੀ। ਸੋ ਡੈਡਲਾਈਨ ਜਿਹੜੀ ਉਹ ਸਟ੍ਰਿਕਟ ਆ, ਜੂਨ 17 2014 ਤੋਂ ਲੈ ਕੇ ਅਮਰੀਕਾ ਦੇ ਵਿੱਚ ਜਾਂ ਉਸ ਤੋਂ ਪਹਿਲਾਂ ਤੋਂ ਅਮਰੀਕਾ ਦੇ ਵਿੱਚ ਪ੍ਰੈਜ਼ੈਂਟ ਜਿਹੜੇ ਹੋਣੇ ਚਾਹੀਦੇ ਹੋ ਤੁਸੀਂ, ਠੀਕ ਹੈ। ਸੋ ਇਹ ਤੋਂ ਕਲੀਅਰ ਨਹੀਂ ਆਪਾਂ ਦੱਸ ਸਕਦੇ, ਕਿਉਂਕਿ ਕਈ ਵਾਰੀ ਨਾ ਬੰਦੇ ਹੁੰਦੇ ਉਹ ਕਹਿੰਦੇ ਚੱਲ ਯਾਰ ਫੇਰ ਵੀ ਪੁੱਛ ਕੇ ਦੇਖ ਲਾ, ਇੱਧਰੋਂ ਪੁੱਛ ਲਾ, ਉੱਧਰੋਂ ਪੁੱਛ ਲਾ। ਕਰਕੇ ਦੇਖ ਲੈਨੇ ਆ, ਹਾਂ। ਹਾਂਜੀ, ਸੋ ਜੂਨ 17 2014 ਇਹ ਜਿਹੜੀ ਕੱਟ ਆਫ ਇਹਨਾਂ ਨੇ ਰੱਖੀ ਆ। ਸੋ 2 ਹੀ ਤਰ੍ਹਾਂ ਦੇ ਬੰਦੇ ਆ, ਜਿਹੜੇ ਤਾਂ ਇੱਕ ਬਾਰਡਰ ਟੱਪ ਕੇ ਆਇਆ ਹੋਵੇ, ਵੀਜ਼ੇ ਤੇ ਨਾ ਆਇਆ ਹੋਵੇ, ਤੇ ਜੂਨ 17 2014 ਜਾਂ ਉਸ ਤੋਂ ਪਹਿਲਾਂ ਜਿਹੜਾ ਉਹਨੇ ਅਮਰੀਕਾ 'ਚ ਪੈਰ ਧਰਿਆ ਹੋਵੇ। ਜੀ। ਸੋ ਇਹ ਫਿਜ਼ੀਕਲੀ ਇੱਥੇ ਇਹ 2 ਚੀਜ਼ਾਂ ਦੇ ਨਾਲ ਮੌਜੂਦਾ ਤੌਰ ਤੇ ਇੱਥੇ ਪ੍ਰੈਜ਼ੀਡੈਂਟ ਵੀ ਹੋਣੇ ਚਾਹੀਦੇ ਆ। ਜੀ ਬਿਲਕੁਲ। ਸੋ ਦੂਜੀ ਰਿਕੁਆਇਰਮੈਂਟ ਜਿਹੜੀ ਇਹ ਹੈਗੀ ਆ ਕਿ ਇਹਨਾਂ ਦੀ ਜਿਹੜੀ ਵਿਆਹ ਜਿਹੜਾ ਹੈਗਾ ਉਹ ਹੋ ਗਿਆ ਹੋਣਾ ਚਾਹੀਦਾ ਯੂਐਸ ਸਿਟੀਜ਼ਨ ਜੂਨ 17 2024 ਤੋਂ ਪਹਿਲਾਂ। ਅੱਛਾ, 10 ਸਾਲ ਦਾ ਉਹ ਵਕਤ ਆ ਵੀ 17 ਜੂਨ 2014 ਤੋਂ ਪਹਿਲਾਂ ਆਏ ਹੋਣੇ ਚਾਹੀਦੇ ਆ, ਤੇ 17 ਜੂਨ 2024 ਤੋਂ ਪਹਿਲਾਂ, ਯਾਨੀ ਕਿ ਇਸ ਸਾਲ ਦੀ ਜਿਹੜੇ ਪਿਛਲੇ ਮਹੀਨੇ ਦੀ 14 ਤਰੀਕ ਪਿਛਲੇ ਤੋਂ ਪਿਛਲੇ ਮਹੀਨੇ ਲੰਘ ਕੇ ਗਈ, ਉਹ ਤੋਂ ਪਹਿਲਾਂ ਵਿਆਹ ਹੋਇਆ ਹੋਣਾ ਚਾਹੀਦਾ। ਜੀ ਬਿਲਕੁਲ। ਤੇ ਹੂੰ। ਇਹਦੇ ਵਿੱਚ ਹੁਣ ਕੱਲ ਹੀ ਕਿਸੇ ਨਾਲ ਗੱਲ ਹੋ ਰਹੀ ਸੀਗੀ ਕਲਾਇੰਟ ਦੇ ਨਾਲ, ਠੀਕ ਹੈ। ਤੇ ਉਹਨਾਂ ਨੇ ਜਿੱਦਾਂ ਇਸ ਤੋਂ ਬਾਅਦ ਚ ਵਿਆਹ ਜਿਹੜਾ ਕਰਾਇਆ ਜੂਨ 17 2024 ਤੋਂ ਬਾਅਦ, ਉਹਨਾਂ ਦੀ ਮਾੜੀ ਕਿਸਮਤ ਆ। ਕਈ ਹੁਣ ਜਿਹੜੇ, ਸੋ ਇਹ ਹੈ ਕਿ 10 ਸਾਲ ਦੀ ਤੁਹਾਡੀ ਸਟੇ ਹੋਣੀ ਚਾਹੀਦੀ ਹੈ, ਤੇ ਜੂਨ 17 2024 ਤੋਂ ਪਹਿਲਾਂ ਜਿਹੜਾ ਤੁਹਾਡਾ ਵਿਆਹ ਹੋ ਗਿਆ ਹੋਣਾ ਚਾਹੀਦਾ। ਜੇ ਤੁਸੀਂ ਐਜ਼ ਅ ਸਟੈਪ ਚਾਈਲਡ ਕੁਆਲੀਫਾਈ ਕਰ ਰਹੇ ਹੋ, ਤੇ ਸਟੈਪ ਚਾਈਲਡ ਪਹਿਲੀ ਗੱਲ ਤਾਂ ਕਿਹੜਾ ਹੁੰਦਾ ਕਿ ਜਦੋਂ ਤੁਹਾਡੇ ਬਾਇਓਲੋਜੀਕਲ ਪੈਰੈਂਟ ਨੇ, ਮਤਲਬ ਤੁਹਾਡੇ ਸਕਾ ਜਿਹੜਾ ਮਾਂ ਜਾਂ ਪਿਓ, ਉਹਨਾਂ ਚੋਂ ਕਿਸੇ ਨੇ ਵੀ ਤੁਹਾਡੇ 18ਵੇਂ ਜਨਮ ਦਿਨ ਤੋਂ ਪਹਿਲਾਂ ਓਕੇ। ਜਿਹੜਾ ਇੱਕ ਯੂਐਸ ਸਿਟੀਜ਼ਨ ਦੇ ਨਾਲ ਵਿਆਹ ਕਰਾ ਲਿਆ, ਤੁਹਾਡੇ 18ਵੇਂ ਜਨਮ ਦਿਨ ਤੋਂ ਪਹਿਲਾਂ, ਠੀਕ ਹੈ। ਸੋ ਸਿੱਧੀ ਕੱਟ ਆਫ ਡੇਟ ਜਿਹੜੀਆਂ ਇਹਦੇ ਵਿੱਚ ਆ ਗਈਆਂ ਜੂਨ 17 2014 ਤੋਂ ਤੁਸੀਂ ਮੌਜੂਦ ਹੋਣੇ ਚਾਹੀਦੇ ਆ। ਜੂਨ 17 2024 ਤੋਂ ਪਹਿਲਾਂ ਵਿਆਹ ਵਾਲਾ ਜਾਂ ਸਟੈਪ ਚਾਈਲਡ ਵਾਲਾ ਰਿਲੇਸ਼ਨ ਜਿਹੜਾ ਸਟੈਬਲਿਸ਼ ਹੋ ਜਾਣਾ ਚਾਹੀਦਾ, ਤੇ ਸਟੈਪ ਚਾਈਲਡ ਦਾ ਜਿਹੜਾ ਰਿਲੇਸ਼ਨ ਉਹ ਸਟੈਬਲਿਸ਼ ਹੋਣ ਲਈ 18ਵੇਂ ਜਨਮ ਦਿਨ ਤੋਂ ਪਹਿਲਾਂ ਤੁਹਾਡਾ ਜਿਹੜਾ ਬਾਇਓਲੋਜੀਕਲ ਪੈਰੈਂਟ ਦਾ ਯੂਐਸ ਸਿਟੀਜ਼ਨ ਨਾਲ ਵਿਆਹ ਹੋ ਗਿਆ ਹੋਣਾ ਚਾਹੀਦਾ। ਇਹਦੇ ਨਾਲ ਇਹ ਕਹਿੰਦੇ ਆ ਕਿ ਤੁਹਾਡੀ ਕੋਈ ਵੀ ਕ੍ਰਿਮੀਨਲ ਹਿਸਟਰੀ ਜਿਹੜੀ ਡਿਸਕੁਆਲੀਫਾਈਂਗ ਹੈ, ਫੈਲਨੀ, ਕ੍ਰਾਈਮ ਇਨਵੋਲਵਰ, ਮੋਰਲ ਟਰਪੀਟਿਊਡ, ਪਾਰਟਿਕੂਲਰਲੀ ਸੀਰੀਅਸ ਕ੍ਰਾਈਮ, ਜਿਹੜੀ ਕਈ ਸੰਗੀਨ ਜਿਹੜੇ ਕਹ ਲਓ ਜੁਰਮ ਜਿਹੜੇ ਹੁੰਦੇ ਆ ਡਿਸਕੁਆਲੀਫਾਈ ਕਰ ਦਿੰਦੇ, ਜਿਹੜੇ ਤੁਹਾਨੂੰ ਏਦਾਂ ਦੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੋਣੀ ਚਾਹੀਦੀ। ਤੁਸੀਂ ਜਿਹੜੀ ਯੂਐਸ ਦੀ ਨੈਸ਼ਨਲ ਸਿਕਿਉਰਿਟੀ ਤੇ ਪਬਲਿਕ ਸੇਫਟੀ ਨੂੰ ਥ੍ਰੈਟ ਨਹੀਂ ਹੋਣੇ ਚਾਹੀਦੇ। ਓਕੇ, ਠੀਕ ਹੈ। ਮਤਲਬ ਭਾਵੇਂ ਉਹ ਬਿਮਾਰੀ ਦੇ ਥਰੂ ਹੋ ਸਕਦਾ ਕਿ ਕਮਿਊਨੀਕੇਬਲ ਡਿਜ਼ੀਜ਼ ਨਹੀਂ ਹੋਣੀ ਚਾਹੀਦੀ, ਜਾਂ ਕੋਈ ਤੁਸੀਂ ਟੈਰੋਰਿਸਟ ਜਾਂ ਏਦਾਂ ਦੀ ਸੰਸਥਾ ਨਾਲ ਜਾਂ ਟੀਅਰ 3 ਆਰਗੇਨਾਈਜੇਸ਼ਨ ਨਾਲ ਤੁਹਾਡਾ ਸੰਬੰਧ ਨਹੀਂ ਹੋਣਾ ਚਾਹੀਦਾ। ਓਕੇ, ਠੀਕ ਹੈ ਜੀ, ਠੀਕ ਹੈ। ਸੋ ਜਿਨ੍ਹਾਂ ਦਾ ਇੱਕ ਵਾਰੀ ਆਪਾਂ ਫਿਰ ਕਲੀਅਰ ਕਰ ਲਈਏ, ਜਿਹੜੀਆਂ ਡੇਟਸ ਆ ਉਹਨਾਂ ਨੂੰ ਫਿਰ ਦੱਸਦੇ ਜਾਈਏ। 17 ਜੂਨ 2014, ਜੂਨ 17 2014 ਤੋਂ ਪਹਿਲਾਂ ਤੁਸੀਂ ਯੂਐਸ ਦੇ ਵਿੱਚ ਆਏ ਹੋਣੇ ਚਾਹੀਦੇ ਆ, ਤੇ ਆਏ ਵੀ ਤੁਸੀਂ ਇਲੀਗਲੀ ਹੋਣੇ ਚਾਹੀਦੇ। ਕਹਿਣ ਦਾ ਮਤਲਬ ਇਹ ਆ, ਬਾਰਡਰ ਟੱਪ ਕੇ ਤੁਹਾਡੇ ਕੋਲ I-94 ਜਾਂ ਵੀਜ਼ਾ ਥਰੂ ਆਏ ਵਾਲੇ ਦਾ ਨਾਲ ਨਹੀਂ ਆ। ਓਵਰਸਟੇ ਵਾਲਿਆਂ ਨੂੰ ਇਹਦੇ ਵਿੱਚ ਕੋਈ ਰਾਹਤ ਨਹੀਂ ਆ।
ਦੂਜੀ ਚੀਜ਼ ਜੀ ਇਹ ਆ ਜੂਨ 17 2024 17 ਜੂਨ 2024 ਤੋਂ ਪਹਿਲਾਂ ਜਾਂ ਉਸ ਦਿਨ ਵਾਲੇ ਵੀ ਵਿਆਹ ਮੰਨੇ ਜਾਣੇ 17 ਜੂਨ ਵਾਲੇ ਵੀ ਹਾਂਜੀ ਇਹ 17 ਹੁਣ ਜੂਨ ਇਹ ਹੁਣ ਲੜਿਓ ਨਾ ਵੀ ਜੇ ਕਿਸੇ ਨੇ ਉਤੋਂ ਪਹਿਲਾਂ ਵੀਕ ਕਰਾਇਆ ਸੀ ਉਹ ਕੱਲ ਮੈਂ ਤੈਨੂੰ ਕਿਹਾ ਸੀ ਵੀ ਪਹਿਲੋਂ ਕਰਾ ਲਾ ਹੁਣ ਤੂੰ ਵੀਕ ਲੇਟ ਕਰਾਇਆ ਉਹ ਕੰਮ ਖਰਾਬ ਹੋ ਗਿਆ ਸੋ ਦੈਟਸ ਓਕੇ ਹੁਣ ਲੰਘ ਗਿਆ ਜਿਹੜਾ ਟਾਈਮ ਲੰਘਣਾ ਸੀ ਉਹ ਚੀਜ਼ ਆ ਜੀ ਤੇ ਇਹ ਜਿਹੜਾ ਸਟੈਪ ਚਿਲਡਰਨ ਵਾਲਾ ਆ ਉਹ ਇੱਕ ਵਾਰੀ ਫੇਰ ਕਲੀਅਰ ਕਰ ਦਿਓ ਵੀ ਇਹ ਸਟੈਪ ਚਿਲਡਰਨ ਨੂੰ ਰਾਹਤ ਮਿਲ ਸਕਦੀ ਹੈ ਤਾਂ ਜੇ ਉਹ 18ਵੇਂ ਜਨਮ ਦਿਨ ਤੋਂ ਪਹਿਲਾਂ ਉਹਦੇ ਮਾਤਾ ਜਾਂ ਪਿਤਾ ਦਾ ਵਿਆਹ ਯੂਐਸ ਸਿਟੀਜ਼ਨ ਦੇ ਨਾਲ ਹੋਇਆ ਆ 17 ਜੂਨ ਤੋਂ ਪਹਿਲਾਂ ਹੀ 2024 ਤੋਂ ਪਹਿਲਾਂ ਹੀ ਜੀ ਬਿਲਕੁਲ ਬਿਲਕੁਲ ਉਹਦੇ 18ਵੇਂ ਜਨਮ ਦਿਨ ਤੋਂ ਪਹਿਲਾਂ ਸੋ ਇਹ ਹਾਂਜੀ ਉਹਨਾਂ ਚਿਲਡਰਨ ਨੂੰ ਸਟੈਪ ਚਿਲਡਰਨ ਨੂੰ ਵੀ ਜਿਹੜੀ ਰਾਹਤ ਹੈ ਇਸ ਦੇ ਵਿੱਚ ਕ੍ਰਿਮੀਨਲ ਐਕਟੀਵਿਟੀ ਨਹੀਂ ਹੋਣੀ ਚਾਹੀਦੀ ਕੋਈ ਵੀ ਨੈਸ਼ਨਲ ਸਿਕਿਉਰਿਟੀ ਪਬਲਿਕ ਸੇਫਟੀ ਇਦਾਂ ਦੀ ਚੀਜ਼ ਦਾ ਜਿਹੜਾ ਕੋਈ ਨਹੀਂ ਹੋਣਾ ਪਬਲਿਕ ਚਾਰਜ ਦਾ ਵਿੱਚ ਤਾਂ ਨਹੀਂ ਕੋਈ ਮੈਂਸ਼ਨ ਹੈਗਾ ਕਿਸੇ ਪਾਸੇ ਪਬਲਿਕ ਚਾਰਜ ਦਾ ਵੀ ਇਹਦੇ ਵਿੱਚ ਮੈਂਸ਼ਨ ਹੈਗਾ ਪਰ ਉਹਨਾਂ ਨੇ ਇਹਨੂੰ ਕੋਈ ਖਾਸ ਜਿਹੜਾ ਹਾਈਲਾਈਟ ਨਹੀਂ ਕੀਤਾ ਪਬਲਿਕ ਚਾਰਜ ਦਾ ਤਾਂ ਦੇਖੋ ਸਾਰਾ ਜਿਹੜਾ ਉਹ ਰਹਿੰਦਾ ਹੀ ਆ ਜਦੋਂ ਤੁਸੀਂ ਸਪਾਊਸ ਦੀ ਪਟੀਸ਼ਨ ਦੇ ਥਰੂ ਜਿਹੜਾ ਜਾਂਦੇ ਆ ਨਾ ਸਟੈਂਡਰਡ ਜਿਹੜਾ ਪਬਲਿਕ ਚਾਰਜ ਦਾ ਆਉਂਦਾ ਹੀ ਆ ਇਹ ਟੌਪਿਕ ਤੋਂ ਥੋੜਾ ਜਿਹਾ ਹਟਾਂਗੇ ਪਰ ਮੋਸਟਲੀ ਆਪਾਂ ਇਸੇ ਟੌਪਿਕ ਤੇ ਫੋਕਸ ਜਿਹੜਾ ਰਹਿਣਾ ਠੀਕ ਹੈ ਜੀ ਤੇ ਪਬਲਿਕ ਚਾਰਜ ਦਾ ਨਾ ਜਿਹੜੇ ਅੱਜ ਕੱਲ ਐਮਬੈਸੀਆਂ ਦੇ ਵਿੱਚ ਜਾ ਰਹੇ ਆ ਖਿਆਲ ਰੱਖਿਓ ਇਹਦਾ ਜਿਹੜੇ ਐਮਬੈਸੀਆਂ ਦੇ ਵਿੱਚ ਜਾਂਦੇ ਆ ਹੁਣ ਉਹਨਾਂ ਨੂੰ ਪਬਲਿਕ ਚਾਰਜ ਦੀ ਧਾਰਾ ਥੱਲੇ ਆਪਾਂ ਦੇਖਿਆ ਕਿ ਉਹਨਾਂ ਨੇ ਝੜੀ ਲਗਾਈ ਹੋਈ ਹੈ ਇੰਡੀਆ ਦੇ ਵਿੱਚ ਤਾਂ ਮਤਲਬ ਇੰਨੀਆਂ ਕੰਸਲਟੇਸ਼ਨਾਂ ਸਾਨੂੰ ਆਈਆਂ ਪਿਛਲੇ 2 ਹਫ਼ਤੇ ਦੇ ਵਿੱਚ ਠੀਕ ਹੈ ਰਿਸ਼ਤੇਦਾਰ ਜਿਹੜਾ ਵਿੱਚ ਇੱਕ ਅੱਧਾ ਜਿਹੜਾ ਉਹ ਓਪੀਐਮ ਜਿਹੜੀ ਹੁੰਦੀ ਆ ਫੀਮ ਜਿਹੜੀ ਹੁੰਦੀ ਆ ਉਹਦਾ ਟੈਸਟ ਉਹ ਜਿਹੜਾ ਕਰ ਰਹੇ ਆ ਤੇ ਉਹ ਫੈਮਿਲੀ ਮੈਂਬਰ ਨਾ ਕਦੀ ਕਿਸੇ ਦੇ ਵਿੱਚ ਉਹ ਆ ਜਾਂਦਾ ਵਾ ਉਹਦਾ ਡਰੱਗ ਟੈਸਟ ਨਹੀਂ ਉਹਦਾ ਕਲੀਨ ਆਂਦਾ ਠੀਕ ਹੈ ਹਾਂ ਹਾਂਜੀ ਲਾਸਟ ਟਾਈਮ ਵੀ ਆਪਾਂ ਗੱਲ ਕਰਦੇ ਸੀ ਵੀ ਇਦਾਂ ਬਹੁਤ ਹੋਇਆ ਸੋ ਉਹ ਜਿਹੜੀ ਨਾ ਫਿਰ ਜਿੱਦਾਂ ਮੇਨ ਬੈਨੀਫੀਸ਼ੀਅਰੀ ਆ ਭੈਣ ਭਰਾ ਵਾਲਾ ਜਿਆਦਾ ਇੱਕ ਦੇ ਆ ਗਿਆ ਸਾਰਿਆਂ ਦਾ ਹੀ ਉਹ ਜਿਹੜਾ ਉਹ ਰੋਕ ਦਿੰਦੇ ਆ ਤੇ ਉਹ ਜਿਹੜੀ ਚੀਜ਼ ਆ ਨਾ ਉਹ ਆਪਣੇ ਜਿਹੜਾ ਰਿਸ਼ਤੇਦਾਰ ਉਸ ਤੋਂ ਪਹਿਲਾਂ ਇੱਕ ਵਾਰੀ ਪੁੱਛ ਲਓ ਕਿ ਭਾਈ ਏਦਾਂ ਦਾ ਕੋਈ ਚੱਕਰ ਤਾਂ ਨਹੀਂ ਹੈਗਾ ਉਹ ਕਈ ਵਾਰੀ ਏਦਾਂ ਕਿ ਕਹਿੰਦੇ ਪੁੱਛਿਆ ਸੀਗਾ ਉਹ ਕਹਿੰਦਾ ਨਹੀਂ ਮੈਂ ਕੋਈ ਨਸ਼ਾ ਪੱਤਾ ਜਿਹੜਾ ਨਹੀਂ ਕਰਦਾ ਤੇ ਉਹ ਕਈ ਵਾਰੀ ਉਦਾਂ ਕਹਿ ਦਿੰਦੇ ਆਪਣੀ ਹਨਾ ਇਮੇਜ ਨੂੰ ਪਬਲਿਕ ਇਮੇਜ ਨੂੰ ਪਰ ਉਹ ਜਦੋਂ ਜਾਂਦੇ ਆ ਟੈਸਟ ਟੁਸਟ ਕਾਫੀ ਜਿਹੜੇ ਕੰਪਰੀਹੈਂਸਿਵ ਜਿਹੜੇ ਹੁੰਦੇ ਆ ਤੇ ਬਹੁਤ ਜ਼ਿਆਦਾ ਜਿਹੜੀ ਤਾਦਾਦ ਦੇ ਵਿੱਚ ਉਹ ਉੱਥੇ ਡਿਸਕੁਆਲੀਫਾਈ ਜਿਹੜੇ ਕਰ ਰਹੇ ਆ ਤੇ ਉਹ ਕਹਿੰਦੇ ਕਿ ਜਦੋਂ ਆਪਾਂ ਸੀਗੇ ਨਾ ਉੱਥੇ ਹੋਰ ਵੀ ਜਿੱਦਾਂ ਚਲੋ ਪੰਜਾਬੀ ਦਾ ਪੰਜਾਬੀ ਨਾਲ ਕਨੈਕਸ਼ਨ ਲੱਭ ਹੀ ਲੈਂਦਾ ਭਾਵੇਂ ਬੱਸ ਅੱਡੇ ਬੈਠਾ ਹੋਵੇ ਭਾਵੇਂ ਇਮੀਗ੍ਰੇਸ਼ਨ ਆਫਿਸ 'ਚ ਬੈਠਾ ਹੋਵੇ ਭਾਵੇਂ ਐਮਬੈਸੀ 'ਚ ਹੋਵੇ ਉਹ ਕਹਿੰਦਾ ਬੜੇ ਜਾਣਿਆਂ ਦੀ ਕਹਿੰਦਾ ਜਿਹੜਾ ਉੱਥੇ ਜਾ ਕੇ ਨਾ ਕਾਫੀ ਜਾਣੇ ਜਿਹੜੇ ਡਿਸਕੁਆਲੀਫਾਈ ਜਿਹੜੇ ਕੀਤੇ ਆ ਤੇ ਜਿਹੜੀ ਪ੍ਰੋਬਲਮ ਆਪਣੇ ਕਾਫੀ ਜਿਹੜੀ ਪ੍ਰੈਵਲੈਂਟ ਆ ਹਨਾ ਤੇ ਇਹ ਚੀਜ਼ ਤੋਂ ਪਲੀਜ਼ ਜਿਹੜਾ ਧਿਆਨ ਰੱਖਿਓ ਉਹਦਾ ਇੱਕ ਰੀਹੈਬ ਦਾ ਪ੍ਰੋਸੈਸ ਹੁੰਦਾ ਵਾ ਉਹੀ ਡਾਕਟਰ ਵਗੈਰਾ ਹੀ ਐਡਵਾਈਜ਼ ਕਰਦੇ ਆ ਦਵਾਈਆਂ ਦਿੰਦੇ ਆ ਕਿ ਕਿੱਦਾਂ ਉਹ ਤੁਹਾਡੇ ਸਿਸਟਮ 'ਚ ਕਿੱਦਾਂ ਤੁਸੀਂ ਰੀਹੈਬ ਜਿਹੜਾ ਕਰਨਾ ਹੁੰਦਾ ਉਹ ਹੁਣ ਤੁਹਾਨੂੰ ਜੇ ਇੱਕ ਵਾਰੀ ਰਿਜੈਕਟ ਹੋ ਗਿਆ ਬਾਅਦ 'ਚ ਪਿਆ ਤਾਂ ਸਾਰਾ ਪਰਿਵਾਰ ਤੁਹਾਡਾ ਜਿਹੜਾ ਉੱਥੇ ਟੰਗ ਹੋ ਜਾਣਾ ਸੋ ਪਹਿਲਾਂ ਹੀ ਜਿਹੜਾ ਰੀਹੈਬ ਵਗੈਰਾ ਕਰਕੇ ਸਾਰਾ ਜਿਹੜਾ ਫੇਰ ਹੀ ਉਹ ਜਿਹੜੀ ਐਮਬੈਸੀ ਵਾਲਾ ਜਿਹੜਾ ਤੁਸੀਂ ਕਰੋ ਤੇ ਉਹ ਪਬਲਿਕ ਚਾਰਜ ਦੀ ਜਿਹੜੀ ਧਾਰਾ ਦੇ ਥੱਲੇ ਉਹਨਾਂ ਨੂੰ ਰੋਕ ਰਹੇ ਆ ਠੀਕ ਆ ਸੋ ਇਤੋਂ 2 ਚੀਜ਼ਾਂ ਪਤਾ ਲੱਗਦੀਆਂ ਇੱਕ ਤਾਂ ਉਹਨਾਂ ਨੇ ਸਖਤੀ ਵਧਾਈ ਆ ਜਿਹੜੀ ਡਰੱਗ ਐਨਫੋਰਸਮੈਂਟ ਨੂੰ ਲੈ ਕੇ ਐਮਬੈਸੀ ਵਾਲਿਆਂ ਨੇ ਸਰਕਾਰਾਂ ਉੱਥੇ ਦੀਆਂ ਕੁਝ ਕਰਨ ਤੇ ਦੂਜੀ ਚੀਜ਼ ਇਹ ਆ ਵੀ ਇਹਦਾ ਮਤਲਬ ਵੀ ਕਾਫੀ ਲੋਕ ਇਹਨਾਂ ਚੀਜ਼ਾਂ ਦੇ ਮਗਰ ਲੱਗਿਆ ਹੁਣ ਕਾਰ ਨੇ ਵੀ ਆ ਨਾ ਟਰਨੀ ਟੇਰਕੇਣਾ ਜੀ ਵੀ ਅਫੀਮ ਨੂੰ ਓਪੀਐਮ ਨੂੰ ਹੁਣ ਜਿਹੜੀ ਚਾਂਦੀ ਦੀ ਡੱਬੀ ਦੇ ਵਿੱਚ ਪਾ ਕੇ ਰੱਖਣ ਵਾਲੀ ਗੱਲ ਕਾਮਨ ਹੀ ਇੰਨੀ ਹੋ ਗਈ ਆ ਲੋਕਾਂ ਨੂੰ ਲੱਗਦਾ ਵੀ ਬੜੀ ਕਾਮਨ ਆ ਪਰ ਇਵੈਂਚੁਅਲੀ ਲੌਂਗ ਟਰਮ ਉਹਦੇ ਇਫੈਕਟ ਸਿਹਤ ਤੇ ਤਾਂ ਮਾੜੇ ਹੀ ਆ ਤੁਹਾਡੀ ਇਮੀਗ੍ਰੇਸ਼ਨ ਦੇ ਉੱਤੇ ਵੀ ਜਿਹੜਾ ਇਸ ਦਾ ਅਸਰ ਆ ਉਹ ਨਾਲ ਦੇ ਨਾਲ ਪੈ ਰਿਹਾ ਹੈਗਾ ਸੋ ਇਹਦੇ ਵਿੱਚ ਨਾ ਇੱਕ ਮੈਂ ਚੀਜ਼ ਕਹੂੰਗਾ ਕਿਉਂਕਿ ਇਹ ਜਿਹੜੇ ਕਈ ਸਬਸਟੈਂਸਸ ਹੈਗੇ ਆ ਵੀਡ ਹੋ ਗਈ ਓਪੀਐਮ ਹੋ ਗਈ ਇਹਦੀ ਮਤਲਬ ਤੁਸੀਂ ਦੇਖੋ ਕਿ ਜਦੋਂ ਤੋਂ ਸਮਾਜ ਮੇਰੇ ਖਿਆਲ ਚੱਲ ਰਿਹਾ ਇਹਦੀ ਬੈਨੀਫਿਟਸ ਵੀ ਦੱਸੇ ਗਏ ਆ ਹਾਂਜੀ ਐਗਜ਼ੈਕਟਲੀ ਤੇ ਇੰਡਸਟਰੀ ਨੇ ਜਿਹੜੀ ਫਾਰਮਾ ਇੰਡਸਟਰੀ ਨੇ ਉਹਨੂੰ ਰੈਗੂਲੇਟ ਵੀ ਬਹੁਤ ਕੀਤਾ ਤੇ ਦਵਾਈਆਂ ਵੀ ਇੱਥੋਂ ਹੀ ਬਣਦੀਆਂ ਹਨਾ ਤੇ ਜਿਹੜਾ ਆਪਣਾ ਡਿਬੇਟ ਆ ਉਹ ਹੁਣ ਜਿੱਦਾਂ ਦੇਖੋ ਕਿ ਈਵਨ ਆਪਣੇ ਕਿਸੇ ਲੈਵਲ ਤੇ ਮਤਲਬ ਬਾਹਲੀ ਜੇ ਡਿਟੇਲ 'ਚ ਨਾ ਜਾਈਏ ਮਤਲਬ ਧਰਮ ਦੇ ਵਿੱਚ ਵੀ ਕਾਫੀ ਜਿਹੜਾ ਮੈਂਸ਼ਨ ਹੈ ਨਾ ਮਿਸਲਾਂ ਵੀ ਕਈ ਵਾਰੀ ਜਿਹੜੀਆਂ ਮਤਲਬ ਈਵਨ ਲੜਾਈਆਂ ਤੇ ਵੀ ਜਾਂਦੇ ਸੀਗੇ ਤਾਂ ਕਾਫੀ ਜਿਹੜਾ ਕਈ ਕਾਫੀ ਡੂੰਘਾਈ 'ਚ ਆਪਾਂ ਜਿਹੜਾ ਜਾ ਸਕਦੇ ਹਾਂ ਸੋ ਜਿਹੜਾ ਆਪਣਾ ਸ਼ੋਅ ਆ ਇਹ ਇਸ ਚੀਜ਼ ਦੀ ਮੋਰੈਲਿਟੀ ਦੇ ਉੱਤੇ ਨਹੀਂ ਹੈਗਾ ਸਿੰਪਲ ਜਿਹੜਾ ਫੰਡਾ ਇਹ ਹੈ ਕਿ ਜਿਹੜਾ ਇਹ ਸਕੈਜੂਲ 1 ਸਬਸਟੈਂਸ ਦੇ ਵਿੱਚ ਉਹਨਾਂ ਨੇ ਪਾਇਆ ਹੋਇਆ ਅਮਰੀਕਾ ਨੇ ਉਹਨਾਂ ਦੇ ਲਈ ਇਹ ਮਾੜਾ ਆ ਤੇ ਆਪਾਂ ਨੂੰ ਬਾਕੀ ਕਿਸੇ ਦੇਸ਼ ਦਾ ਨਹੀਂ ਲੈਣਾ ਜਾਂ ਬਾਕੀ ਇਹਨੂੰ ਕਿੱਦਾਂ ਸੋਚਦੇ ਆ ਕਿਉਂਕਿ ਤੁਸੀਂ ਅਮਰੀਕਾ ਦੀ ਇਮੀਗ੍ਰੇਸ਼ਨ ਜਿਹੜੀ ਉਹ ਲੈਣੀ ਚਾਹੁੰਦੇ ਆ ਸੋ ਇਹਦੇ ਵਿੱਚ ਕੋਈ ਮੋਰੈਲਿਟੀ ਦੀ ਜਾਂ ਉਹ ਕੋਈ ਤੁਹਾਨੂੰ ਸਿਹਤ ਤੇ ਜਾਂ ਉੱਤੇ
ਆਪਣੇ ਵੱਲੋਂ ਨਹੀਂ ਲੈਕਚਰ ਤੁਹਾਨੂੰ ਦਿੱਤਾ ਜਾਊਗਾ, ਬਸ ਇਹਦਾ ਇਹ ਹੈ ਕਿ ਇਹ ਉਹਨਾਂ ਨੇ ਸਕੈਜੂਲ 1 ਚ ਪਾਇਆ ਹੋਇਆ, ਤੇ ਤੁਸੀਂ ਐਮਬੈਸੀ ਜਾਓਗੇ ਤਾਂ ਤੁਹਾਡੇ ਨਾਲ ਜਿਹੜੀ ਪ੍ਰੋਬਲਮ ਜਿਹੜੀ ਆ ਸਕਦੀ ਆ, ਤੇ ਇਹਨੂੰ ਜਿਹੜਾ ਤੁਸੀਂ ਪਲੀਜ਼ ਇਹਦਾ ਇੱਕ ਵਾਰੀ ਆਪਣੇ ਜਿਹੜੇ ਫੈਮਿਲੀ ਬੇਸ ਵਾਲੇ ਨਾ ਰਿਸ਼ਤੇਦਾਰਾਂ ਨਾਲ ਜਿਹੜਾ ਗੱਲ ਕਰ ਲਿਓ, ਕਿਉਂਕਿ ਅੱਗੇ ਜਿਹੜਾ ਫਿਰ ਬਹੁਤ ਕੰਪਲਿਕੇਟ ਜਿਹੜਾ ਹੋ ਜਾਂਦਾ, ਤੇ ਟਾਈਮ ਬਹੁਤ ਜ਼ਿਆਦਾ ਜਿਹੜਾ ਖਰਾਬ ਹੋਣਾ, ਬੱਚੇ ਵਗੈਰਾ ਵੀ ਏਜ ਜਿਹੜੀ ਫਰੀਜ਼ ਆ, ਵੀਜ਼ਾ ਲੈਣਾ ਹੁੰਦਾ ਸਾਲ ਦੇ ਅੰਦਰ, ਤੇ ਬੱਚਿਆਂ ਨੂੰ ਵੀ ਕਈ ਵਾਰੀ ਨੁਕਸਾਨ ਜਿਹੜਾ ਉਹ ਪਹੁੰਚ ਸਕਦਾ ਇਹਦੇ ਵਿੱਚ, ਜੇ ਜ਼ਿਆਦਾ ਦੇਰ ਪ੍ਰੋਸੈਸ ਜੇ ਇਹ ਲਟਕਿਆ ਰਹਿ ਗਿਆ। ਠੀਕ ਹੈ ਤੇ ਜੀ। ਜਿਹਨਾਂ ਦੀ ਇੰਟਰਵਿਊ ਆਉਣ ਲੱਗੀ ਹੈ ਨਾ, ਜੇ ਉਹਨਾਂ ਨੂੰ ਇਦਾਂ ਲੱਗਦਾ ਵਾ ਜਿਹਨਾਂ ਦੀ ਹੁਣ ਮਹੀਨੇ ਖੰਡ ਚ ਜਿਹੜੀ ਇੰਟਰਵਿਊ ਹੈਗੀ ਆ, ਉਹ ਆਪਣੇ ਰਿਸ਼ਤੇਦਾਰ ਤੋਂ ਪੁੱਛੋ ਤੇ ਉਹ ਇੰਟਰਵਿਊ ਨੂੰ ਕੈਨਸਲ ਕਰੋ ਤੁਸੀਂ। ਉਹ ਕਲੀਅਰਲੀ ਦੱਸਣ, ਕਿਉਂਕਿ ਉਹ 'ਚ ਛੁਪਣੀ ਨਹੀਂ, ਲੁਕਣੀ ਨਹੀਂ ਉਹ ਚੀਜ਼, ਉਹਨਾਂ ਦੀ ਟੈਸਟ ਦੇ ਵਿੱਚ ਆ ਜਾਣੀ ਆ। ਠੀਕ ਹੈ ਜੀ। ਜੀ। ਤੇ ਅਟਾਰਨੀ ਟੇਕ ਕਹਿਣਾ ਜੀ, ਇਹ ਪਰੋਲ ਇਨ ਪਲੇਸ ਵਾਲੀ ਦੇ ਵਿੱਚ ਗੱਲ ਕਰੀਏ, ਇਹਦੇ ਵਿੱਚ ਹੋਰ ਕਿਹੜੇ ਇੰਪੋਰਟੈਂਟ ਪੁਆਇੰਟਸ ਨੇ? ਜਿੱਦਾਂ ਇਹ ਤੁਸੀਂ ਮੇਨ ਕੱਟ ਆਫ ਡੇਟਸ ਜਿਹੜੀਆਂ ਦੱਸੀਆਂ, 131F ਦਾ ਦੱਸਿਆ, ਕੌਣ ਕਰ ਸਕਦਾ ਉਹਦਾ ਦੱਸਿਆ, ਸੋ ਹੋਰ ਕੀ ਇੰਪੋਰਟੈਂਟ ਉਹਨਾਂ ਨੇ ਇਹਦੇ ਵਿੱਚ ਨੋਟਸ ਕੀ ਇਹਦੇ ਵਿੱਚ ਹੈਗੇ ਆ? ਸੋ ਜਿਹੜੀ ਮੈਨੂੰ ਲੱਗਦਾ ਕਿ ਸਭ ਤੋਂ ਜ਼ਿਆਦਾ ਜਿਹੜੀ ਮਾਰ ਖਾਣੀ ਹੈ ਲੋਕਾਂ ਨੇ ਪੈਰਾਲੀਗਲਾਂ ਦੇ ਥਰੂ, ਤੇ ਨਹੀਂ ਲਾਅ ਦਾ ਜਿਹਨੂੰ ਕਲੈਰਿਟੀ ਉਹ ਇਹ ਹੈ ਕਿ ਬਾਰ-ਬਾਰ ਇੱਕ ਵਾਰੀ ਫੇਰ ਦੱਸ ਦਈਏ ਕਿ ਜਿਹੜਾ ਵੀਜ਼ੇ ਤੇ ਆਇਆ ਸੀਗਾ, ਉਹ ਇਸ ਚੀਜ਼ ਦੇ ਵਿੱਚ ਐਲੀਜੀਬਲ ਨਹੀਂ ਹੈਗਾ, ਜਾਂ ਜਿਹਨੂੰ ਪਹਿਲਾਂ ਪੈਰੋਲ ਮਿਲਿਆ ਸੀ ਉਹ ਐਲੀਜੀਬਲ ਨਹੀਂ ਹੈਗਾ। ਭਾਵੇਂ ਉਹ ਬੰਦਾ, ਉਹਨੂੰ 10 ਸਾਲ ਹੋ ਗਏ, 15 ਸਾਲ ਹੋ ਗਏ ਕੱਚਾ ਰਹਿ ਰਿਹਾ। ਹੁਣ ਜਿਹੜੇ R1 ਤੇ ਆਏ ਆ ਗੁਰਦੁਆਰੇ ਥਰੂ, ਜਾਂ ਟੂਰਿਸਟ ਵੀਜ਼ੇ ਤੇ ਆਏ ਸੀਗੇ 10 ਸਾਲ ਪਹਿਲਾਂ, 20 ਸਾਲ ਪਹਿਲਾਂ, ਡਜ਼ ਨਾਟ ਮੈਟਰ। ਜੇ ਤੁਸੀਂ ਪੱਕੇ ਤੌਰ ਤੇ ਵੀਜ਼ੇ ਤੇ I-94 ਲੈ ਕੇ, ਪੇਰੋਲ ਲੈ ਕੇ ਤੁਸੀਂ ਅਮਰੀਕਾ ਦੇ ਵਿੱਚ ਆਏ ਆ, ਤਾਂ ਇਹ ਪ੍ਰੋਗਰਾਮ ਥੱਲੇ ਤੁਸੀਂ ਐਲੀਜੀਬਲ ਨਹੀਂ ਹੈਗੇ। ਭਾਵੇਂ ਤੁਸੀਂ 10 ਸਾਲ ਤੋਂ ਕੱਚੇ ਰਹਿ ਰਹੇ ਹੋ, ਉਹ ਮੈਟਰ ਨਹੀਂ ਕਰਦਾ। ਸੋ ਆਹ ਚੀਜ਼ ਦਾ ਜਿਹੜਾ ਮੇਨ ਧਿਆਨ ਜਿਹੜਾ ਸਾਰਿਆਂ ਨੇ ਰੱਖਣਾ। ਇੱਕ ਠੀਕ ਇਹਦੇ ਹੈ। ਵਿੱਚ ਹੋਰ ਚੀਜ਼ ਆ ਕਿ ਜੇ ਕਿਸੇ ਦੀ ਜਿਹੜਾ ਸਪਾਊਸ ਸੀਗਾ ਜਾਂ ਸਟੈਪ ਪੈਰੈਂਟ ਸੀਗਾ, ਉਹਦੀ ਡੈਥ ਹੋ ਗਈ ਆ, ਅੱਛਾ। ਤਾਂ ਵੀ ਤੁਸੀਂ ਇਹ ਪ੍ਰੋਸੈਸ ਦੇ ਵਿੱਚ ਐਲੀਜੀਬਲ ਹੋ ਸਕਦੇ ਆ। ਮੰਨ ਲਓ ਤੁਸੀਂ ਵਿਆਹ ਕਰਾਇਆ ਸੀਗਾ, ਪਰ ਉਹਨਾਂ ਦੀ 2 ਸਾਲ ਪਹਿਲਾਂ ਡੈਥ ਜਿਹੜੀ ਹੋ ਗਈ ਆ, ਤਾਂ ਵੀ ਤੁਸੀਂ ਜਿਹੜਾ ਇਹ ਪ੍ਰੋਸੈਸ ਦੇ ਵਿੱਚ ਐਲੀਜੀਬਲ ਹੋ ਸਕਦੇ ਆ। ਰਿਕੁਆਇਰਮੈਂਟ ਬਸ ਇਹੀ ਸੀਗੀ ਕਿ ਜੂਨ 17 2024 ਤੋਂ ਪਹਿਲਾਂ ਉਹ ਜਿਹੜਾ ਵਿਆਹ ਹੋਇਆ ਹੋਣਾ ਚਾਹੀਦਾ ਸੀਗਾ। ਸੋ ਇਹ ਤੇ ਕੋਈ ਨਹੀਂ ਹੈਗੀ ਵੀ ਕਿੰਨੇ ਚਿਰ ਦਾ ਵਿਆਹ ਹੋਵੇ, ਚਾਹੇ ਸਾਲ ਨਹੀਂ, ਦਾ ਹੋਇਆ ਹੋਵੇ, 2 ਦਾ, ਜਾਂ ਚੱਲ ਰਿਹਾ ਹੋਵੇ, ਉਹਦਾ ਕੋਈ ਮੈਟਰ ਨਹੀਂ। ਉਹਦਾ ਕੋਈ ਮੈਟਰ ਨਹੀਂ। ਜਿਹਨੇ ਜੂਨ 17 2024 ਨੂੰ ਵਿਆਹ ਕਰਾਇਆ ਵਾ, ਉਹ ਉਹ ਤੋਂ ਗੁੱਡ ਆ। ਪਹਿਲਾਂ ਠੀਕ ਤੇ ਹੈ। ਇਹਦੇ ਵਿੱਚ ਮਤਲਬ ਜੇ ਉਹਨਾਂ ਦੀ ਡੈਥ ਵੀ ਹੋ ਗਈ ਹੈ, ਤਾਂ ਵੀ ਉਹ ਜਿਹੜੇ ਐਲੀਜੀਬਲ ਹੋ ਜਾਊਗੇ। ਓਕੇ। ਇਹਦੇ ਨਾਲ ਉਹਨਾਂ ਨੇ ਕਿਹਾ ਕਿ ਭਾਵੇਂ ਤੁਸੀਂ ਐਲੀਜੀਬਲ ਹੈਗੇ ਆ, ਪਰ ਉਹਨਾਂ ਨੇ ਕਾਫੀ ਸਾਰੇ ਜਿਹੜੇ ਪੋਜ਼ਿਟਿਵ ਫੈਕਟਰ ਦੇਖਣੇ ਆ ਤੁਹਾਨੂੰ, ਤਾਂ ਵੀ ਆਪਣਾ ਜਿਹੜਾ ਕੇਸ ਬਣਾਉਣਾ ਪੈਣਾ, ਕਿਉਂਕਿ ਤੁਸੀਂ ਦੇਖੋ ਹੈਗੇ ਤਾਂ ਵਾਇਓਲੇਸ਼ਨ ਦੀ, ਲਾਅ ਦੀ ਵਾਇਓਲੇਸ਼ਨ 'ਚ ਹੀ ਹੈ, ਹੂੰ। ਤੇ ਤੁਹਾਨੂੰ ਇੱਕ ਕੇਸ ਬਣਾਉਣਾ ਪੈਣਾ ਕਿ ਕਿਉਂ ਤੁਹਾਡਾ ਉਹ ਕੇਸ ਜਿਹੜਾ ਅਪਰੂਵ ਕਰਨ। ਹੂੰ। ਸੋ ਇਹਨੂੰ ਪਹਿਲੀ ਵਾਰੀ ਜਿਹੜਾ ਨਾ ਸਹੀ ਫਾਈਲ ਕਰਿਓ, ਕਿਤੇ ਉਦਾਂ ਹੀ ਛੋਟੀ-ਮੋਟੀ ਖਾਨਾ ਪੂਰਤੀ ਕਰਕੇ ਜਿਹੜਾ ਫਾਈਲ ਨਾ ਕਰ ਲਿਓ। ਗਲਤ ਬੰਦੇ ਕੋਲ ਨਾ ਫਾਈਲ ਕਰ ਲਿਓ ਕਿ ਜਿਹਨੂੰ ਪਤਾ ਨਹੀਂ, ਕਿ ਉਦਾਂ ਹੀ ਕਈ ਵਾਰੀ ਅੱਜ-ਕੱਲ ਬੰਦਾ ਕਹਿੰਦਾ ਚੱਲ ਮੈਂ ਰਿਲੇਟਿਵ ਦੀ ਹੈਲਪ ਕਰ ਦੇਵਾਂ, ਤੇ ਚਾਂਸ ਹੁਣ ਪਤਾ ਨਹੀਂ ਇਹ ਵਨ ਟਾਈਮ ਆ ਕਿ ਇਹਨੂੰ ਟਰੰਪ ਹੋਣਾ ਨੇ ਵੀ ਜਿਹੜਾ ਰੱਖਣਾ ਅੱਗੇ, ਕਿ ਸਿਰਫ ਸ਼ਾਰਟ ਲਿਵਡ ਹੋਣਾ 3-4 ਮਹੀਨੇ ਦੀ ਹੀ ਸਿਰਫ ਗੱਲ ਆ, ਕਿ ਪਹਿਲਾਂ ਹੀ ਇੱਥੇ ਲਾਅ ਸੂਟ ਹੋ ਜਾਣਾ, ਕੁਝ ਨਹੀਂ ਪਤਾ। ਸੋ ਉਹਨਾਂ ਨੇ ਕਿਹਾ ਕਿ ਆਪਾਂ ਇਹਨੂੰ ਡਿਨਾਈ ਕਰ ਸਕਦੇ ਆ, ਮੈਟਰ ਆਫ ਡਿਸਕ੍ਰੈਸ਼ਨ, ਜੇ ਸਾਨੂੰ ਲੱਗੇ ਕਿ ਨਹੀਂ ਅਪਰੂਵ ਕਰਨਾ। ਸੋ ਇਹ ਫਿਰ ਵੀ ਕੋਈ ਏਦਾਂ ਦੀ, ਉਹਨਾਂ ਦੇ ਉੱਤੇ ਹੀ ਆ, ਕੇਸ ਬਾਈ ਕੇਸ ਬੇਸਿਸ ਹੀ ਆ ਫਿਰ ਵੀ। ਸੋ ਇਹ ਗਾਰੰਟੀ ਨਹੀਂ ਹੈਗੀ ਕਿ ਉਹਨਾਂ ਨੇ ਹੂੰ। ਅਪਰੂਵ ਕਰਨਾ, ਭਾਵੇਂ ਤੁਸੀਂ ਜਿਹੜੀ ਰਿਕੁਆਇਰਮੈਂਟ ਉਹ ਮੀਟ ਵੀ ਕਰਦੇ ਆ। ਸੋ ਤੁਹਾਡੀ ਜਿਹੜੀ ਰਿਕੁਐਸਟ ਉਹ ਡਿਨਾਈ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਕਿ ਜੇ ਤੁਸੀਂ ਜਿਹੜੀ ਮੇਨ ਚੀਜ਼ ਸੀ, ਜਿਹਦੇ ਬਾਰੇ ਕਾਫੀ ਸਵਾਲ ਜਵਾਬ ਪੁੱਛਦੇ ਸੀਗੇ ਪਹਿਲਾਂ ਵੀ ਲੋਕੀ, ਤੇ ਸਾਡੇ ਕੋਲ ਜਵਾਬ ਨਹੀਂ ਸੀਗੇ, ਹੂੰ। ਜੇ ਤੁਸੀਂ ਰਿਮੂਵਲ ਪ੍ਰੋਸੀਡਿੰਗ 'ਚ ਹੈਗੇ ਆ, ਕੇਸ ਚੱਲਦੇ ਤੁਹਾਡੇ ਕੋਰਟ ਦੇ ਵਿੱਚ, ਜਾਂ ਤੁਹਾਡੇ ਆਲਰੇਡੀ ਜਿਹੜਾ ਰਿਮੂਵਲ ਆਰਡਰ ਉਹ ਲੱਗ ਗਿਆ, ਡਿਪੋਰਟੇਸ਼ਨ ਤੁਹਾਡੇ ਆਲਰੇਡੀ ਲੱਗ ਗਈ ਹੈ, ਤੁਸੀਂ ਤਾਂ ਵੀ ਇਸ ਲਈ ਕੁਆਲੀਫਾਈ ਕਰ ਸਕਦੇ ਆ। ਪਰ ਸ਼ਰਤ ਇਹ ਹੈ ਕਿ ਤੁਹਾਨੂੰ ਕਾਫੀ ਸਾਰੇ ਸਟੈਪਸ ਜਿਹੜੇ ਆ ਉਹ ਲੈਣੇ ਪਊਗੇ ਇਮੀਗ੍ਰੇਸ਼ਨ ਕੋਰਟ ਦੇ ਨਾਲ। ਹੋ ਸਕਦਾ ਤੁਹਾਨੂੰ ਮੋਸ਼ਨ ਟੂ ਰੀਓਪਨ ਕਰਨੀ ਪਵੇ, ਹੋ ਸਕਦਾ ਤੁਹਾਨੂੰ ਟਰਮੀਨੇਟ ਐਡਮਿਨ ਕਲੋਜ਼ਰ ਲੈਣਾ ਪਵੇ। ਸੋ ਡਿਪੈਂਡਿੰਗ ਤੁਹਾਡਾ ਕੇਸ ਕਿੱਥੇ ਬੋਲਦਾ ਸੀਗਾ, ਸਰਕਿਟ ਕੋਰਟ ਤੋਂ ਡਿਨਾਈ ਹੋਇਆ, ਇਮੀਗ੍ਰੇਸ਼ਨ ਕੋਰਟ ਦੇ ਵਿੱਚ ਆ। ਸੋ ਜਿਹੜੇ ਵੀ ਲੋਕ ਆਪਣੇ ਪ੍ਰੋਸੀਡਿੰਗਸ ਦੇ ਵਿੱਚ ਹੈਗੇ ਆ, ਰਿਮੂਵਲ ਪ੍ਰੋਸੀਡਿੰਗਸ ਦੇ ਵਿੱਚ ਹੈਗੇ ਆ, ਸਿੱਧੇ ਜਿਹੜੀ ਕਲੀਨ ਗੱਲ ਤੁਹਾਡੇ ਸਾਹਮਣੇ ਰੱਖਾਂਗੇ ਕਿ ਕੀ ਹੈ ਕਿ ਕਈ ਵਾਰੀ ਬੰਦਾ ਨਾ ਰਿਮੂਵਲ ਪ੍ਰੋਸੀਡਿੰਗ 'ਚ ਹੁੰਦਾ, ਕੋਰਟ ਕਚਹਿਰੀ ਦੇ ਮਸਲਿਆਂ 'ਚ, ਉਹ ਕੀ ਕਰਦਾ ਕਿ ਵਿਆਹ ਵਾਲੇ ਉਹ ਕਹਿੰਦਾ ਜਿਹੜਾ ਯਾਰ ਫਾਰਮ ਭਰਦੇ ਆ, ਕੋਈ ਫਰੈਜ਼ਨੋ ਆ, ਕੋਈ ਕਿਤੇ ਆ, ਇਹਨਾਂ ਕੋਲ ਫਾਰਮ ਭਰਾ ਲਈਏ, ਇੱਧਰੋਂ ਦੀ ਸਸਤੇ ਪੈਣੇ ਆ ਜਿਹੜਾ। ਪਰ ਉਹ ਇਹ ਹੈ ਕਿ ਜਿਹੜੀ ਰਿਮੂਵਲ ਪ੍ਰੋਸੀਡਿੰਗ ਆ ਉਹ ਨਹੀਂ ਉਹ ਡੀਲ ਕਰ ਸਕਦੇ, ਠੀਕ ਹੈ ਜੀ। ਕੋਰਟ ਨਹੀਂ ਜਾ ਸਕਦੇ ਬੰਦੇ ਨਾ। ਹੂੰ। ਜਿਹੜਾ ਵਕੀਲ ਕੋਰਟ ਨਹੀਂ ਜਾ ਸਕਦਾ, ਜਿਹੜਾ ਡਾਕਟਰ ਹਸਪਤਾਲ ਦੇ ਵਿੱਚ ਲਾਇਸੈਂਸ ਲੈ ਕੇ ਆਪਰੇਸ਼ਨ ਥੀਏਟਰ 'ਚ ਨਹੀਂ ਜਾ ਸਕਦਾ, ਉਹ ਤੁਹਾਡਾ ਕੰਮ ਨਹੀਂ ਕਰ ਸਕਦਾ। ਇਹ ਚੀਜ਼ ਨੂੰ ਯਾਦ ਰੱਖਿਓ। ਸੋ ਜਿਹੜੇ ਵੀ ਰਿਮੂਵਲ ਪ੍ਰੋਸੀਡਿੰਗ ਵਾਲੇ ਜਿਹੜੇ ਹੈਗੇ ਆ, ਉਹ
ਪਹਿਲਾਂ ਤਾਂ ਜਿਹੜੇ ਆਹ ਸਰਵਿਸ ਪ੍ਰੋਵਾਈਡਰ ਆ, ਇਹਨਾਂ ਤੋਂ ਆਪਣਾ ਜਿਹੜਾ ਆਹ ਵਾਲਾ ਕੰਮ ਨਹੀਂ ਕਰਾਉਣਾ ਪੇਰੋਲ ਵਾਲਾ। ਕਿਉਂ? ਕਿਉਂਕਿ ਤੁਹਾਨੂੰ ਐਡੀਸ਼ਨਲ ਸਟੈਪ ਜਿਹੜੇ ਲੈਣੇ ਪੈਣੇ ਆ। ਸਿਰਫ ਜੇ ਉਹਨਾਂ ਨੇ ਤੁਹਾਡੇ ਏਦਾਂ ਹੀ ਧੱਕੇ ਨਾਲ ਅੱਖਾਂ ਬੰਦ ਕਰਕੇ ਫਾਰਮ ਫਾਈਲ ਕਰਤੇ ਨਾ 131F, ਤੇ ਜਿੱਦਾਂ ਤੁਹਾਨੂੰ ਦੱਸਿਆ ਕਿ ਇਹ ਸ਼ਾਰਟ ਲਿਵਡ ਵੀ ਹੋ ਸਕਦਾ, ਟਰੰਪ ਨੇ ਵੀ ਆ ਜਾਣਾ, ਤੁਸੀਂ ਆਪਣਾ ਚਾਂਸ ਜਿਹੜਾ ਉਹ ਗਵਾ ਲੈਣਾ। ਮੇਕ ਇਟ ਕਾਊਂਟ ਬੇਸਿਕਲੀ। ਉਹ ਤੁਸੀਂ ਵਕੀਲ ਕੋਈ ਕਰਨਾ ਵਾ, ਜਿਹੜਾ ਵੀ ਤੁਹਾਡਾ ਵਕੀਲ ਆ, ਜਿਹੜੇ ਮਰਜ਼ੀ ਕੋ ਜਾਓ, ਪਰ ਜਾਓ ਵਕੀਲ ਦੇ ਕੋਲ, ਠੀਕ ਆ, ਜੀ ਜਿਹੜੇ ਰਿਮੂਵਲ ਪ੍ਰੋਸੀਡਿੰਗ ਚ ਆ। ਸੋ ਉਹ ਚੱਕਰ ਚ ਜਿਹੜਾ ਤੁਸੀਂ ਨਹੀਂ ਪੈਣਾ। ਆ ਜਿਹੜੀਆਂ ਚੀਜ਼ਾਂ ਜਿਹੜੀਆਂ 3-4 ਜਿਹੜੀਆਂ ਤੁਹਾਨੂੰ ਦੱਸੀਆਂ, ਇਹਨੂੰ ਜ਼ਰੂਰ ਯਾਦ ਰੱਖਿਓ। ਅਟਾਰਨੀ ਟੇਕੇਣਾ ਜੀ, ਹੁਣ ਰੀਸੈਂਟਲੀ ਆਪਾਂ ਪੀਡੀ ਦਾ ਵੀ ਜ਼ੋਰ ਦੇਖਿਆ। ਜਿਹੜੇ ਇਸ ਸਥਿਤੀ ਦੇ ਵਿੱਚ ਆ, ਵਿਆਹ ਉਹਨਾਂ ਦੇ ਹੋਏ ਆ, ਪੀਡੀ ਵਗੈਰਾ ਜੇ ਕਿਸੇ ਨੂੰ ਮਿਲੀ ਆ, ਉਹ ਵੀ ਇਸ ਦੇ ਵਿੱਚ ਐਲੀਜੀਬਲ ਹੋ ਜਾਣਗੇ, ਉਹਨਾਂ ਨੂੰ ਵੀ ਮੌਕਾ ਮਿਲ ਸਕਦਾ ਆ ਪੀਡੀ ਵਾਲੇ ਦੇ ਵਿੱਚ ਵੀ। ਬਿਲਕੁਲ ਬਿਲਕੁਲ, ਆਪਣਾ ਉਹਨਾਂ ਨੂੰ ਪੀਡੀ ਵਾਲੇ ਦੇ ਵਿੱਚ ਮੌਕਾ ਮਿਲ ਸਕਦਾ, ਜਿਹਨਾਂ ਦੇ ਐਡਮਿਨ ਕਲੋਜ਼ ਹੋਏ ਆ, ਮਤਲਬ ਜਿਹਨਾਂ ਦੇ ਕੇਸ ਚੱਲਦੇ ਵੀ ਆ ਜਾਂ ਜਿਹਨਾਂ ਦੇ ਡਿਨਾਈ ਵੀ ਹੋ ਗਏ ਆ। ਠੀਕ ਉਹ ਹੈ, ਸਾਰਿਆਂ ਨੂੰ ਜਿਹੜਾ ਉਹਨਾਂ ਦਾ ਆਪਸ਼ਨ ਬਣ ਸਕਦੀ ਆ। ਬਸ ਇਹ ਹੈ ਕਿ ਜਿਹਨਾਂ ਦੀਆਂ ਅਪੀਲਾਂ ਪੂਲਾਂ ਫੇਲ ਹੋ ਗਈਆਂ, ਉਹਨਾਂ ਦੇ ਪਹਿਲਾਂ ਸਟੈਪ ਤੁਹਾਨੂੰ ਹੋਰ ਜ਼ਿਆਦਾ ਜਿਹੜੇ ਕਰਨੇ ਪੈ ਸਕਦੇ ਆ, ਕਿਉਂਕਿ ਜਿਹੜਾ ਰਿਮੂਵਲ ਪ੍ਰੋਸੀਡਿੰਗ ਆ ਉਹਨਾਂ ਡੀਲ ਕਰਨਾ ਪੈਣਾ। ਠੀਕ ਹੈ, ਕਹਿਣ ਦਾ ਮਤਲਬ ਇਹ ਹੈ ਕਿ ਜਿਹਦੇ ਰਿਮੂਵਲ ਆਰਡਰ ਹੁੰਦਾ ਵਾ, ਉਹ ਬੰਦਾ ਇੱਥੇ ਗ੍ਰੀਨ ਕਾਰਡ ਨਹੀਂ ਲੈ ਸਕਦਾ। ਰਿਮੂਵਲ ਆਰਡਰ ਨਾਲ ਪਹਿਲਾਂ ਉਹਨੂੰ ਰਫਾ ਦਫਾ ਜਿਹੜਾ ਕਰਨਾ ਪੈਂਦਾ, ਉਹ ਐਡੀਸ਼ਨਲ ਸਟੈਪ ਜਿਹੜੇ ਕਰਨੇ ਪੈ ਜਾਣੇ। ਸੋ ਉਹਨਾਂ ਲੋਕਾਂ ਨੂੰ ਇਹ ਬੇਸਿਕਲੀ ਜਿਹੜਾ ਉਹ ਆ। ਹੁਣ ਸਵਾਲ ਅਗਲਾ ਮੈਂ ਵੀ ਪੁੱਛਣਾ ਸੀ, ਕਿਸੇ ਨੇ ਵੀ ਪੁੱਛ ਲਿਆ ਵੀ ਵਿਆਹ ਦਾ ਯੂਐਸ ਸਿਟੀਜ਼ਨ ਹੋਇਆ ਹੋਵੇ, ਪਰ ਉਹ ਹੁਣ ਤੱਕ ਜੇ ਡਿਵੋਰਸ ਹੋ ਗਿਆ ਆ, ਕੀ ਉਹ ਵੀ ਐਲੀਜੀਬਲ ਆ? ਨਹੀਂ, ਵਿਆਹ ਚੱਲਦਾ ਹੋਣਾ ਚਾਹੀਦਾ ਬੇਸਿਕਲੀ। ਵਿਆਹ ਚੱਲਦਾ, ਡੈਥ ਵਾਲੀ ਐਕਸੈਪਸ਼ਨ ਇਹਨਾਂ ਨੇ ਰੱਖੀ ਹੈ, ਕਿਉਂਕਿ ਉਹ ਬੰਦੇ ਦੇ। ਠੀਕ ਹੈ ਜੀ। ਹਾਂਜੀ, ਆਵਾਜ਼ ਕੱਟ ਗਈ ਸੀ ਅਟਾਰਨੀ ਟੇਕੇਣਾ ਜੀ, ਕੀ ਕਹਿ ਰਹੇ ਸੀਗੇ ਜੀ? ਡਿਵੋਰਸ ਵਾਲੇ ਦਾ ਨਹੀਂ। ਡਿਵੋਰਸ ਵਾਲੇ ਦਾ ਨਹੀਂ। ਠੀਕ ਹੈ ਜੀ, ਨਹੀਂ। ਠੀਕ ਹੈ ਜੀ, ਓਕੇ। ਤੇ ਅਟਾਰਨੀ ਟੇਕੇਣਾ ਜੀ, ਫੀਸ ਵਗੈਰਾ ਕੀ ਆ ਫਿਰ ਇਸ ਦੀ? ਕੀ ਇਹਨਾਂ ਨੇ ਰੱਖਿਆ ਹੈ ਜਿਹੜਾ 131F ਦਾ ਫੀਸ ਦਾ? ਪਹਿਲੇ ਵਾਲਾ ਹੀ ਆ ਜਾਂ ਡਿਫਰੈਂਟ ਆ ਜਾਂ ਕੁਛ ਕਿੱਦਾਂ ਆ? ਇਹਨਾਂ ਨੇ $580 ਜਿਹੜੀ ਇਹਨਾਂ ਦੀ ਫਾਈਲਿੰਗ ਫੀਸ, ਤੇ ਆਨਲਾਈਨ ਹੀ ਇਹ ਜਿਹੜਾ ਫਾਈਲ ਹੋਣਾ ਪੇਪਰ, ਇਹਦੀ ਫਾਈਲਿੰਗ ਆਪਸ਼ਨ ਅਵੇਲੇਬਲ ਨਹੀਂ ਹੈਗੀ। ਓਕੇ, ਠੀਕ ਹੈ। ਇਹਦੇ ਵਿੱਚ ਫੀ ਵੇਵਰ ਨਹੀਂ ਤੁਹਾਨੂੰ ਮਿਲਣਾ, ਮਤਲਬ ਇਨਕਮ ਦਾ ਕੋਈ ਕ੍ਰਾਈਟੇਰੀਆ ਨਹੀਂ। ਫੀਸ ਹੈ ਜਿਹੜੀ $580 ਜਿਹੜੀ ਸਰਕਾਰੀ ਫੀਸ ਆ, ਲੱਗਣੀ ਆ। ਇਹਦੇ ਨਾਲ ਜੇ ਤੁਹਾਨੂੰ ਪੇਰੋਲ ਮਿਲ ਗਿਆ, ਤੇ ਉਸ ਤੋਂ ਬਾਅਦ ਚ ਤੁਸੀਂ ਜਿਹੜਾ ਆਪਣਾ ਵਰਕ ਪਰਮਿਟ ਫਾਈਲ ਕਰ ਸਕਦੇ ਆ ਇਹ ਪ੍ਰੋਗਰਾਮ ਥੱਲੇ। ਤੁਹਾਨੂੰ ਗ੍ਰੀਨ ਕਾਰਡ ਦੀ ਵੇਟ ਕਰਨ ਦੀ ਲੋੜ ਨਹੀਂ ਹੁੰਦੀ। ਤੇ ਜਿਹੜਾ ਵਰਕ ਪਰਮਿਟ ਵਾਲਾ ਹੈਗਾ, ਉਹ ਤੁਸੀਂ ਪੇਪਰ ਫਾਈਲ ਜੇ ਕਰਦੇ ਆ ਤਾਂ $520 ਫੀਸ ਆ। ਜੇ ਤੁਸੀਂ ਆਨਲਾਈਨ ਫਾਈਲ ਕਰਦੇ ਆ ਤੇ $470 ਫੀਸ ਆ। ਸੋ ਜਿਹੜਾ ਟ੍ਰੈਂਡ ਉਹ ਇੱਧਰ ਜਾ ਰਿਹਾ ਕਿ ਪੇਪਰ ਵਾਲਿਆਂ ਨੂੰ ਉਹ ਕਹਿੰਦੇ ਆ ਜ਼ਿਆਦਾ ਫੀਸ ਲਾਓ, ਆਨਲਾਈਨ ਭਰੋ। ਹਾਂਜੀ। ਸੋ ਜਿਹੜਾ $580 ਤੇ $470 ਇਹ ਫੀਸਾਂ ਤੁਹਾਡੀਆਂ ਜਿਹੜੀਆਂ ਹੈਗੀਆਂ ਲੱਗਣੀਆਂ, ਜਿਹੜੀਆਂ ਇਹ ਤਾਂ USCIS ਨੇ ਜਿਹੜੀਆਂ ਫੀਸਿਸ ਲੈਣੀਆਂ ਹੈਗੀਆਂ ਆ, ਉਹਨਾਂ ਦੇ ਫਾਰਮ ਹੀ ਫਿਲ ਕਰਕੇ ਜਿਹੜਾ ਫਾਈਲ ਕਰਨ ਦੇ ਲਈ। ਇਹਦਾ ਮਤਲਬ ਆ ਵੀ ਸਾਰਿਆਂ ਨੂੰ ਫਿਰ USCIS ਦਾ ਅਕਾਊਂਟ ਵੀ ਬਣਾਉਣਾ ਪਊਗਾ, ਤਾਂ ਹੀ ਉਹਦੇ ਥਰੂ ਅਪਲਾਈ ਹੋਊਗਾ। ਜਾਂ ਤੁਹਾਡੇ ਜਿਹੜਾ ਲਾਇਰ ਆ ਉਹਨਾਂ ਦੇ ਕੋਲ ਜਿਹੜਾ ਅਟਰਨੀ ਅਕਾਊਂਟ ਹੁੰਦਾ ਉਹਦੇ ਥਰੂ। ਹਾਂਜੀ, ਜਾਂ ਉਹਦੇ ਥਰੂ, ਜਾਂ ਜੇ ਆਪ ਕਰ। ਠੀਕ ਹੈ ਜੀ, ਓਕੇ। ਇੱਕ ਛੋਟੀ ਜਿਹੀ ਆਪਾਂ ਬ੍ਰੇਕ ਲੈ ਲੈਂਦੇ ਹਾਂ, ਫਿਰ ਆਪਾਂ ਦੁਬਾਰਾ ਵਾਪਸ ਆਉਂਦੇ ਹਾਂ। ਪੈਰੋਲ ਇਨ ਪਲੇਸ ਜਿਹੜਾ 10 ਸਾਲ ਦਾ ਗ੍ਰੀਨ ਕਾਰਡ ਦਾ ਰਾਹ ਆ, ਜੇ ਤੁਹਾਡਾ ਵਿਆਹ ਹੋਇਆ ਆ US ਸਿਟੀਜ਼ਨ ਦੇ ਨਾਲ, ਤੁਸੀਂ ਇੱਥੇ ਬਾਰਡਰ ਟੱਪ ਕੇ ਆਏ ਸੀ, ਸੋ ਉਸ ਨੂੰ ਲੈ ਕੇ ਆ। ਇੱਕ ਜਾਣ ਤੋਂ ਪਹਿਲਾਂ ਇਹ ਦੱਸਿਓ ਵੀ ਡਜ਼ ਨਾਟ ਮੈਟਰ ਬਾਰਡਰ ਕੈਨੇਡਾ ਵਾਲਾ ਟੱਪਿਆ ਕਿ ਮੈਕਸੀਕੋ ਵਾਲਾ, ਪਰ ਇਹ ਜਿਹੜੀਆਂ ਸ਼ਰਤਾਂ ਜਿਹੜੀਆਂ ਆ ਉਹ ਸਾਰਿਆਂ ਦੇ ਲਈ ਉਹ ਬਰਾਬਰ ਹੀ ਆ। ਬਿਲਕੁਲ ਠੀਕ ਹੈ ਜੀ। ਇੱਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਮੁੜਦੇ ਆ ਤੇ ਗੱਲਬਾਤ ਨੂੰ ਆਪਾਂ ਇਦਾਂ ਹੀ ਜਾਰੀ ਰੱਖਾਂਗੇ ਅਟਾਰਨੀ ਜੇ ਟੇਕੇਣਾ ਹੋਣਾ ਦੇ ਨਾਲ, ਜਿਹੜਾ ਸਪੈਸ਼ਲ ਪੈਰੋਲ ਇਨ ਪਲੇਸ ਜੋ ਕਿ 19 ਤਰੀਕ ਤੋਂ ਸ਼ੁਰੂ ਹੋਣ ਜਾ ਰਿਹਾ ਆ, ਉਸ ਬਾਰੇ ਚਰਚਾ ਚੱਲ ਰਹੀ ਹੈ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਇਮੀਗ੍ਰੇਸ਼ਨ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਮੇਰੇ ਨਾਲ ਯੂਐਸ ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਕੈਣਾ ਜੀ। ਅਟਾਰਨੀ ਟਿਕੈਣਾ ਜੀ, ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਮੈਂ 1 ਮਿੰਟ ਲਾਉਂਗਾ, ਜ਼ਿਆਦਾ ਨਹੀਂ ਮੈਂ ਟਾਈਮ ਜ਼ਰੂਰ। ਲਾਉਂਗਾ। ਤੇ ਇੱਕ ਨਾ ਪਿਛਲੀ ਵਾਰੀ ਸਾਨੂੰ ਕਾਲਰ ਨੇ ਕਾਲ ਕੀਤੀ ਸੀਗੀ, ਬੰਦੇ ਨੇ, ਹੂੰ। ਤੇ ਆਪਣੀ ਆਡੀਅנס ਨੂੰ ਦੱਸ ਦਈਏ, ਤੇ ਬੰਦਾ ਨਾ ਝੂਠਾ ਸੀਗਾ। ਸੋ ਕੀ ਸੀਗਾ ਕਿ ਜਿਹੜੀ ਕਾਲ ਸੀਗੀ ਉਹ ਵਾਇਰਲ ਵੀ ਬੜੀ ਹੋਈ ਟਿਕਟੌਕ ਟੁਕਟਰ ਤੇ, ਉਹਨੂੰ ਐਡਿਟ ਕਰਕੇ ਕਈ ਕੁਛ ਉਹਦਾ ਬਣਾਇਆ ਗਿਆ। ਠੀਕ ਹੈ। ਸੋ ਕੀ ਸੀਗਾ ਕਿ ਬੰਦੇ ਨੇ ਆਪਣੀ ਜਿਹੜੀ ਸੀਗੀ ਤਰੀਕ ਮਿਸ ਕਰਤੀ ਸੀ ਪੁਰਾਣੇ ਵਕੀਲ ਦੇ ਥਰੂ, ਹੂੰ ਹੂੰ ਤੇ ਕੋਰਟ ਦੀ ਰਿਜੈਕਸ਼ਨ ਆ ਗਈ, ਉਹਨੂੰ ਆਰਡਰ ਰਿਮੂਵ ਕਰਤਾ। ਹੂੰ ਸੋ ਜਿਹੜੇ ਹੁਣ ਵੀਡੀਓ ਕਾਪੀ ਕਰਦੇ ਨਾ, ਆਹ ਵਾਲੀ ਪਲੀਜ਼ ਵੀਡੀਓ ਜ਼ਰੂਰ ਕਾਪੀ ਕਰਿਓ, ਤਾਂ ਕਿ ਇਹ ਜਿਹੜੀ ਮੈਸੇਜ ਜਿਹੜਾ ਜਾਵੇ, ਜਿਹਨਾਂ ਤੱਕ ਵੀ ਰਿਐਲਿਟੀ ਜਾਣਾ ਪਤਾ ਲੱਗ ਚਾਹੀਦਾ, ਜੇ। ਠੀਕ ਰਿਐਲਿਟੀ ਹੈ। ਪਤਾ ਲੱਗੇ। ਹੂੰ ਸੋ ਕੀ ਸੀਗਾ ਕਿ ਉਹਨੂੰ ਰਾਈਟਿੰਗ ਦੇ ਵਿੱਚ ਆਪਾਂ ਦੱਸਿਆ ਕਿ ਭਾਈ ਤੇਰੀਆਂ 2 ਆਪਸ਼ਨਾਂ ਵਾ, ਕਿਉਂਕਿ ਜਦੋਂ ਹੁਣ ਤੁਹਾਨੂੰ ਦੇਖੋ 30 ਦਿਨ ਦੀ ਤੁਹਾਨੂੰ ਉਹ ਡੈਡਲਾਈਨ ਦਿੰਦੇ ਆ ਇਮੀਗ੍ਰੇਸ਼ਨ ਕੋਰਟ ਵਾਲੇ,
ਤੇ ਉਹਦੇ ਵਿੱਚ ਤੁਸੀਂ ਪਹਿਲਾਂ ਦੇਖੋ ਕਿ ਬੰਦਾ ਤੁਹਾਨੂੰ ਕਿਹੜੇ ਮੌਕੇ ਤੇ ਕੰਟੈਕਟ ਕਰ ਰਿਹਾ, ਕਿ ਉਹ 10 ਦਿਨ ਪਹਿਲਾਂ ਕਰ ਰਿਹਾ, ਕਿ ਉਹ ਤੁਹਾਨੂੰ 7 ਦਿਨ ਪਹਿਲਾਂ ਡੈਡਲਾਈਨ ਤੋਂ ਕੰਟੈਕਟ ਕਰ ਰਿਹਾ। ਤੇ ਬੰਦੇ ਨੂੰ ਦੋਨੋਂ ਆਪਸ਼ਨਾਂ ਦਿੱਤੀਆਂ ਕਿ ਪਹਿਲੀ ਆਪਸ਼ਨ ਹੈਗੀ BIA ਦੀ, ਅਪੀਲ ਕਰਦੇ ਆਪਣਾ ਰਾਈਟ ਪ੍ਰੀਜ਼ਰਵ ਕਰ ਲਾ। ਤੇ ਸਾਨੂੰ ਨਹੀਂ ਪਤਾ ਕਿ ਕੇਸ ਗੱਲੋਂ ਉਹਨੂੰ ਰਿਪੋਰਟ ਜਿਹੜਾ ਕੀਤਾ, ਫਾਈਲਾਂ ਕੋਈ ਖੜੇ ਪੈਰ ਨਹੀਂ ਨਿਕਲ ਜਾਂਦੀਆਂ, ਉਹ ਫਾਈਲਾਂ ਦੇ ਆਉਣ ਨੂੰ ਟਾਈਮ ਲੱਗਦਾ, ਉਹ ਟਾਈਮ ਦੇ ਵਿੱਚ ਤੁਸੀਂ 30 ਡੇ ਦੀ ਜਿਹੜੀ ਡੈਡਲਾਈਨ ਆ ਉਹ ਲੂਜ਼ ਕਰ ਸਕਦੇ ਆ। ਦੂਸਰੀ ਜਿਹੜੀ ਉਹਨੂੰ ਆਪਸ਼ਨ ਨਾਲ ਹੀ ਉਸੇ ਈਮੇਲ ਦੇ ਵਿੱਚ ਲਿਖ ਕੇ ਦਿੱਤੀ ਕਿ ਮੋਸ਼ਨ ਟੂ ਰੀਓਪਨ ਜਿਹੜੀ ਤੇਰੀ ਹੋ ਸਕਦੀ ਹੈ, ਉਹਦੀ ਵੀ 90 ਦਿਨ ਦੀ ਉਹਨੂੰ ਡੈਡਲਾਈਨ ਦੱਸੀ। ਦੋਨਾਂ ਦੇ ਉਹਨੂੰ ਪ੍ਰਾਈਸ ਦੱਸੇ ਬੰਦੇ ਨੂੰ। ਇਹ ਬੰਦੇ ਨੇ ਜਿਹੜਾ ਪਹਿਲਾ ਉਹਦਾ ਕੰਟਰੈਕਟ ਸੀਗਾ ਉਹ ਸੀਗਾ 10,000 ਦਾ BIA ਦੀ ਡੈਡਲਾਈਨ ਵਾਲਾ। ਇਹਨੇ ਹੁਣ ਪਿਛਲੀ ਵਾਰੀ ਕਾਲ ਕੀਤਾ ਕਿ ਕਾਲ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ। ਇਹਨੇ ਪਹਿਲੀ ਗੱਲ ਤਾਂ ਜਿਹੜਾ ਨਾ BIA ਦੀ ਆਪਾਂ ਅਪੀਲ ਫਾਈਲ ਕੀਤੀ ਸੀ, ਉਹਦੇ ਨਹੀਂ ਮੈਨੂੰ ਪੈਸੇ ਪੂਰੇ ਦਿੱਤੇ, ਉਹਦੇ $7,000 ਦਿੱਤੇ ਆ, ਉਹਦੇ ਵਿੱਚੋਂ ਦੀ ਇਹਨੇ ਪੈਸੇ ਜਿਹੜੇ ਖਾਲੇ ਸੀਗੇ। ਜਿੱਦਾਂ ਇਹਨੇ ਪਹਿਲੇ ਵਕੀਲ ਨਾਲ ਕੀਤਾ ਉਦਾਂ ਇਹਨੇ ਸਾਡੇ ਨਾਲ ਕੀਤਾ। ਉਸ ਤੋਂ ਬਾਅਦ ਇੰਨੀਆਂ ਕਿ ਈਮੇਲਾਂ ਇਹਦੇ ਸਾਡੇ ਕੋਲ ਹੈਗੀਆਂ ਸਾਰੀਆਂ ਕਿ ਮੋਸ਼ਨ ਟੂ ਰੀਓਪਨ ਕਰ ਲਾ। ਉਹ ਜਿਹੜੀ ਡੈਡਲਾਈਨ ਦੇ ਵਿੱਚ ਹੀ ਇਹਨੂੰ ਕਈ ਵਾਰੀ ਜਿਹੜਾ ਕੰਟੈਕਟ ਕੀਤਾ, ਇਹ ਗਾਇਬ ਹੋ ਗਿਆ ਬੰਦਾ। ਠੀਕ ਹੈ, ਕਾਲਸ, ਈਮੇਲਸ, ਹਰੇਕ ਚੀਜ਼ ਦਾ ਜਿਹੜਾ ਰਿਕਾਰਡ ਆ। ਇਹ ਹੁਣ ਮੈਨੂੰ ਪਤਾ ਨਹੀਂ ਇਹਨੇ ਆਪ ਇਹ ਕੀਤਾ ਕਿ ਇਹਨੇ ਕਿਸੇ ਦੇ ਆਖੇ ਇਹ ਲੱਗਿਆ, ਆਈ ਡੋਨਟ ਨੋ, ਡੋਂਟ ਕੇਅਰ। ਪਰ ਕੀ ਹੈ ਕਿ ਜਿਹੜਾ ਝੂਠ, ਜਿਹੜੀ ਮਿਸ ਇਨਫੋਰਮੇਸ਼ਨ ਹੈ ਕਿ ਇਦਾਂ ਨਹੀਂ ਇਦਾਂ ਕਰਨਾ ਚਾਹੀਦਾ, ਇਹ ਤਾਂ ਮੈਂ ਕਿਹਾ ਹੁਣ ਆਪਾਂ ਜਿਹੜੇ ਕਮਿਊਨਿਟੀ ਨੂੰ ਪ੍ਰੋਸੀਜਰ ਸਿਖਾਏ ਆ, ਇਹ ਮੈਂ ਕਿਹਾ ਮੈਨੂੰ ਕਾਨੂੰਨ ਪੜ੍ਹਾਉਣ ਦੇ ਕਿ ਇਦਾਂ ਕਰਨਾ ਚਾਹੀਦਾ ਜਾਂ ਉਦਾਂ ਕਰਨਾ ਚਾਹੀਦਾ, ਤੇ ਗਲਤ ਕੀਤਾ। ਤੇ ਵਕੀਲ ਇਹਦਾ ਕੋਈ ਹੈਗਾ, ਉਹ ਗਾਲਾਂ ਗੂਲਾਂ ਵੀ ਜਿਹੜੀਆਂ ਕੱਢੀ ਜਾਂਦਾ, ਡੈਫਾਮੇਟਰੀ ਜਿਹੜਾ ਕੰਟੈਂਟ ਆਪਣਾ ਪਬਲਿਸ਼ ਕਰ ਰਿਹਾ। ਤੇ ਇਹ ਜਿਹੜੀ ਹੈਗੀ ਸਰੇਆਮ ਡੈਫਾਮੇਸ਼ਨ ਆ। ਇਹ ਮੈਂ ਕਿਹਾ ਲੋਕਾਂ ਨੂੰ ਲੱਗਦਾ ਹੀ ਹੁੰਦਾ, ਇਹ ਅਲਟੀਮੇਟਲੀ ਨਾ US ਆ ਜਿਹੜਾ, ਇਹ ਰੂਲ ਰੈਗੂਲੇਸ਼ਨ ਦਾ ਜਿਹੜਾ ਦੇਸ਼ ਆ। ਤੇ ਉਹਨੇ ਵਿੱਚ ਪਹਿਲਾਂ ਬੜਾ ਕਿਹਾ, ਕਹਿੰਦਾ ਇਦਾਂ ਤੂੰ ਤੇਰੇ ਸਵੈਟ ਆ ਜਾਂਦਾ, ਕੋਰਟ 'ਚ ਸਟਟਰ ਕਰਦਾ, ਹਰੇਕ ਚੀਜ਼ ਦਾ ਆਪਣੇ ਕੋਲ ਸਕਰੀਨਸ਼ਾਟ ਆ, ਹਰੇਕ ਚੀਜ਼ ਦੀ ਰਿਕਾਰਡਿੰਗ ਆ। ਤੇ ਕਹਿਣਾ ਨਹੀਂ ਪਹਿਲਾਂ ਪਰ ਮੈਂ ਸੀਗਾ, ਪਰ ਹੁਣ ਇਹ ਹੈ ਕਿ ਇਹ ਕਲੀਅਰ ਜਿਹੜੀ ਡੈਫਾਮੇਸ਼ਨ ਆ, ਤੇ ਡੈਫਾਮੇਸ਼ਨ ਬਾਰੇ ਮੈਂ ਜਿਹੜਾ ਉਹਦੇ ਵੀ ਆ ਰਿਹਾ ਖਿਲਾਫ। ਤੇ ਜਿਹੜਾ ਇਹ ਬੰਦਾ ਸੀਗਾ ਜਿਹਨੇ ਝੂਠ ਇਹ ਬੋਲਿਆ ਵਾ, ਮੇਰਾ ਵੀਰ ਤੂੰ ਤਾਂ ਯਾਰ ਛੋਟਾ ਜਿਹਾ ਕਲਾਇੰਟ ਆ, ਤੇਰੇ ਕੋਲ 7-3 ਨਹੀਂ ਦੇ ਹੋਏ, ਤੂੰ ਆਪਣੀ ਪੋਜੀਸ਼ਨ ਸਹੀ ਕਰ ਲਾ, ਤੂੰ ਨਾ ਐਵੇਂ ਕਿਤੇ ਵਿੱਚ ਪਿਸਿਆ ਜਾਈ, ਜਿਹੜੀ ਸਹੀ ਆ ਉਹ ਪਾਲਾ, ਠੀਕ ਆ। ਤੇ ਇਹ ਫਰਾਡ ਜਿਹੜਾ ਹੋ ਜਾਣਾ, ਤੇ ਪਹਿਲਾਂ ਇਨਵੈਸਟੀਗੇਟ ਕਰੀਦਾ ਹੁੰਦਾ ਕਿਸੇ ਦੀ ਨਾ ਆਨਲਾਈਨ ਰੈਪੂਟੇਸ਼ਨ ਨੂੰ ਡੈਮੇਜ ਕਰਨ ਤੋਂ ਪਹਿਲਾਂ। ਤੇ ਇਹ ਜਿਹੜਾ ਐਵੇਂ ਝੂਠਾਂ ਦੇ ਬੇਸ ਤੇ ਜਿਹੜਾ ਹੁਣ ਕਰਨਾ, ਇਹ ਸਾਰਾ ਜਿਹੜਾ ਇੱਕ ਡੈਫਾਮੇਸ਼ਨ ਦਾ ਜਿਹੜਾ ਲਾਅ ਸੂਟ ਆ, ਇਹ ਆਪਣਾ ਜਿਹੜਾ ਕਰਨ ਜਾ ਰਿਹਾ ਲਾਈਵ, ਇਹ ਜਿਹੜਾ ਹੋਊਗਾ ਹੁਣ ਕੋਰਟ ਹੁਣ ਇਹ ਫੈਸਲਾ ਕਰੂਗਾ ਕਿ ਕੌਣ ਸੱਚਾ ਤੇ ਕੌਣ ਝੂਠਾ ਵਾ। ਠੀਕ ਹੈ। ਤੇ ਆਪਣੇ ਕੋਲ ਤਾਂ ਈਮੇਲਾਂ ਸਾਰੀਆਂ ਪਈਆਂ, ਗੁੱਡ ਥਿੰਗ ਇਸ ਕੀ ਸਾਰਾ ਕੁਝ ਡਾਕੂਮੈਂਟਡ ਆ। ਤੇ ਹੁਣ ਜਿਹੜਾ ਲੋਕਾਂ ਨੂੰ ਦੱਸਿਆ ਗਿਆ ਕਿ ਬਈ ਇਹਨੂੰ ਪਤਾ ਨਹੀਂ ਏਦਾਂ ਕਰਨਾ ਚਾਹੀਦਾ ਸੀਗਾ, ਕਹਿੰਦਾ ਕਿ ਫੁੱਦੂ ਆ, ਏਦਾਂ ਉਦਾਂ, ਏਦਾਂ ਦੇ ਤਾਂ ਇਹਨੇ ਅੱਖਰ ਜਿਹੜੀ ਸ਼ਬਦਾਵਲੀ ਇਹਨੇ ਵਰਤੀ ਹੈ ਹਨਾ। ਇਹ ਸਾਰੀ ਜਿਹੜੀ ਚੀਜ਼ ਆ ਹੁਣ ਇਹ ਹੈ ਕਿ ਮੇਰਾ ਵੀਰ ਹੁਣ ਉਹਨੂੰ ਕਰ ਲਈ ਡਿਫੈਂਡ ਹੈ ਨਾ ਕਿੱਦਾਂ ਵਾ। ਤੇ ਮੇਰੇ ਕੋਲ ਤਾਂ ਰਾਈਟਿੰਗ ਦੇ ਵਿੱਚ ਹੈਗਾ ਜਿਹੜਾ ਹੁਣ ਤੂੰ ਝੂਠ ਝਾਠ ਬੋਲਿਆ ਵਾ ਸਾਰਾ ਕਈ ਕੁਛ। ਤੇ ਮੈਂ ਇਹਨੂੰ ਪਹਿਲਾਂ ਵੀ ਕਿਹਾ ਸੀ, ਮੈਂ ਕਿਹਾ ਹਟ ਜਾ ਆਪਣੀ ਲੇਨ 'ਚ ਰਹਿ, ਤੇ ਨਹੀਂ ਹਟਿਆ। ਤੇ ਇਹ ਹੈ ਕਿ ਜਦੋਂ ਬੰਦੇ ਦੀ ਚੜ੍ਹਾਈ ਹੁੰਦੀ ਹੋਵੇ ਨਾ, ਕਿ ਛੋਟਾ ਜਿਹੜਾ ਆਪਣਾ ਇਹ ਹੈ ਕਿ ਪਹਿਲਾਂ ਮੇਰੇ ਫਾਲੋਅਰ ਦਾ ਕੰਟੈਂਟ ਦੇਖ ਤੇ ਆਪਣੇ ਦੀ ਜਿਹੜੀ ਦੇਖ, ਕਿ ਆਪਣਾ ਸਿੱਕਾ ਚਮਕਾਉਣ ਲਈ ਹੈ ਕਿ ਆਪਣੀ ਲੇਨ 'ਚ ਰਹਿ ਸਕਦਾ ਸੀ। ਮੈਂ ਕਈ ਵਾਰੀ ਗਿਆ, 2-3 ਵਾਰੀ ਮੈਂ ਰਿਸਪੌਂਸ ਨਹੀਂ ਕੀਤਾ, ਇਗਨੋਰ ਕੀਤਾ। ਪੋਸਟਾਂ ਇਹਨੇ ਕਈ ਵਾਰੀ ਕਰ ਦੇਣੀਆਂ, ਮੈਂ ਪੋਸਟਾਂ ਨਹੀਂ ਕੀਤੀਆਂ, ਮੈਂ ਕਹਿਣਾ ਚੱਲ ਕੋਈ ਨਹੀਂ ਆਪਣੇ ਕਰੀ ਜਾਂਦਾ। ਪਹਿਲਾਂ ਤਾਂ ਫਨ ਐਂਡ ਗੇਮ ਸੀਗਾ ਸਾਰਾ ਕੁਝ, ਤੇ ਹੁਣ ਜਿਹੜਾ ਝੂਠ ਦੇ ਬੇਸ ਤੇ ਜਿਹੜਾ ਫਨ ਐਂਡ ਗੇਮ ਨੂੰ ਤਾਂ ਚਲੋ ਆਪਾਂ ਵੀ ਨਹੀਂ ਕਹੀਦਾ, ਆਨਲਾਈਨ ਜਿਹੜੀ ਚੀਜ਼ ਆ ਤੇ ਕਈ ਕੁਝ ਜਿਹੜਾ ਚੱਲਦਾ ਰਹਿੰਦਾ ਹੈ ਨਾ। ਪਰ ਹੁਣ ਇਹ ਹੈ ਕਿ ਜਿਹੜਾ ਤੁਸੀਂ ਜਦੋਂ ਝੂਠ ਬੋਲਦੇ, ਇਨਵੈਸਟੀਗੇਸ਼ਨ ਦੀ ਵੀਡੀਓ ਜਿਹੜੀ ਸੀਗੀ ਉਹ ਕੱਟ ਕੇ ਪਾਤੀ ਅੱਧੀ ਹੈ ਨਾ ਆਪਣੇ ਇੱਕ ਲੈਵਲ ਤੇ, ਉਹਨੂੰ ਕੱਟ ਸ਼ਾਟ ਜਿਹੜਾ ਕਰਤਾ, ਉਹ ਸਾਰਾ ਜਿਹੜਾ ਮੈਂ ਆਲਰੇਡੀ ਲਾਇਰਸ ਨਾਲ ਡਿਸਕਸ ਕਰ ਚੁੱਕਿਆ। ਹਰੇਕ ਚੀਜ਼ ਜਿਹੜੀ ਡੈਫਾਮੇਟਰੀ ਆ, ਤਾਂ ਇਹ ਹੈ ਕਿ ਡੈਫਾਮੇਟਰੀ ਆ, ਉਹਨੂੰ ਹੁਣ ਮੇਰਾ ਵੀਰ ਏਦਾਂ ਵਾ ਕਿ ਉਹ ਲੱਭ ਵਕੀਲ ਆਪਣਾ ਕਿੱਦਾਂ ਵਾ, ਕੀ ਕਰਨਾ ਵਾ, ਤੇ ਬਾਕੀ ਦੇਖਦੇ ਆ ਕਿੱਦਾਂ ਹੈ ਨਾ। ਜਿਹੜਾ ਮੇਰੇ ਹੁਣ ਬਿਜ਼ਨਸ ਜਿਹੜਾ ਉਹਨਾਂ ਰੈਪੂਟੇਸ਼ਨ ਆਨਲਾਈਨ ਇਫੈਕਟ ਹੋਈ ਆ, ਉਹ ਸਾਰੀ ਚੀਜ਼ ਜਿਹੜੀ ਸੀਗੀ ਝੂਠਾਂ ਦੇ ਬੇਸ ਤੇ ਜਿਹੜੀ ਇਕੱਠੀ ਹੋਈ ਆ। ਤੇ ਜਿਹੜਾ ਮੇਰਾ ਵੀਰ ਕਲਾਇੰਟ ਸੀਗਾ, ਉਹ ਮੇਰਾ ਵੀਰ ਤੈਨੂੰ ਮੈਂ ਸਿੱਧਾ ਹੀ ਕਹਿਣਾ ਕਿ ਤੂੰ ਕਰ ਲਾ ਵਾਪਸ, ਤੇਰੇ ਕੋਲ ਤਾਂ ਭਰਾਵਾ ਪੈਸੇ ਵੀ ਨਹੀਂ ਹੋਣੇ ਕਰਨ ਦੇ ਹਨਾ। ਝੂਠ ਨਾ ਬੋਲ, ਤੇ ਜੋ ਸਹੀ ਆ ਉਹ ਕੰਮ ਕਰ, ਕਿਤੇ ਐਵੇਂ ਨਾ ਤੂੰ ਪੀਸਿਆ ਜਾਏ ਵਿੱਚ ਵਿਚਾਲੇ, ਤੇ ਜਿਹੜਾ ਹੈਗਾ ਉਹ ਤੋਂ ਵੀ ਜਾਂਦਾ ਲੱਗੂਗਾ। ਤੇ ਇਹੀ ਕਹਿਣਾ ਸੀਗਾ ਜੀ। 15 ਮੈਂ ਕਿਹਾ ਮੈਂ 5 ਮਿੰਟ ਦੀ ਇਹਨਾਂ ਨੂੰ ਟੈਨਸ਼ਨ ਜਿਹੜੀ ਦੇਣੀ ਸੀਗੀ, ਇਹ ਤੋਂ ਵੱਧ ਨਹੀਂ ਮੈਂ ਟੈਨਸ਼ਨ ਦੇਣੀ। ਪਹਿਲਾਂ ਵੀ ਨਹੀਂ ਮੈਂ ਕਦੀ ਇਹਨਾਂ ਦਾ ਨਾਂ ਲਏ ਨਾ ਟੈਗ ਕੀਤੇ ਆ ਉਹ। ਸੋ ਇਹ ਹੈ ਕਿ ਤੁਸੀਂ ਦੇਖੋਗੇ ਇਹ ਟੈਗ ਕਰਕੇ ਏਦਾਂ ਤੁਹਾਡੇ ਹੁਣ ਮੋਰੇ, ਮੈਂ ਕਿਹਾ ਸਾਨੂੰ ਤਾਂ 4-5 ਸਾਲ ਹੋ ਗਏ ਵਿਚਰਦੇ ਹੋਏ, ਲੋਕਾਂ ਦੀ ਹੈਲਪ ਕਰਕੇ ਇੱਥੇ ਤੱਕ ਪਹੁੰਚੇ, ਜਿਹੜੇ ਕਰੀਅਰ ਬਣਾਏ ਆ ਹਨਾ। ਐਡਵਾਈਸ ਜਿਹੜੀ ਦਿੱਤੀ ਮੈਂ ਕਿਹਾ ਹੁਣ ਦੀ ਦਿੱਤੀ, ਕਿਤੇ ਜਾਓ ਕਿਹੜਾ ਟੌਪਿਕ ਨਹੀਂ, ਫਾਰਮਾਂ ਤੋਂ ਲੈ ਕੇ ਫੀਸ ਤੋਂ ਲੈ ਕੇ ਮੈਂ ਕਿਹਾ ਹਰੇਕ ਚੀਜ਼ ਜਿਹੜੀ ਦੱਸੀ ਹੈ। ਤੇ ਮੈਂ ਕਿਹਾ ਇਹ ਹੈ ਕਿ ਐਵੇਂ ਨਾ ਕਿਤੇ ਹਰੇਕ ਦੇ ਅੱਗੇ ਪਿੱਛੇ ਲੱਗ ਕੇ ਉਹ ਜਿਹੜੇ ਕਰਦਿਆ ਕਰੋ। ਇਹ 4 ਮਿੰਟ ਦੀ ਜਿਹੜੀ ਫੇਮ ਹੁੰਦੀ ਆ, ਤੇ ਕੁਛ ਨਹੀਂ ਇਹਦੇ ਵਿੱਚ ਹੋਰ ਜਿਹੜਾ ਹੁੰਦਾ। ਅਲਟੀਮੇਟਲੀ ਕੀ ਹੈ ਕਿ ਹਾਰਡ ਵਰਕ, ਕੰਸਿਸਟੈਂਸੀ ਜਿਹੜਾ ਉਹਦੇ ਨਾਲ ਹੀ ਬੰਦਾ ਜਿਹੜਾ ਅੱਗੇ ਜਿਹੜਾ ਵੱਧਦਾ। ਬਿਲਕੁਲ ਠੀਕ ਹੈ।
ਤੇ ਜੀ। ਇਹਦਾ ਹੁਣ ਮੇਰਾ ਵੀਰ ਇਹਦਾ ਕਰੋ ਕਲਿੱਪ, ਇਹਦਾ ਜਿਹੜਾ ਕੱਟ, ਇਹ ਫਿਰ ਪੁੱਜਦਾ ਕਰੋ ਜਿਹਨਾਂ ਕੋਲ ਪੁੱਜਦਾ ਕਰਨਾ ਸੀਗਾ। ਸੋ ਇਹ ਜਿਹੜਾ ਮੈਸੇਜ ਦੇਣਾ ਸੀਗਾ ਹਫਤੇ ਦੇ ਵਿੱਚ ਮੈਂ ਵੀ ਦੇ ਸਕਦਾ ਹੈਗਾ। ਮੈਂ ਕਿਹਾ ਚੱਲ ਇਹ ਹੁਣ ਜਦੋਂ ਆਊਗਾ ਸ਼ੋਅ ਉਦੋਂ ਹੀ ਜਿਹੜਾ ਮੈਸੇਜ ਦਊਂਗਾ। ਤੇ ਟਿਕਟੌਕ ਟੁਕਟੌਕ ਵਾਲਾ ਜਿਹੜਾ ਸੀਗਾ ਕਿ ਵਾਰ ਆਫ ਵਰਡਸ ਹੈ ਨਾ, ਹੁਣ ਵਾਰ ਆਫ ਵਰਡਸ ਨਹੀਂ ਇਹ ਰਹੇ, ਇਹ ਵੱਧ ਗਿਆ ਕੰਮ। ਹੂੰ। ਕਈ ਵਾਰੀ ਨਾ ਸਾਰੇ ਜਾਣੇ ਸੋਚਦੇ ਆ ਵੀ ਖੌਰੇ ਆਨਲਾਈਨ ਬੋਲ ਕੇ 4 ਗਾਲਾਂ ਕੱਢ ਕੇ ਜਾਂ ਇਦਾਂ ਕਰਕੇ, ਜਿੱਦਾਂ ਤੁਸੀਂ ਫੇਮ ਦੀ ਗੱਲ ਕੀਤੀ, ਉਹ ਤਾਂ ਮਿਲ ਜੂ। ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਅਮਰੀਕਾ ਦੇ ਵਿੱਚ, ਜਿੱਦਾਂ ਤੁਸੀਂ ਦੱਸਿਆ ਵੀ ਰੂਲ ਆਫ ਦਾ ਲਾ ਆ, ਲੈਂਡ ਆਫ ਦਾ ਲਾ ਆ, ਉਹਦੇ ਵਿੱਚ ਜੇ ਤੁਸੀਂ ਕੁਝ ਬੋਲਦੇ ਆ, ਕੁਝ ਕਹਿੰਦੇ ਆ, ਉਹਦੇ ਵਿੱਚ ਤੁਹਾਨੂੰ ਉਹਦਾ ਜਵਾਬ ਵੀ ਜਿਹੜਾ ਉਸ ਦੇ ਵਿੱਚ ਦੇਣਾ ਪੈਂਦਾ ਆ। ਤੇ ਅਦਾਲਤਾਂ ਇਸੇ ਕੰਮ ਨੂੰ ਬੈਠੀਆਂ। ਟਿਕਟੌਕ ਦੇ ਉੱਤੇ 2-4 ਫਾਲੋਵਰ ਜਾਂ 5-6 ਜਾਂ ਚਲੋ 10-12 ਹੋਣਗੇ, ਜਿੰਨੇ ਵੀ ਆ, ਉਹਦੇ ਹਿਸਾਬ ਦੇ ਨਾਲ ਤੁਸੀਂ ਉਹਨਾਂ ਦੀ ਹਵਾ 'ਚ ਆ ਕੇ ਕੋਈ ਗੱਲਾਂ ਜਿਹੜੀਆਂ ਕਰ ਜਾਂਦੇ ਆ, ਜਾਂ ਕਿਸੇ ਦੇ ਕਹੇ ਆ ਕੇ ਇੱਥੇ ਡੀਫੇਮ ਕਰਨ ਦੀ ਕੋਸ਼ਿਸ਼ ਕਰਦੇ ਆ, ਤੇ ਉਸ ਦਾ ਭੁਗਤਾਨ ਇਵੈਂਚੁਅਲੀ ਜਿਹੜਾ ਇੱਥੇ ਦੇਣਾ ਪੈਂਦਾ ਆ। ਪਤਾ ਨਹੀਂ ਉਹ ਜਿਹੜੇ ਬੰਦੇ ਨੇ ਕਿਹਾ, ਕਿਹਦੇ ਕਹਿਣ ਤੇ ਕਿਹਾ, ਆਪੇ ਕਿਹਾ, ਕਿਵੇਂ ਆ, ਉਹ ਤਾਂ ਹੁਣ ਚਲੋ ਅਦਾਲਤਾਂ ਨੇ ਨਿਤਾਰਾ ਜਿਹੜਾ ਇਸ ਦੇ ਵਿੱਚ ਕਰਨਾ ਹੈ। ਤੇ ਜਿਹੜੇ ਕਰਦੇ ਆ, ਦਿਸ ਇਜ਼ ਫੇਅਰ ਵਾਰਨਿੰਗ ਟੂ ਉਹਨਾਂ ਨੂੰ, ਵੀ ਜਿਹੜੇ ਬਗੈਰ ਮਤਲਬ ਤੋਂ ਵਿਦਆਊਟ ਐਨੀ ਐਵੀਡੈਂਸ, ਵਿਦਆਊਟ ਐਨੀ ਪ੍ਰੂਫ, ਜਦੋਂ ਤੁਸੀਂ ਕਿਸੇ ਖਿਲਾਫ ਬੋਲਦੇ ਆ ਤਾਂ ਤੁਹਾਡਾ ਵੀ ਵਾਹ ਫਿਰ ਕਿਸੇ ਵਾਰੀ ਸਵਾ ਸ਼ੇਰ ਦੇ ਨਾਲ ਜਿਹੜਾ ਉਹ ਪੈ ਜਾਂਦਾ ਆ। ਸੋ ਹੁਣ ਅੱਗੇ ਵੀ ਤੁਹਾਨੂੰ ਜਿਹੜਾ ਉਸੇ ਹਿਸਾਬ ਦੇ ਨਾਲ ਹੀ ਭੁਗਤਣਾ ਜਿਹੜਾ ਉਹ ਪੈਣਾ ਆ। ਤੇ ਚਲੋ ਕੋਈ ਨਹੀਂ, ਟਰਨੀ ਟਰ ਕਹਿਣਾ ਜੀ। ਬਾਕੀ ਇਹ ਆ, ਹਾਥੀ ਨੇ ਆਪਣੀ ਚਾਲ ਚੱਲਦੇ ਜਾਣਾ, ਬਾਕੀਆਂ ਨੇ ਜਿਹੜੇ ਦੂਜਿਆਂ ਨੇ ਸਾਈਡ ਤੇ ਜੋ ਕਰਨਾ ਆ ਉਹ ਕਰੀ ਜਾਣਾ। ਤੁਸੀਂ ਆਪਣਾ ਫੋਕਸ ਰੱਖੋ, ਜਿਹੜੀ ਕਮਿਊਨਿਟੀ ਦੀ ਹੈਲਪ ਕਰ ਰਹੇ ਆ, ਜਿਹੜੀ ਕਮਿਊਨਿਟੀ ਨੂੰ ਜਿਹੜੀ ਆ ਐਜੂਕੇਸ਼ਨ ਮਿਲ ਰਹੀ ਆ, ਉਸ ਦੇ ਵਿੱਚ ਉਹ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਪਤਾ ਜਿਹੜਾ ਇਸ ਦੇ ਵਿੱਚ ਲੱਗਦਾ ਜਿਹੜਾ ਉਹ ਰਹਿਣਾ ਆ। ਤੇ ਆਪਾਂ ਵਾਪਸ ਮੁੜ ਕੇ ਆਈਏ ਟਰਨੀ ਟਿਰਕੈਣਾ ਜੀ, ਜਿਹੜਾ ਪਰੋਲ ਇਨ ਪਲੇਸ ਨੂੰ ਲੈ ਕੇ ਆ, ਜਿਹੜਾ 10 ਸਾਲ ਦਾ ਗ੍ਰੀਨ ਕਾਰਡ ਵਾਲਾ ਆ ਰਾਹ ਆ ਯੂਐਸ ਸਿਟੀਜ਼ਨ ਦੇ ਨਾਲ, ਜੇ ਕਿਸੇ ਦਾ ਵਿਆਹ ਹੋਇਆ ਆ। 131F ਦੀ ਗੱਲ ਕੀਤੀ, ਕੌਣ ਐਲੀਜੀਬਲ ਆ, ਕੌਣ ਨਹੀਂ ਆ, ਉਹਦਾ ਤੁਸੀਂ ਦੱਸਿਆ ਕੌਣ ਕੌਣ ਇਸ ਦੇ ਅੰਡਰ ਆ ਸਕਦਾ, ਕੀ ਫੀਸਿਸ ਆ। ਤੇ ਜ਼ਿਆਦਾਤਰ ਜਦੋਂ ਵੀ ਯੂਐਸਸੀਐਸ ਤੇ ਕੋਈ ਵੀ ਇਦਾਂ ਦੀ ਨਵੀਂ ਚੀਜ਼ ਆਉਂਦੀ ਆ, ਉਹਦੇ ਲਈ ਬਾਇਓਮੈਟ੍ਰਿਕ ਵੀ ਆਉਂਦੀ ਹੈ। ਇਹਦੇ ਲਈ ਵੀ ਕੀ ਡਿਫਰੈਂਟ ਬਾਇਓਮੈਟ੍ਰਿਕ ਸਬਮਿਟ ਹੋਣਗੇ? ਇਹ ਜਦੋਂ ਤੁਸੀਂ ਐਪਲੀਕੇਸ਼ਨ ਫਾਈਲ ਕਰੋਗੇ, ਇਮੀਗ੍ਰੇਸ਼ਨ ਵਾਲੇ ਤੁਹਾਨੂੰ ਫਿੰਗਰਪ੍ਰਿੰਟ ਲਈ ਜਿਹੜਾ ਬੁਲਾਉਗੇ। ਤੇ ਇਹਨਾਂ ਨੇ ਜਿਹੜੀ ਆਪਣੀ ਹੁਣ ਡਿਸਕਲੋਜ਼ਰਸ ਜਿਹੜੇ ਦਿੱਤੇ ਆ, ਉਹ ਇਹ ਹੈ ਕਿ ਉਹ ਤੁਹਾਨੂੰ ਦੱਸੂਗੇ ਕਿ ਕਿਹੜੀ ਟਾਈਮ ਤੇ ਜਗ੍ਹਾ ਤੇ ਤੁਸੀਂ ਬਾਇਓਮੈਟ੍ਰਿਕਸ ਜਿਹੜੇ ਕਰਨੇ ਆ। ਜੇ ਤੁਸੀਂ ਨਹੀਂ ਕਰਦੇ ਆ ਤੇ ਤੁਹਾਡੀ ਐਪਲੀਕੇਸ਼ਨ ਉਹਨੇ ਡਿਨਾਈ ਕਰ ਦੇਣੀ ਹੈ। ਸੋ ਬਾਇਓਮੈਟ੍ਰਿਕਸ ਜਿਹੜੇ ਅਟੈਂਡ ਕਰਨੇ ਜ਼ਰੂਰੀ ਹੈ। ਬੈਕਗ੍ਰਾਉਂਡ ਤੇ ਸਿਕਿਉਰਿਟੀ ਚੈੱਕ ਹੋਣੇ ਜਿਹੜੇ ਜ਼ਰੂਰੀ ਆ। ਤੇ ਇਹਦੇ ਵਿੱਚ ਉਹਨਾਂ ਨੇ ਤੁਹਾਡੀ ਕ੍ਰਿਮੀਨਲ ਹਿਸਟਰੀ ਦੇਖਣੀ ਹੈ ਕਿ FBI ਦਾ ਜਿਹੜਾ ਡੇਟਾਬੇਸ ਹੁੰਦਾ ਕਿ ਬੰਦਾ ਐਲੀਜੀਬਲ ਵੀ ਹੈਗਾ ਕਿ ਨਹੀਂ ਹੈਗਾ, ਕਿ ਡਿਸਕੁਆਲੀਫਾਈ ਕ੍ਰਿਮੀਨਲ ਹਿਸਟਰੀ ਤਾਂ ਨਹੀਂ ਹੈਗੀ। ਸੋ ਬਾਇਓਮੈਟ੍ਰਿਕਸ ਦਾ ਮਤਲਬ ਜਿਹੜਾ ਨਾਰਮਲੀ ਉਹ ਹੁੰਦਾ। ਨਾਲੇ ਇਹ ਕਹਿ ਰਹੇ ਆ ਕਿ ਜਦੋਂ ਤੁਸੀਂ ਬਾਇਓਮੈਟ੍ਰਿਕਸ ਸਬਮਿਟ ਕਰੋਗੇ, ਇਸ ਕੇਸ ਦੇ ਵਿੱਚ ਤੁਸੀਂ ਇਹ ਸਹੁੰ ਖਾ ਰਹੇ ਆ ਕਿ ਜਿਹੜੀ ਵੀ ਇਨਫੋਰਮੇਸ਼ਨ ਤੁਸੀਂ ਆਪਣੀ ਐਪਲੀਕੇਸ਼ਨ 'ਚ ਦਿੱਤੀ ਹੈ ਸਾਰੀ ਸਹੀ ਆ, ਤੁਸੀਂ ਸਾਰੀ ਰਿਵਿਊ ਕਰ ਲਈ ਆ, ਤੁਸੀਂ ਇਹਨੂੰ ਅੰਡਰਸਟੈਂਡ ਕਰਦੇ ਆ, ਸਾਰੀ ਇਨਫੋਰਮੇਸ਼ਨ ਜਿਹੜੀ ਕੰਪਲੀਟ ਆ, ਟਰੂ ਆ ਤੇ ਕਰੈਕਟ ਆ ਐਟ ਦਾ ਟਾਈਮ ਆਫ ਫਾਈਲਿੰਗ, ਕਿ ਤੁਸੀਂ ਬਾਅਦ 'ਚ ਇਹ ਨਾ ਕਹੋ ਕਿ ਨਹੀਂ ਇਹ ਗਲਤ ਹੋ ਗਿਆ। ਤੇ ਮਤਲਬ ਇਹ ਹੈ ਕਿ ਬਾਇਓਮੈਟ੍ਰਿਕਸ ਜਦੋਂ ਤੁਸੀਂ ਅੰਗੂਠਾ ਲਾਤਾ ਉੱਥੇ ਜਾ ਕੇ ਤੇ ਫਿੰਗਰਪ੍ਰਿੰਟ ਆਪਣੇ ਕਰਾਤੇ, ਤੇ ਉਹਦਾ ਮਤਲਬ ਇਹ ਹੈ ਕਿ ਤੁਸੀਂ ਜੋ ਵੀ ਸਾਰਾ ਕੁਝ ਵਿੱਚ ਸਬਮਿਟ ਕੀਤਾ ਉਹਨਾਂ ਤੁਸੀਂ ਐਗਰੀ ਕਰਦੇ ਆ। ਤੇ ਉਹਨਾਂ ਨੇ ਕਿਹਾ ਕਿ ਝੂਠ ਨਹੀਂ ਕੋਈ ਵੀ ਇਨਫੋਰਮੇਸ਼ਨ ਹੋਣੀ ਚਾਹੀਦੀ ਕਿ ਤੁਸੀਂ ਇਨਫੋਰਮੇਸ਼ਨ ਵਿਦਹੋਲਡ ਕਰ ਲਓ। ਠੀਕ ਹੈ ਜੀ, ਓਕੇ। ਇਨਫੋਰਮੇਸ਼ਨ ਜਦੋਂ ਤੁਸੀਂ ਇਹ ਪ੍ਰੋਸੈਸ ਨੂੰ ਸ਼ੁਰੂ ਕਰਨਾ ਹੈ, ਤੁਹਾਡੇ ਕੋਲ ਕਿਹੜੀ ਰੈਡੀ ਹੋਣੀ ਚਾਹੀਦੀ ਹੈ? ਸੋ ਜਦੋਂ ਤੁਸੀਂ ਇਹ ਪ੍ਰੋਸੈਸ ਨੂੰ ਸ਼ੁਰੂ ਕਰਨਾ, ਤੁਹਾਡਾ ਪੂਰਾ ਨਾਮ, ਹੋਰ ਕੋਈ ਵੀ ਤੁਸੀਂ ਨਾਮ ਜਿਹੜੇ ਵਰਤੇ ਆ ਉਹ ਸਾਰੇ ਤੁਹਾਨੂੰ ਦੱਸਣੇ ਪੈਣੇ ਆ। ਤੁਹਾਡਾ ਮੇਲਿੰਗ ਐਡਰੈਸ ਕੀ ਆ, ਫਿਜ਼ੀਕਲ ਐਡਰੈਸ ਕੀ ਆ, ਫੋਨ ਨੰਬਰ, ਤੁਹਾਡੀ ਈਮੇਲ ਜੇ ਤੁਸੀਂ ਵਰਤਦੇ ਆ, ਡੇਟ ਆਫ ਬਰਥ ਕੀ ਆ ਤੁਹਾਡਾ, ਏਲੀਅਨ ਨੰਬਰ ਤੁਹਾਨੂੰ ਸਾਰੇ ਆਪਣੇ ਪਤਾ ਹੋਣੇ ਚਾਹੀਦੇ ਆ। ਕੰਟਰੀ ਆਫ ਬਰਥ, ਕੰਟਰੀ ਆਫ ਸਿਟੀਜ਼ਨਸ਼ਿਪ, ਜੈਂਡਰ, ਮੈਰਿਟਲ ਸਟੇਟਸ, ਵਿਆਹ ਹੋਇਆ ਨਹੀਂ ਹੋਇਆ, US ਸੋਸ਼ਲ ਸਿਕਿਉਰਿਟੀ ਨੰਬਰ, ਜੇ ਕੋਈ ਆਨਲਾਈਨ ਅਕਾਊਂਟ ਬਣਾਇਆ ਇਮੀਗ੍ਰੇਸ਼ਨ ਦਾ ਉਹਦੇ ਬਾਰੇ ਪਤਾ ਹੋਣਾ ਚਾਹੀਦਾ। ਤੇ ਬਾਕੀ ਜਿਹੜੀ ਬਾਇਓਗ੍ਰਾਫੀਕਲ ਇਨਫੋਰਮੇਸ਼ਨ ਹੁੰਦੀ ਹੈ ਕਿ ਕਿੱਥੇ ਤੁਸੀਂ, ਹਾਈਟ ਕੀ ਹੈ ਤੁਹਾਡੀ, weight ਕੀ ਆ, ਬਾਲਾਂ ਦਾ ਰੰਗ, ਅੱਖਾਂ ਦਾ ਰੰਗ, ਰੇਸ ਕੀ, ਐਥਨੀਸਿਟੀ ਕੀ ਆ, ਉਹ ਜਿਹੜੇ ਸਟੈਂਡਰਡ ਜਿਹੜੀ ਇਨਫੋਰਮੇਸ਼ਨ ਜਿਹੜੀ ਹੁੰਦੀ ਹੈ ਕੋਈ ਵੀ ਫਾਰਮ ਭਰਦੇ ਹੋਏ ਆਉਂਦੀ ਹੈ, ਉਹ ਤੁਹਾਨੂੰ ਸਾਰੀ ਜਿਹੜੀ ਦੱਸਣੀ ਪੈਣੀ ਹੈ। ਓਕੇ, ਠੀਕ ਆ। ਇਹ ਜਿਹੜੀਆਂ ਸਾਰੀਆਂ ਜਿਹੜੀਆਂ ਚੀਜ਼ਾਂ ਆ, ਤੇ ਡਾਕੂਮੈਂਟ ਰਿਕੁਆਇਰਮੈਂਟ ਕੀ ਹੈਗੀ ਆ 131F ਦੇ ਲਈ, ਆਨਲਾਈਨ ਐਪਲੀਕੇਸ਼ਨ ਦੇ ਸੋ ਲਈ? ਇਹ ਕਾਫੀ ਜਿਹੜਾ ਨਾ ਮੇਨ ਮੁੱਦਾ ਹੈ ਕਿ ਡਾਕੂਮੈਂਟ ਜਿਹੜੇ ਕੀ ਲੱਗਣੇ। ਤੇ ਇਹਦੇ ਵਿੱਚ ਕਹੇ ਜਿਹੜੇ ਸਰਵਿਸ ਪ੍ਰੋਵਾਈਡਰ ਵੀ ਹੈ ਨਾ, ਜਿਨ੍ਹਾਂ ਨੇ ਅੱਗੇ ਲੋਕਾਂ ਦੀ ਹੈਲਪ ਕਰਨੀ ਆ, ਉਹ ਵੇਖ ਕੇ ਜਿਹੜਾ ਇਹਨੂੰ ਫਾਈਲ ਕਰਨਾ, ਕੱਲਾ ਫਾਰਮ ਨਹੀਂ ਭਰ ਕੇ ਦੇ ਦੇਣਾ। ਸੋ ਇਹਦੇ ਕਾਫੀ ਸਾਰੇ ਜਿਹੜੇ ਪਹਿਲੂ ਆ। ਸਭ ਤੋਂ ਪਹਿਲਾਂ ਤਾਂ ਫੋਟੋ ਆਇਡੈਂਟੀਟੀ ਡਾਕੂਮੈਂਟ,
ਕਿ ਬੰਦੇ ਦੀ ਵੈਲਿਡ ਗਵਰਨਮੈਂਟ ਇਸ਼ੂ ਡਰਾਈਵਰ ਲਾਇਸੈਂਸ ਹੋਵੇ ਜਾਂ ਪਾਸਪੋਰਟ ਦਾ ਪੇਜ ਹੋਵੇ, ਨੈਸ਼ਨਲ ਆਇਡੈਂਟੀਟੀ ਡਾਕੂਮੈਂਟ ਕੋਈ ਆਧਾਰ ਕਾਰਡ, ਪੈਨ ਕਾਰਡ ਜਿਹਨਾਂ ਦੇ ਉੱਤੇ ਤੁਹਾਡੀ ਫੋਟੋ ਲੱਗੀ ਹੈ, ਜਾਂ ਸਕੂਲ ਇਸ਼ੂਡ ਕੋਈ ਸਰਟੀਫਿਕੇਟ ਆ ਜਾਂ ਯੂਨੀਵਰਸਿਟੀ ਦਾ ਸਰਟੀਫਿਕੇਟ ਦਾ ਜਿੱਤੇ ਤੁਹਾਡੀ ਫੋਟੋ ਲੱਗੀ ਆ, ਜਾਂ ਕੋਈ ਹੋਰ ਵੀ ਆਇਡੈਂਟੀਟੀ ਡਾਕੂਮੈਂਟ ਜਿਹੜਾ ਸਰਕਾਰੀ ਹੋਵੇ, ਪੁਰਾਣਾ ਹੋਵੇ, ਜਿੱਤੇ ਤੁਹਾਡੀ ਫੋਟੋ ਲੱਗੀ ਹੈ। ਸੋ ਪਹਿਲਾਂ ਤਾਂ ਪਛਾਣਨਾ ਕਿ ਬੰਦਾ ਜਿਹੜਾ ਹੈ ਕੌਣ। ਓਕੇ। ਤੇ ਇਸ ਤੋਂ ਬਾਅਦ ਜਿਹੜਾ ਤੁਹਾਡਾ ਰਿਲੇਟਿਵ ਆ ਉਹਦਾ ਯੂਐਸ ਸਿਟੀਜ਼ਨਸ਼ਿਪ ਦਾ ਸਟੇਟਸ ਜਿਹੜਾ ਉਹ ਚਾਹੀਦਾ ਪ੍ਰੂਫ, ਜਾਂ ਯੂਐਸ ਦਾ ਬਰਥ ਸਰਟੀਫਿਕੇਟ ਹੋਵੇ, ਜਾਂ ਸਿਟੀਜ਼ਨਸ਼ਿਪ ਦਾ ਸਰਟੀਫਿਕੇਟ ਹੋਵੇ, ਜਾਂ ਫਿਰ ਉਹਦਾ ਬਰਥ ਜਿਹੜਾ ਯੂਐਸ ਸਿਟੀਜ਼ਨ ਪੈਰੈਂਟਸ ਦਾ ਹੋਇਆ ਹੋਵੇ ਉਹਨੂੰ ਕਹਿੰਦੇ ਕੌਂਸਲਰ ਰਿਪੋਰਟ ਆਫ ਬਰਥ ਅਬਰੋਡ, CRBA, ਜਾਂ ਫਿਰ ਯੂਐਸ ਪਾਸਪੋਰਟ ਜਿਹੜਾ ਹੋਵੇ। ਇਸ ਤੋਂ ਬਾਅਦ ਤੁਸੀਂ ਜਿਹੜਾ ਆਪਣਾ ਉਹਨਾਂ ਦੇ ਨਾਲ ਰਿਲੇਸ਼ਨਸ਼ਿਪ ਦਾ ਪ੍ਰੂਫ ਦੱਸਣਾ ਮੈਰਿਜ ਸਰਟੀਫਿਕੇਟ ਦੇ ਥਰੂ। ਪੁਰਾਣੇ ਤੁਹਾਡੇ ਡਿਵੋਰਸ ਜਿਹੜੇ ਜੇ ਵਿਆਹ ਸੀਗਾ ਤਾਂ ਡਿਵੋਰਸ ਦੇ ਪੁਰਾਣੇ ਸਰਟੀਫਿਕੇਟ ਸਾਰੇ, ਜਿਹੜੇ ਵਿਆਹ ਤੇ ਡਿਵੋਰਸ ਵਾਲੇ ਸਰਟੀਫਿਕੇਟ ਸਾਰੇ ਤੁਹਾਡੇ ਜਿਹੜੇ ਲੱਗੂਗੇ। ਕਿਉਂਕਿ ਕਈ ਵਾਰੀ ਇਹ ਬੜਾ ਚੱਕਰ ਪੈਂਦਾ ਕਿ ਪੁਰਾਣਾ ਡਿਵੋਰਸ ਵੈਲਿਡ ਨਹੀਂ ਹੁੰਦਾ ਤੇ ਨਵਾਂ ਵਿਆਹ ਜਿਹੜਾ ਕਰਾ ਲੈਂਦੇ ਉਹਨੂੰ ਵੈਲਿਡ ਵਿਆਹ ਜਿਹੜਾ ਤੁਹਾਡਾ ਹੋਣਾ ਚਾਹੀਦਾ। ਓਕੇ। ਤੇ ਕਈ ਵਾਰੀ ਯੂਐਸ ਸਿਟੀਜ਼ਨ ਵੱਲੋਂ ਵੀ ਪ੍ਰੋਬਲਮ ਆ ਜਾਂਦੀ ਹੈ ਕਿ ਸਹੀ ਤਰੀਕੇ ਨਾਲ ਡਿਵੋਰਸ ਨਹੀਂ ਜਿਹੜਾ ਹੋਇਆ ਹੁੰਦਾ। ਤੇ ਮੈਰਿਜ ਸਰਟੀਫਿਕੇਟ, ਡਿਵੋਰਸ ਸਰਟੀਫਿਕੇਟ, ਬਰਥ ਸਰਟੀਫਿਕੇਟ ਚਾਹੀਦਾ ਜਿਹਦੇ ਵਿੱਚ ਕੀ ਸਾਰੇ ਆਹੀ ਪੇਰੈਂਟਸ ਵਗੈਰਾ ਦੇ ਨਾਂ ਜਿਹੜੇ ਹੋਣ, ਜੇ ਤੁਸੀਂ ਸਟੈਪ ਚਿਲਡਰਨ ਵਾਲਾ ਜਿਹੜਾ ਆਪਸ਼ਨ ਜੇ ਕਲੇਮ ਕਰਦੇ ਆ। ਡੈਥ ਸਰਟੀਫਿਕੇਟ ਚਾਹੀਦਾ ਜੇ ਆਪਾਂ ਦੱਸਿਆ ਸੀਗਾ ਕਿ ਡੈਥ ਹੋ ਗਈ ਹੋਵੇ ਤੇ ਤਾਂ ਵੀ ਤੁਸੀਂ ਜਿਹੜਾ ਕਲੇਮ ਉਹ ਕਰਦੇ ਆ। ਡੈਥ ਦੇ ਬੇਸ ਤੇ ਤੁਸੀਂ ਅੱਗੇ ਜੇ ਜਾ ਰਹੇ ਆ ਪ੍ਰੋਸੈਸ ਨੂੰ ਲੈ ਕੇ ਤਾਂ ਡੈਥ ਸਰਟੀਫਿਕੇਟ ਚਾਹੀਦਾ। ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਉਹ ਇਹ ਆ ਕਿ ਕੰਟੀਨਿਊਅਸ ਫਿਜ਼ੀਕਲ ਪ੍ਰੈਜ਼ੈਂਸ, ਕਿ ਦੇਸ਼ ਦੇ ਵਿੱਚ ਕੰਟੀਨਿਊਅਸਲੀ ਤੁਸੀਂ ਫਿਜ਼ੀਕਲੀ ਪ੍ਰੈਜ਼ੈਂਟ ਸੀਗੇ। ਠੀਕ ਹੈ। ਡੇਟ ਆਫ ਐਂਟਰੀ ਤੁਹਾਡੀ ਜਿਹੜੀ ਮੇਨ ਰੈਲੀਵੈਂਟ ਹੁੰਦੀ ਹੈ ਕਿ ਤੁਸੀਂ ਉਹ ਤਰੀਕ ਤੋਂ ਪਹਿਲਾਂ 2014 ਵਾਲੀ ਤੋਂ ਪਹਿਲਾਂ ਆਏ ਸੀਗੇ ਕਿ ਨਹੀਂ ਆਏ ਸੀਗੇ। ਜੇ ਤੁਹਾਨੂੰ ਇਮੀਗ੍ਰੇਸ਼ਨ ਕੋਰਟ ਚੋਂ ਨੋਟਿਸ ਮਿਲਿਆ ਜਾਂ ਕੋਈ ਇਦਾਂ ਦੀ ਚੀਜ਼ ਹੋਈ ਹੈ ਫਿਰ ਤਾਂ ਤੁਹਾਡਾ ਸਿੱਧਾ ਹੀ ਜਿਹੜਾ ਕੰਮ ਹੋ ਜਾਣਾ ਕਿ ਆਹ ਦੇਖੋ ਭਾਈ ਮੇਰੀ ਜਿਹੜੀ ਪ੍ਰੂਫ ਆਫ ਐਂਟਰੀ ਹੈ। ਹੁਣ ਮੇਨ ਗੱਲ ਇਹਦੇ ਵਿੱਚ ਇਹ ਆ ਜਾਣੀ, ਉਹਨਾਂ ਨੇ ਕਹਿਣਾ ਕਿ ਕਾਫੀ ਸਾਰੇ ਬੰਦੇ ਜਿਹੜੇ ਸੇਫ ਲੰਘ ਕੇ ਆਏ ਸੀ ਉਹਨਾਂ ਦਾ ਬੜਾ ਚੱਕਰ ਪੈਂਦਾ ਕਿ ਉਹ ਕਿੱਦਾਂ ਪ੍ਰੂਵ ਕਰਨ। ਕਈ ਵਾਰੀ ਕੈਸ਼ ਤੇ ਕੰਮ ਕਰਦੇ ਰਹਿੰਦੇ, ਕਈ ਵਾਰੀ ਕੁਛ ਕੰਮ ਕਰਦੇ ਰਹਿੰਦੇ। ਉਹ ਕਹਿੰਦੇ ਤੁਸੀਂ ਆਪਣੀਆਂ ਰੈਂਟ ਦੇ ਜਿਹੜੀਆਂ ਰਸੀਦਾਂ ਜੇ ਦਿੱਤੀਆਂ, ਯੂਟਿਲਿਟੀ ਬਿੱਲ ਤੁਹਾਡੇ ਕੋਲ ਜੇ ਕੋਈ ਸੀਗੇ, ਜਾਂ ਜਿਹੜੀਆਂ ਕੰਪਨੀਆਂ 'ਚ ਤੁਸੀਂ ਕੰਮ ਕੀਤਾ, ਗੁਰੂ ਘਰਾਂ 'ਚ, ਖੇਤਾਂ ਦੇ ਵਿੱਚ ਤੁਸੀਂ ਕੰਮ ਕੀਤਾ, ਉਹ ਜਿਹੜੇ ਤੁਹਾਡੇ ਬਿਹਾਫ ਤੇ ਚਿੱਠੀ ਲਿਖਣ ਕਿ ਇਹ ਜੂਨ 17 2014 ਤੋਂ ਪਹਿਲਾਂ ਉਰੇ ਸੀਗਾ। ਠੀਕ ਹੈ। ਇਹ ਜਿਹੜਾ ਡਾਕੂਮੈਂਟ ਦੇ ਵਿੱਚ ਤੁਹਾਡਾ ਪਤਾ ਲੱਗ ਜਾਂਦਾ ਕਿ ਤੁਸੀਂ ਉਰੇ ਆਏ ਸੀਗੇ ਕਿ ਨਹੀਂ ਆਏ ਸੀਗੇ। ਜੇ ਤੁਸੀਂ ਸਟੈਪ ਚਾਈਲਡ ਆ ਤਾਂ ਸੇਮ ਥਿੰਗ ਕਿ ਤੁਹਾਡਾ ਜਿਹੜਾ ਪੇਰੈਂਟ ਜਾਂ ਲੀਗਲ ਗਾਰਡੀਅਨ ਉਹ ਵੀ ਇੱਥੇ ਸੀਗਾ। ਮਤਲਬ ਇਹ ਸ਼ੋਅ ਕਰਨਾ ਕਿ ਤੁਸੀਂ 2014 ਜੂਨ 17 ਤੋਂ ਪਹਿਲਾਂ ਤੁਸੀਂ ਉਰੇ ਸੀਗੇ। ਟੈਕਸ ਰਿਟਰਨ ਤੁਹਾਡੇ ਕੰਮ ਆਉਂਦੀ ਹੈ, ਟੈਕਸ ਟ੍ਰਾਂਸਕ੍ਰਿਪਟ, ਟੈਕਸ ਦੀ ਰਸੀਦਾਂ। ਕਈ ਵਾਰੀ ਲੋਕੀ ਪੁੱਛਦੇ ਆ ਕਿ ਕੱਚਾ ਬੰਦਾ ਵਰਕ ਪਰਮਿਟ ਨਹੀਂ, ਮੈਂ ਟੈਕਸ ਨਹੀਂ ਦਿੱਤਾ। ਏਦਾਂ ਨਹੀਂ ਹੋ ਸਕਦਾ। ਤੁਹਾਨੂੰ ITIN ਨੰਬਰ ਲੈ ਕੇ, ਜਿਹੜੀ IRS ਆ ਤੇ ਇਮੀਗ੍ਰੇਸ਼ਨ ਦੋ ਅਲੱਗ-ਅਲੱਗ ਸੰਸਥਾਵਾਂ ਵਾ। ਜਿਹੜੀ IRS ਉਹਨੇ ਆਪਣਾ ਟੈਕਸ ਜਿਹੜਾ ਇਕੱਠਾ ਕਰਨਾ ਹੁੰਦਾ ਤੇ ਤੁਸੀਂ ਟੈਕਸ ਜਿਹੜਾ ਆਪਣਾ ਬਿੱਲ ਜਿਹੜਾ ਉਹ ਜ਼ਰੂਰ ਉਤਾਰਨਾ, ਭਾਵੇਂ ਤੁਹਾਡੇ ਕੋਲ ਵਰਕ ਪਰਮਿਟ ਹੈਗਾ ਕਿ ਨਹੀਂ ਹੈਗਾ। ਨਹੀਂ ਤਾਂ IRS ਨਾਲ ਤੁਹਾਡਾ ਜਿਹੜਾ ਪੰਗਾ ਪੈ ਜਾਂਦਾ। ਤੇ ਤੁਸੀਂ ਜੇ ਟੈਕਸ ਟੁਕਸ ਦੇ ਬਿੱਲ ਉਤਾਰੇ ਆ ਉਤੋਂ ਹੀ ਤੁਹਾਡਾ ਪਤਾ ਲੱਗ ਜਾਂਦਾ। ਹੁਣ ਤੁਸੀਂ ਜੇ ਟੈਕਸ ਨਹੀਂ ਦਿੱਤਾ, ਤੁਸੀਂ ਟੈਕਸ ਖਾਣੇ ਸੀਗੇ, ਤੁਹਾਡੇ ਕੋਲ ਨਹੀਂ ਹੈਗੀ, ਫਿਰ ਤੁਸੀਂ ਕਿੱਦਾਂ ਸ਼ੋਅ ਕਰੋਗੇ ਕਿ ਤੁਸੀਂ 2014 ਤੋਂ ਲੈ ਕੇ ਮੰਨ ਲਓ ਕਿ 4-5 ਸਾਲ ਤੁਸੀਂ ਉਰੇ ਹੈਗੇ ਆ। ਠੀਕ ਤੇ ਹੈ। ਇਹ ਤੋਂ ਇਲਾਵਾ ਸਕੂਲ ਦੇ ਰਿਕਾਰਡ, ਜੇ ਜਵਾਕ ਸਕੂਲ ਜਾਂਦੇ ਸੀ ਉਹ ਤੋਂ ਪਤਾ ਲੱਗ ਜਾਂਦਾ ਕਿ ਇਹ ਉਰੇ ਰਹਿੰਦੇ ਸੀਗੇ। ਹਸਪਤਾਲ ਦੇ ਜਿਹੜੇ ਰਿਕਾਰਡ ਆ, ਕੋਈ ਟ੍ਰੀਟਮੈਂਟ ਹੋਈ ਹੈ ਜਾਂ ਕੁਛ ਹੋਇਆ, ਤੁਸੀਂ ਹਸਪਤਾਲ ਵਾਲਿਆਂ ਨੂੰ ਜਾ ਕੇ ਪੁੱਛ ਸਕਦੇ ਆ, ਭਾਵੇਂ ਤੁਸੀਂ ਘੰਟੇ ਲਈ ਗਏ ਹੋ ਉੱਥੇ, ਤੇ ਉਹਦੇ ਰਿਕਾਰਡ ਜਿਹੜੇ ਤੁਹਾਡੇ ਕੰਮ ਆ ਜਾਣੇ ਆ। ਤੇ ਹੋਰ ਕੋਈ ਵੀ ਜਿਹੜੀ ਰਿਲੀਜੀਅਸ ਐਂਟੀਟੀ ਆ, ਗੁਰਦੁਆਰੇ ਦੇ ਵਿੱਚ ਜਾਂਦੇ ਆ, ਮੰਦਿਰ ਦੇ ਵਿੱਚ ਜਾਂਦੇ ਆ, ਕੋਈ ਤੁਸੀਂ ਧਾਰਮਿਕ ਸਮਾਗਮ ਕਰਾਇਆ ਹੈਗਾ ਆਪਣੇ, ਤੁਹਾਡੇ ਮਤਲਬ ਕਿ ਜਿਹੜੇ ਪ੍ਰੀਸਟ ਤੋਂ ਤੁਹਾਡੀ ਜਿਹੜੀ ਲੈਟਰ ਆ ਉਹ ਕੰਮ ਤੁਹਾਡੇ ਜਿਹੜੀ ਆ ਸਕਦੀ ਹੈ। ਤੁਸੀਂ ਕੋਈ ਆਪਣੀ ਕੰਟਰੀ 'ਚ ਪੈਸਾ ਭੇਜਿਆ ਵੈਸਟਰਨ ਯੂਨੀਅਨ ਰਾਹੀਂ, ਕੋਈ ਵੀ ਰਿਮਿਟਲੀ ਐਪ ਉਪ ਰਾਹੀਂ ਕੋਈ ਵੀ ਜਿਹੜਾ ਪੈਸਾ ਭੇਜਿਆ, ਉਹ ਤੋਂ ਪਤਾ ਲੱਗ ਸਕਦਾ ਕਿ ਇਹ ਬੰਦਾ ਉਰੇ ਅਮਰੀਕਾ ਦੇ ਵਿੱਚ ਮੌਜੂਦ ਸੀਗਾ। ਕੋਈ ਵੀ ਡਾਕੂਮੈਂਟ ਤੁਸੀਂ ਬੇਸਿਕਲੀ ਸਬਮਿਟ ਕਰਾ ਸਕਦੇ ਆ। ਲੋਕਾਂ ਦੇ ਐਫੀਡੇਵਿਟ, ਗੁਆਂਢੀਆਂ ਦੇ ਐਫੀਡੇਵਿਟ ਤੁਸੀਂ ਜਿਹੜੇ ਜਮ੍ਹਾਂ ਕਰਾ ਸਕਦੇ ਆ। ਠੀਕ ਹੈ। ਇਮੀਗ੍ਰੇਸ਼ਨ ਕਹਿੰਦੀ ਆ ਕਿ ਉਹਨਾਂ ਨੇ ਹਰੇਕ ਦਿਨ ਦਾ, ਹਰੇਕ ਹਫ਼ਤੇ ਦਾ, ਹਰੇਕ ਮਹੀਨੇ ਦਾ ਹਿਸਾਬ ਨਹੀਂ ਲੈਣਾ। ਉਹਨਾਂ ਨੇ ਸਾਰੀਆਂ ਚੀਜ਼ਾਂ ਜਿਹੜੀਆਂ ਟੋਟੈਲਿਟੀ ਆਫ ਐਵੀਡੈਂਸ ਜਿਹੜਾ ਦੇਖਣਾ, ਫਿਰ ਉਹਨਾਂ ਨੇ ਡਿਸਾਈਡ ਕਰਨਾ ਕਿ ਬੰਦਾ ਇੱਥੇ ਰਹਿੰਦਾ ਸੀਗਾ ਕਿ ਨਹੀਂ ਰਹਿੰਦਾ ਸੀਗਾ। ਕੱਲੇ ਦਿਨ ਦਾ ਤੁਹਾਨੂੰ ਹਿਸਾਬ ਜਿਹੜਾ ਦੇਣ ਦੀ ਲੋੜ ਨਹੀਂ ਹੈ, ਪਰ ਕੰਟੀਨਿਊਅਸ ਰੈਜ਼ੀਡੈਂਸ ਜਿਹੜਾ ਤੁਹਾਨੂੰ ਉਰੇ ਚਾਹੀਦਾ। ਤੇ ਉਹ ਜਿਹੜਾ ਮੇਨ ਚੱਕਰ ਤੁਹਾਡਾ ਐਵੀਡੈਂਸ ਦਾ ਆਣਾ। ਇਸ ਤੋਂ ਇਲਾਵਾ ਜੇ ਤੁਸੀਂ ਕੋਈ ਕ੍ਰਿਮੀਨਲ ਪ੍ਰੋਸੀਡਿੰਗ 'ਚ ਤੁਹਾਡੀ ਅਰੈਸਟ ਵਗੈਰਾ ਜੇ ਕੁਛ ਹੋਇਆ ਸੀਗਾ, ਤੁਹਾਨੂੰ ਉਹਦਾ ਪ੍ਰੂਫ ਦੇਣਾ ਪੈਣਾ ਕਿ ਕੀ ਤੁਸੀਂ ਰੈਕਡ ਤੁਹਾਡਾ ਸੀਗਾ
ਤੁਸੀਂ ਉਹਨੂੰ ਰਫਾ ਦਫਾ ਕਰਤਾ ਕਿ ਨਹੀਂ ਕੀਤਾ, ਜੱਜ ਦਾ ਕੀ ਫੈਸਲਾ ਸੀਗਾ, ਉਹ ਸਾਰੇ ਜਿਹੜੇ ਕੋਰਟ ਦੇ ਅਰੈਸਟ ਰਿਕਾਰਡ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਜਿਹੜੀਆਂ ਜਮ੍ਹਾਂ ਕਰਾਉਣੀਆਂ ਪੈਣੀਆਂ। ਸੋ ਇਹ ਸਾਰੇ ਜਿਹੜੇ ਦਸਤਾਵੇਜ਼ ਆ, ਇਹ ਕਰਾਉਣ ਤੋਂ ਬਾਵਜੂਦ ਵੀ ਜਿਹੜੀ ਮੇਨ ਚੀਜ਼ ਉਹ ਇਹ ਆ ਕਿ ਇਮੀਗ੍ਰੇਸ਼ਨ ਤੁਹਾਡਾ ਕੇਸ ਅਪਰੂਵ ਕਿਉਂ ਕਰੇ। ਸੋ ਫਾਰਮ ਭਰ ਕੇ ਨਹੀਂ ਛੱਡ ਦੇਣਾ, ਇਹ ਵੀ ਦੱਸਣਾ ਕਿ ਕਿਉਂ ਬਈ ਕੀ ਹਾਰਡਸ਼ਿਪ ਪੈ ਜਾਣੀ ਆ, ਆਪਣੀ ਜਿਹੜੀ ਸਟੋਰੀ ਦੱਸਣੀ ਆ ਉਹਨਾਂ ਨੂੰ ਕਿ ਕਿਉਂ ਤੁਹਾਨੂੰ ਇਹ ਜਿਹੜਾ ਪੇਰੋਲ ਮਿਲਣਾ ਚਾਹੀਦਾ। ਇਹ ਸਾਰਾ ਕੁਝ ਉਹ ਕਹਿੰਦੇ ਆ ਕਿ ਹੁਣ ਦੇ ਬਾਵਜੂਦ ਵੀ ਜਿਹੜੀ ਇਮੀਗ੍ਰੇਸ਼ਨ ਉਹ ਤੁਹਾਡਾ ਡਿਨਾਈ ਕਰ ਸਕਦੀ ਹੈ। ਜੀ ਬਿਲਕੁਲ, ਉਹਨਾਂ ਨੇ ਸਾਰਾ ਕੁਝ ਜਿਹੜਾ ਚੈੱਕ ਕਰਨ ਤੋਂ ਬਾਅਦ ਦੇ ਵਿੱਚ ਹੀ ਜਿਹੜਾ ਉਹ ਤੁਹਾਨੂੰ ਇਵੈਂਚੁਅਲੀ ਦੱਸਣਾ ਆ। ਇਹ ਜਿਹੜੇ ਡਾਕੂਮੈਂਟਸ ਦੇ ਵਿੱਚ ਜਿੱਦਾਂ ਇਹ ਸਾਰੀਆਂ ਦੱਸੀਆਂ, ਇਹ ਐਫੀਡੇਵਿਟ ਵਗੈਰਾ, ਫੋਟੋਆਂ ਵਗੈਰਾ ਵੀ ਚੱਲ ਸਕਦੀਆਂ ਆ ਸਕਦੀਆਂ ਵੀ ਅਸੀਂ ਇੱਥੇ ਸੀਗੇ, ਇਵੇਂ ਸੀਗੇ, ਉਹ ਚੀਜ਼ਾਂ। ਪਰ ਨਾਲ ਹੀ ਫੋਟੋਸ਼ਾਪ ਦਾ ਵੀ ਜ਼ਮਾਨਾ ਆ, ਬੰਦਾ ਕੁਝ ਵੀ ਦਿਖਾ ਸਕਦਾ ਹੈ ਪੁਰਾਣਾ। ਪਰ ਕੀ ਉਹ ਵੀ ਚੀਜ਼ ਵਾਇਬਲ ਹੈਗੀ ਐਜ਼ ਏ ਐਵੀਡੈਂਸ? ਜੀ ਬਿਲਕੁਲ, ਉਹ ਸਾਰਾ ਕੁਝ ਵਾਇਬਲ ਆ। ਮਤਲਬ ਤੁਹਾਨੂੰ ਡੇਟ ਟਾਈਮ ਸਟੈਂਪ ਨਾਲ ਜੇ ਫੋਟੋਆਂ ਹੈਗੀਆਂ ਸਾਰੀਆਂ, ਉਹ ਤੁਹਾਡੇ ਹੈਲਪ ਕਰੂਗੀਆਂ। ਠੀਕ ਹੈ ਜੀ। ਤੇ ਐਵੀਡੈਂਸ ਜਿਹੜਾ ਉਹ ਕੀ ਇਹਦੇ ਵਿੱਚ ਹੋਊਗਾ, ਜਿਹੜੇ ਰਿਲੇਟਿਵ ਦੇ ਸਟੇਟਸ ਦਾ, ਜਿਹੜਾ ਯੂਐਸ ਸਿਟੀਜ਼ਨ ਆ, ਉਹ ਕਿਹੜੇ ਡਾਕੂਮੈਂਟੇਸ਼ਨ ਉਹਦੇ ਵਿੱਚ ਆਊਗੀ, ਕਿੱਦਾਂ ਪ੍ਰੂਵ ਕੀਤਾ ਜਾਊਗਾ? ਜਿਹੜਾ ਰਿਲੇਸ਼ਨਸ਼ਿਪ ਆ ਉਹਦੇ ਲਈ ਤਾਂ ਵਿਆਹ ਵਾਲਾ ਸਰਟੀਫਿਕੇਟ ਚੱਲ ਪੈਣਾ ਹੈ ਨਾ। ਤੇ ਸਟੈਪ ਚਿਲਡਰਨ ਲਈ ਇਹੀ ਕਿ ਉਹਦੇ 18ਵੇਂ ਜਨਮ ਦਿਨ ਤੋਂ ਪਹਿਲਾਂ ਵਿਆਹ ਹੋ ਗਿਆ ਸੀਗਾ ਪੇਰੈਂਟਸ ਦਾ। ਤੇ ਜਿਹੜਾ ਯੂਐਸ ਸਿਟੀਜ਼ਨ ਦਾ ਪ੍ਰੂਫ ਉਹੀ ਕਿ ਸਿਟੀਜ਼ਨਸ਼ਿਪ ਦਾ ਸਰਟੀਫਿਕੇਟ ਜਾਂ ਯੂਐਸ ਪਾਸਪੋਰਟ ਜਾਂ ਬਰਥ ਸਰਟੀਫਿਕੇਟ। ਠੀਕ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆ ਜਾਣੀਆਂ ਆ। ਕੁਆਲੀਫਾਈਂਗ ਰਿਲੇਸ਼ਨਸ਼ਿਪ ਇਹਦੇ ਵਿੱਚ ਕੀ ਹੋਊਗਾ? ਕੁਆਲੀਫਾਈਂਗ ਰਿਲੇਸ਼ਨਸ਼ਿਪ ਤਾਂ ਇਹਦੇ ਵਿੱਚ ਦੋ ਹੀ ਤਰੀਕੇ ਆ, ਇੱਕ ਆਪਣਾ ਤੁਹਾਡਾ ਸਪਾਊਸ ਹੋਊਗਾ ਤੇ ਜਾਂ ਫਿਰ ਉਹ ਸਟੈਪ ਪੈਰੈਂਟ ਤੁਹਾਡਾ ਹੋਊਗਾ, ਹਨਾ। ਦੋ ਹੀ ਤੁਹਾਡੇ ਜਿਹੜੇ ਕੁਆਲੀਫਾਈਂਗ ਇਹਦੇ ਵਿੱਚ ਰਿਲੇਸ਼ਨਸ਼ਿਪ ਹੈਗੇ, ਤੀਜਾ ਕੋਈ ਇਹਨਾਂ ਨੇ ਪਾਇਆ ਨਹੀਂ। ਤੀਜਾ ਨਹੀਂ ਪਾਇਆ। ਤੇ ਬਾਕੀ ਜਿਹੜੇ ਕੰਟੀਨਿਊਸ ਫਿਜ਼ੀਕਲ ਪ੍ਰੈਜ਼ੈਂਸ ਦਾ ਤੁਸੀਂ ਕਾਫੀ ਦੱਸਿਆ ਵੀ ਆਹ ਚੀਜ਼ਾਂ, ਐਫੀਡੇਵਿਟਸ ਤੇ ਇਹ ਉਹ ਜਿੱਥੇ ਵੀ ਕੀਤਾ ਹੈ, ਟੈਕਸ ਰਿਟਰਨ ਉਹ ਵਗੈਰਾ, ਉਹ ਸਾਰਾ ਕੁਝ ਜਿਹੜਾ ਉਹ ਆਊਗਾ। ਕ੍ਰਿਮੀਨਲ ਰੈਕਡ ਦਾ ਕਈਆਂ ਦਾ ਚਲੋ ਹੋ ਵੀ ਜਾਂਦੀ, ਕੋਈ ਗਲਤੀ ਕਰ ਦਿੰਦਾ, ਕਿਸੇ ਕੋ ਹੋ ਜਾਂਦੀ ਆ, ਜੋ ਵੀ ਆ, ਕੋਈ ਕ੍ਰਿਮੀਨਲ ਰੈਕਡ ਜੇ ਕਿਸੇ ਦਾ ਹੋਵੇ, ਉਹਦਾ ਐਵੀਡੈਂਸ ਕੀ ਆ? ਉਹ ਕਿੱਦਾਂ ਦਿਖਾਉਣਾ ਆ? ਜੇ ਕਲੀਅਰ ਹੋ ਗਿਆ ਆ ਕੇਸ, ਉਹਦਾ ਕਿੱਦਾਂ ਦਿਖਾਉਣਾ ਆ? ਕੀ ਆ ਉਹਦੇ ਵਿੱਚ? ਸੋ ਕ੍ਰਿਮੀਨਲ ਜਿਹੜਾ ਹੈਗਾ, ਉਹਦਾ ਪਹਿਲਾਂ ਤਾਂ ਜਿਹੜੀ ਪੁਲਿਸ ਦੇ ਨਾ ਤੁਹਾਡੇ ਜਿਹੜੇ ਅਰੈਸਟਿੰਗ ਡਾਕੂਮੈਂਟਸ ਹੁੰਦੇ, ਉਹਦੀ ਕਾਪੀ ਮਿਲ ਜਾਂਦੀ ਤੁਹਾਨੂੰ ਸਰਟੀਫਾਈਡ। ਠੀਕ ਹੈ। ਫਿਰ ਕੋਰਟ ਦੇ ਵਿੱਚ ਤੁਹਾਨੂੰ ਫਾਈਨਲ ਨੋਟਿਸ ਆਫ ਡਿਸਪੋਜੀਸ਼ਨ ਜਿਹੜਾ ਮਿਲ ਜਾਂਦਾ, ਤੇ ਜੱਜ ਨੇ ਜਿਹੜਾ ਫਾਈਨਲ ਫੈਸਲਾ ਕੀ ਦਿੱਤਾ ਸੀਗਾ, ਉਹ ਵੀ ਤੁਸੀਂ ਕਾਊਂਟੀ ਦੇ, ਜਿੱਦਾਂ ਹਰੇਕ ਕਾਊਂਟੀ ਦਾ ਅਲੱਗ-ਅਲੱਗ ਕ੍ਰਾਈਟੇਰੀਆ, ਉਹ ਆਪਣਾ ਰਿਕਾਰਡ ਜਿਹੜਾ ਕਢਾ ਸਕਦੇ ਆ। ਤੇ ਜੇ ਡੀਏ ਨੇ ਅੱਗੇ ਚਾਰजेस ਹੀ ਨਹੀਂ ਫਾਈਲ ਕੀਤੇ ਜਾਂ ਡਿਸਮਿਸ ਕਰਤੇ, ਉਹਨਾਂ ਦੇ ਆਫਿਸ ਜਾ ਕੇ ਵੀ ਤੁਸੀਂ ਲੈਟਰ ਲੈ ਸਕਦੇ ਆ ਕਿ ਹੁਣ ਇਹ ਇਨਵੈਸਟੀਗੇਸ਼ਨ 'ਚ ਹੈਗਾ ਜਾਂ ਨਹੀਂ ਹੈਗਾ। ਓਕੇ, ਠੀਕ ਹੈ। ਕਈਆਂ ਦੇ ਜਿਹੜੇ ਉਹ ਸੀਲ ਵੀ ਹੋ ਜਾਂਦੇ ਆ, ਸੋ ਉਹ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਨਾਲ ਆ। ਸੋ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਜਿੱਦਾਂ ਤੁਸੀਂ ਸ਼ੁਰੂਆਤ 'ਚ ਵੀ ਜ਼ਿਕਰ ਕੀਤਾ ਆ ਵੀ ਜਿਹੜੀ ਹੀਨਸ ਕ੍ਰਾਈਮ ਜਾਂ ਕੋਈ ਇੱਦਾਂ ਦੀਆਂ ਜਿਹੜੀਆਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਫੈਲਨੀ ਇਸ ਦੇ ਵਿੱਚ ਉਹ ਹੈਗੀ ਆ, ਵੀ ਉਹਦੇ ਕਰਕੇ ਤੁਹਾਨੂੰ ਨਾ ਹੋ ਸਕਦੀ ਹੈ। ਜਿੱਦਾਂ DUI ਨੂੰ ਲੈ ਕੇ ਜਾਂ ਕੁਛ ਏਦਾਂ ਦੀ ਚੀਜ਼, DUI ਵਗੈਰਾ ਵੀ ਇਹਦੇ ਵਿੱਚ ਆ ਜਾਂਦੀ ਆ। ਇੱਕ DUI ਤਾਂ ਨਹੀਂ ਇਫੈਕਟ ਕਰੂਗੀ, ਮਲਟੀਪਲ DUI ਜਿਹੜੀਆਂ ਉਹ ਜ਼ਰੂਰ ਇਫੈਕਟ ਕਰ ਦੂਗੀਆਂ। ਇੱਕ DUI ਦਾ ਨਹੀਂ ਫਰਕ ਪੈਣਾ। ਠੀਕ ਹੈ ਜੀ। ਤੇ ਇਸ ਨੂੰ ਜੇ ਹੁਣ ਤੁਸੀਂ ਰੈਪ ਅਪ ਕਰਨਾ ਹੋਵੇ, ਸਾਰਾ ਜੋ ਕੁਛ ਆਪਾਂ ਇਹ ਦੱਸਿਆ ਆ, ਛੋਟਾ ਜਿਹਾ ਜਿਹੜਾ ਰੈਪ ਅਪ ਕਰਨਾ ਹੋਵੇ ਕੁਛ ਮਿੰਟਾਂ 'ਚ, ਜੇ ਤੁਸੀਂ ਉਸ ਨੂੰ ਕਰ ਦਿਓ, ਜਿਹੜਾ 10 ਈਅਰ ਗ੍ਰੀਨ ਕਾਰਡ ਦਾ ਪਾਥਵੇ ਆ, ਪਰੋਲ ਇਨ ਪਲੇਸ ਆ, US ਸਪਾਊਸ ਦੇ ਨਾਲ ਜੇ ਤੁਹਾਡਾ ਵਿਆਹ ਹੋਇਆ ਆ, ਜੋ 19 ਅਗਸਤ ਤੋਂ ਸ਼ੁਰੂ ਹੋਣ ਜਾ ਰਹੀ ਹੈ, ਜਿਸ ਦੀਆਂ ਫਾਈਲਿੰਗਸ। ਜੀ ਬਿਲਕੁਲ। ਸੋ 19 ਅਗਸਤ 2024 ਨੂੰ ਤੁਸੀਂ ਆਨਲਾਈਨ ਤਰੀਕੇ ਨਾਲ, ਸਿਰਫ ਤੇ ਸਿਰਫ ਆਨਲਾਈਨ I-131F ਜਿਹੜਾ ਫਾਰਮ ਭਰ ਕੇ, ਤੇ ਨਾਲ ਹੋਰ ਕਾਫੀ ਸਾਰਾ ਐਵੀਡੈਂਸ ਉਹਨਾਂ ਨੇ ਜਿਹੜਾ ਮੰਗਿਆ, ਪੇਰੋਲ ਇਨ ਪਲੇਸ ਜਿਹੜਾ ਪੇਰੋਲ ਇੱਕ ਲੈ ਸਕਦੇ ਆ, ਜਿਹਦੇ ਬੇਸ ਤੇ ਕਿ ਜਿਹੜੇ ਬੰਦੇ ਕੱਚੇ ਤਰੀਕੇ ਨਾਲ ਅਮਰੀਕਾ ਦੇ ਵਿੱਚ ਆਏ ਸੀਗੇ ਜੂਨ 17 2014 ਜਾਂ ਉਸ ਤੋਂ ਪਹਿਲਾਂ, ਤੇ ਕੰਟੀਨਿਊਸਲੀ ਇੱਥੇ ਰਹਿ ਰਹੇ ਸੀਗੇ, ਜਿਹਨਾਂ ਦਾ US ਸਿਟੀਜ਼ਨ ਦੇ ਨਾਲ ਵਿਆਹ ਹੋਇਆ ਜੂਨ 17 2024 ਤੋਂ ਪਹਿਲਾਂ, ਤੇ ਜਾਂ ਫਿਰ ਤੁਸੀਂ ਸਟੈਪ ਚਾਈਲਡ ਹੈਗੇ ਆ ਇੱਕ US ਸਿਟੀਜ਼ਨ ਦੇ। ਸੋ ਸਟੈਪ ਚਾਈਲਡ ਹੁੰਦਾ ਕਿ ਜੇ ਤੁਹਾਡੇ ਬਾਇਓਲੋਜੀਕਲ ਪੇਰੈਂਟ ਨੇ ਤੁਹਾਡੇ 18ਵੇਂ ਜਨਮ ਦਿਨ ਤੋਂ ਪਹਿਲਾਂ US ਸਿਟੀਜ਼ਨ ਨਾਲ ਵਿਆਹ ਕਰਾ ਲਿਆ ਸੀਗਾ। ਸੋ ਜਿਹੜੇ ਵਿਆਹ ਕਰਾਉਣ ਦੀ ਡੇਟ ਹੈਗੀ ਹੈ, ਇਹਦਾ ਕੱਟ ਆਫ ਹੈਗਾ ਜੂਨ 17 2024। ਉਸ ਤੋਂ ਬਾਅਦ ਵਿਆਹ ਕਰਾਉਣ ਵਾਲਿਆਂ ਨੂੰ ਇੱਥੇ ਕੋਈ ਫਾਇਦਾ ਨਹੀਂ ਹੋਣਾ। ਇੱਥੇ ਤੁਸੀਂ ਜੂਨ 17 2014
ਜਾਂ ਉਹ ਤੋਂ ਪਹਿਲਾਂ ਤੁਸੀਂ ਰਹਿੰਦੇ ਹੋਣੇ ਚਾਹੀਦੇ ਹੋ। ਇਹ ਇਹਨਾਂ ਦੀਆਂ ਸ਼ਰਤਾਂ, ਜੇ ਤੁਸੀਂ ਇਹ ਸ਼ਰਤਾਂ ਜਿਹੜੀਆਂ ਮੀਟ ਕਰਦੇ ਆ ਤੇ ਤੁਸੀਂ ਕੱਚੇ ਤਰੀਕੇ ਨਾਲ ਆਏ ਸੀਗੇ, ਤਾਂ ਤੁਹਾਨੂੰ ਹੁਣ 601 ਵੇਵਰ ਉਹ ਸਾਰਾ ਲੈਣ ਦੀ ਜਿਹੜੀ ਲੋੜ ਨਹੀਂ ਪੈਣੀ। ਪਰ ਇਹ ਸਿਰਫ ਚੀਜ਼ ਤਦ ਤੱਕ ਚੱਲਣੀ ਆ ਜਦ ਤੱਕ ਇਹ ਚੈਲੰਜ ਨਹੀਂ ਹੁੰਦੀ, ਹੋਰ ਕਿਸੇ ਕੋਰਟ 'ਚ ਨਹੀਂ ਜਾਂਦੀ, ਨਵੀਂ ਸਰਕਾਰ ਕੋਈ ਹੋਰ ਨਵਾਂ ਕਾਨੂੰਨ ਨਹੀਂ ਬਣਾਉਂਦੀ। ਸੋ ਇਹ ਜਿਹੜਾ ਇੱਕ ਇਨਫੋਰਮੇਸ਼ਨ ਉਹਨਾਂ ਨੇ ਦਿੱਤੀ ਆ, ਇਹਦੇ ਨਾਲ ਆਪਾਂ ਕਈ ਵਾਰੀ ਦੱਸਿਆ ਸੀਗਾ ਕਿ ਜਿਹੜੇ 601 ਵਾਲੇ ਜਿਹੜੇ ਪ੍ਰੋਸੈਸ ਆ ਜਿਹਨਾਂ ਦੇ ਚੱਲਦੇ ਰੱਖਣ, ਕਿਉਂਕਿ ਇਹਦੇ ਵਿੱਚ ਇਹ ਵੀ ਹੋ ਸਕਦਾ ਕਿ ਸਾਨੂੰ ਇਹ ਨਹੀਂ ਪਤਾ ਕਿ ਇਹਨਾਂ ਨੇ ਕਿੰਨੀ ਦੇਰ ਲਾਣੀ ਆ ਪੇਰੋਲ ਦੇਣ 'ਚ। ਉਸ ਤੋਂ ਬਾਅਦ ਆ ਕੇ ਨਵੀਂ ਸਰਕਾਰ ਇਹਨੂੰ ਰਿਵਰਸ ਤਾਂ ਨਹੀਂ ਕਿਤੇ ਕਰ ਦਿੰਦੀ, ਤੇ ਫਿਰ ਤੁਸੀਂ ਕਹੋ ਕਿ ਬਹੁਤ ਜ਼ਿਆਦਾ ਟਾਈਮ ਜਿਹੜਾ ਖਰਾਬ ਹੋ ਗਿਆ, 601 ਹੀ ਕਰ ਲੈਣਾ ਚਾਹੀਦਾ ਸੀਗਾ। ਤਾਂ ਦੋਨਾਂ ਵੋਟਾਂ 'ਚ ਤੁਸੀਂ ਜਿਹੜਾ ਪੈਰ ਆਪਣਾ ਰੱਖੋ, ਤੇ ਇਹਦਾ ਤੁਸੀਂ ਐਵੀਡੈਂਸ ਤੁਹਾਨੂੰ ਕਾਫੀ ਸਾਰਾ ਦੇਣਾ ਪੈਣਾ ਕਿ ਤੁਸੀਂ ਅਮਰੀਕਾ ਦੇ ਵਿੱਚ ਇੰਨੇ ਸਾਲ ਰਹਿੰਦੇ ਸੀਗੇ। 10 ਸਾਲ ਦਾ ਜਿਹੜਾ ਇਹ ਟਾਈਮ ਫਰੇਮ ਆ, ਤੁਸੀਂ ਇੱਥੇ ਰਹਿ ਰਹੇ ਸੀਗੇ, ਤੁਹਾਡੀ ਆਈਡੀ ਦੇ ਪ੍ਰੂਫ, ਕ੍ਰਿਮੀਨਲ ਤੁਹਾਡੇ ਜਿਹੜੇ ਇਹਦੇ ਵਿੱਚ ਕੋਈ ਕਨਵਿਕਸ਼ਨ ਜਾਂ ਡਿਸਕੁਆਲੀਫਾਈਂਗ ਕ੍ਰਾਈਮ ਨਹੀਂ ਹੋਣਾ ਚਾਹੀਦਾ। ਜੇ ਤੁਸੀਂ ਕੋਰਟ ਦੇ ਵਿੱਚ ਰਿਮੂਵਲ ਪ੍ਰੋਸੀਡਿੰਗ 'ਚ ਹੈਗੇ ਆ ਜਾਂ ਡਿਪੋਟੇਸ਼ਨ ਤੁਹਾਡੇ ਲੱਗ ਗਈ ਆ ਜਾਂ ਅਪੀਲਾਂ ਵਗੈਰਾ ਤੁਹਾਡੀਆਂ ਫੇਲ ਹੋ ਗਈਆਂ, ਤੇ ਤੁਹਾਨੂੰ ਐਡੀਸ਼ਨਲ ਸਟੈਪ ਵੀ ਇਹਦੇ ਵਿੱਚ ਜਿਹੜੇ ਕਰਨੇ ਪਊਗੇ। ਠੀਕ ਹੈ। ਸੋ ਇਹ ਸਾਰੀਆਂ ਚੀਜ਼ਾਂ ਆ, ਤੇ ਜਿਨ੍ਹਾਂ ਦੇ ਅਟਾਰਨੀ ਜਨਰਲ ਕਹਿਣਾ ਜੀ ਵੇਵਰ ਵੂਵਰ ਆਲਰੇਡੀ ਹੋਏ ਹੋਣਗੇ, ਉਹ ਵੀ ਇਹਦੇ ਵਿੱਚ ਆ ਸਕਦੇ ਆ, ਬਸ਼ਰਤੇ ਉਹ ਆਬਵੀਅਸਲੀ ਉਹ ਬਾਕੀ ਸ਼ਰਤਾਂ ਵੀ ਪੂਰੀਆਂ ਜਿਹੜੀਆਂ ਹੋਈਆਂ ਹੋਣ। ਜੀ ਬਿਲਕੁਲ, ਜੇ ਤੁਹਾਡੇ ਵੇਵਰ ਹੋਏ ਹੈਗੇ ਆ ਤਾਂ ਵੀ ਤੁਸੀਂ ਇਹਦੇ ਵਿੱਚ ਜਿਹੜੇ ਆ ਸਕਦੇ ਆ। ਤੁਸੀਂ ਕਰਕੇ ਦੇਖ ਸਕਦੇ ਆ, ਜੇ ਤੁਹਾਨੂੰ ਕੋਈ ਰਿਸਕ ਲੱਗਦਾ, ਆਪਣੀ ਕੰਟਰੀ ਨਹੀਂ ਤੁਸੀਂ ਜਾਣਾ ਚਾਹੁੰਦੇ, ਤੇ ਤੁਸੀਂ ਤਾਂ ਵੀ ਇਸ ਚੀਜ਼ ਨੂੰ ਜਿਹੜਾ ਟਰਾਈ ਉਹ ਕਰ ਸਕਦੇ ਹੋ ਜ਼ਰੂਰ। ਰਿਮੂਵਲ ਪ੍ਰੋਸੀਡਿੰਗ ਵਾਲੇ ਵੀ ਜਿਹੜੇ ਇਸ ਨੂੰ ਕਰ ਸਕਦੇ ਆ। ਰਿਮੂਵਲ ਪ੍ਰੋਸੀਡਿੰਗ ਵਾਲੇ ਵੀ ਕਰ ਸਕਦੇ ਆ, ਪਰ ਰਿਮੂਵਲ ਪ੍ਰੋਸੀਡਿੰਗ ਦੇ ਵਿੱਚ ਵੇਖਣਾ ਪੈਣਾ ਕਿ ਕਿੱਥੇ ਕੁ ਤੁਸੀਂ ਸਟੈਂਡ ਕਰਦੇ ਆ। ਐਡਮਿਨ ਕਲੋਜ਼ਰ ਜਾਂ ਪੀਡੀ ਜਾਂ ਕੇਸ ਜੇ ਤੁਹਾਡਾ ਡਿਨਾਈ ਹੈ, ਮੋਸ਼ਨ ਟੂ ਰੀਓਪਨ, ਮਤਲਬ ਕਿ ਜਿਹੜਾ ਰਿਮੂਵਲ ਆਰਡਰ ਜਦ ਤੱਕ ਹੁੰਦਾ ਨਾ ਬੰਦੇ ਤੇ ਜਾਂ ਪ੍ਰੋਸੀਡਿੰਗ 'ਚ ਹੁੰਦਾ ਵਾ, ਉਹ ਬੰਦਾ ਉਰੇ ਪੱਕਾ ਨਹੀਂ ਹੋ ਸਕਦਾ। ਸੋ ਤੁਹਾਨੂੰ ਰਿਮੂਵਲ ਪ੍ਰੋਸੀਡਿੰਗ ਨਾਲ ਜਿਹੜਾ ਡੀਲ ਕਰਨਾ ਜ਼ਰੂਰ ਪੈਂਦਾ। ਇਸ ਦੇ ਆਧਾਰ ਦੇ ਉੱਤੇ ਤੁਹਾਨੂੰ ਜਿਹੜਾ ਵਰਕ ਪਰਮਿਟ ਵੀ ਜਿਹੜਾ ਉਹ ਮਿਲ ਸਕਦਾ ਹੈ। ਜੀ, ਜਦੋਂ ਤੁਹਾਡਾ ਅਪਰੂਵ ਹੋ ਗਿਆ ਤਾਂ ਤੁਸੀਂ ਇਹਦੇ ਬੇਸ ਤੇ ਵਰਕ ਪਰਮਿਟ ਵੀ ਜਿਹੜਾ ਲੈ ਸਕਦੇ ਆ। ਠੀਕ ਹੈ ਜੀ। ਸੋ ਥੈਂਕ ਯੂ ਜੀ। ਜਾਂਦੇ ਕੁਝ ਹੋਰ ਇਸ ਦੇ ਵਿੱਚ ਤੁਸੀਂ ਐਡ ਕਰਨਾ ਚਾਹੁੰਦੇ ਆ? ਸਕੈਮ ਦੀ ਗੱਲ ਤਾਂ ਤੁਸੀਂ ਜਿਹੜੀ ਉਹ ਪਹਿਲਾਂ ਥੋੜ੍ਹੀ ਜਿਹੀ ਦੱਸੀ ਹੋਈ ਸੀਗੀ। ਜਾਣ ਤੋਂ ਪਹਿਲਾਂ ਜੇ ਕੁਝ ਹੋਰ ਤੁਸੀਂ ਇਸ ਦੇ ਵਿੱਚ ਗੱਲ ਕਰਨੀ ਹੈ, ਕਹਿਣਾ ਚਾਹੁੰਦੇ ਆ? ਸੋ ਗਵਰਨਮੈਂਟ ਇੰਪਰਸਨੇਟ, ਇਹ ਇਮੀਗ੍ਰੇਸ਼ਨ ਦੀ ਵੈਬਸਾਈਟ ਤੋਂ ਮੈਂ ਪੜ੍ਹ ਰਿਹਾ ਕਿ ਗਵਰਨਮੈਂਟ ਇੰਪਰਸਨੇਟਰ ਬਹੁਤ ਆ। ਕਾਫੀ ਸਾਰੇ ਲੋਕੀ ਨਾ ਜਿੱਦਾਂ USCIS ਦਾ ਉਹ ਕਈ ਵਾਰੀ ਚੈਨਲ ਬਣਾ ਲੈਂਦੇ ਆ, ਇਦਾਂ ਦਾ ਉਹ ਆਪਣਾ USCIS ਦਾ ਮਟੀਰੀਅਲ ਯੂਜ਼ ਕਰ ਲੈਂਦੇ ਆ, ਉਹਨਾਂ ਦੀ ਸਟੈਂਪਾਂ ਯੂਜ਼ ਕਰ ਲੈਂਦੇ ਆ, WhatsApp ਤੇ ਆਪਣੀਆਂ ਆਈਡੀਆਂ ਬਣਾ ਦਿੰਦੇ ਆ, ਤੇ ਐ ਸ਼ੋ ਕਰਦੇ ਆ ਉਹ ਕਿ ਜਿੱਦਾਂ USCIS ਖੁਦ ਹੀ ਹੈ, WhatsApp ਦੇ ਵੀ ਅਕਾਊਂਟ ਜਿਹੜੇ ਉਹਨਾਂ ਨੇ ਕਈ ਵਾਰੀ ਬਣਾਏ ਸੀਗੇ, ਉਹਨੂੰ ਕਹਿੰਦੇ ਗਵਰਨਮੈਂਟ ਇੰਪਰਸਨੇਟਰ, ਕਿ ਸਰਕਾਰ ਬਣਨ ਦੀ ਨਕਲ ਜਿਹੜੀ ਕਰਦੇ ਆ, ਨਕਲੀ ਆਫਿਸ ਵਗੈਰਾ ਵੀ ਕਈ ਵਾਰੀ ਖੋਲ ਲੈਂਦੇ ਆ। ਉਹਨਾਂ ਚੀਜ਼ਾਂ ਤੋਂ ਬਚਣਾ। ਤੇ USCIS ਕਦੀ ਵੀ ਤੁਹਾਨੂੰ ਫੇਸਬੁੱਕ ਰਾਹੀਂ, ਟਵਿੱਟਰ ਰਾਹੀਂ, ਲਿੰਕਡਇਨ ਰਾਹੀਂ, ਸੋਸ਼ਲ ਮੀਡੀਆ ਜਾਂ ਆਨਲਾਈਨ ਕਦੀ ਵੀ ਕੰਟੈਕਟ ਨਹੀਂ ਕਰਦੀ। ਉਹ ਸਰਕਾਰ ਆ, ਉਹਨਾਂ ਨੇ ਕੰਟੈਕਟ ਨਹੀਂ ਕਰਨਾ, ਤੁਸੀਂ ਉਹਨਾਂ ਨੂੰ ਕੰਟੈਕਟ ਕਰਨਾ ਹੁੰਦਾ। ਸੋ ਉਹ ਚੀਜ਼ ਤੋਂ ਜਿਹੜਾ ਬਚਣਾ। ਇਹਦੇ ਨਾਲ ਜਿਹੜੇ ਵਕੀਲਾਂ ਦੀਆਂ ਵੀ ਕਈ ਵਾਰੀ ਨਕਲੀ ਉਹਨਾਂ ਨੇ ਸੋਸ਼ਲ ਮੀਡੀਆ ਅਕਾਊਂਟ ਬਣਾਇਆ, ਉਹ ਚੀਜ਼ ਤੋਂ ਤੁਸੀਂ ਜਿਹੜਾ ਬਚਣਾ। ਖੁਦ ਮੈਂ ਤੁਹਾਨੂੰ ਕਹਿੰਦਾ ਕਿ ਜਿੱਦਾਂ ਕਈ ਵਾਰੀ ਨਾ ਸਾਡੇ ਉਹਦੇ ਵਿੱਚ ਆ ਕੇ ਤੁਹਾਡਾ ਭਾਜੀ ਨੰਬਰ ਕੀ ਹੈ ਨਾ, ਤੇ ਹੁਣ ਮੈਂ 3-4 ਘੰਟੇ ਜੇ ਨੰਬਰ ਨਹੀਂ ਦੇਖਿਆ ਤੇ ਕਿਸੇ ਨੇ ਗਲਤ ਨੰਬਰ ਲਿਖਤਾ, ਤੇ ਉਹ ਤੁਹਾਡੀ ਪ੍ਰੋਬਲਮ ਪੈ ਜਾਣੀ ਹੈ ਨਾ। ਸਾਡੇ ਜਿਹੜੇ ਨੰਬਰ ਆ ਉਹ ਸਾਡੇ ਪ੍ਰੋਫਾਈਲ ਦੇ ਉੱਤੇ ਲਿਖੇ ਹੋਏ ਆ। ਗਲਤ ਪ੍ਰੋਫਾਈਲ ਨੂੰ ਨਾ ਕਲਿੱਕ ਕਰਿਓ, ਤੁਹਾਨੂੰ ਇੰਨੀ ਕੁ ਸਮਝ ਚਾਹੀਦੀ ਹੈ ਕਿ ਇਹਦੀ ਅਸਲੀ ਪ੍ਰੋਫਾਈਲ ਜਿਹੜੀ ਕਿਹੜੀ ਹੈ। ਸਕੈਮ ਜਿਹੜੀਆਂ ਵੈਬਸਾਈਟ ਆ ਉਹ ਤੋਂ ਬਚਣਾ। ਕਈ ਵਾਰੀ ਇਹ ਨਾ ਮਿਲਦੀ ਜੁਲਦੀ ਵੈਬਸਾਈਟ ਜਿਹੜੀ ਬਣਾ ਦਿੰਦੇ ਆ, ਇਮੀਗ੍ਰੇਸ਼ਨ ਦੇ ਨਾਲ ਮਿਲਦੀ ਜੁਲਦੀ, ਤੁਸੀਂ ਠੀਕ ਹੈ। ਗੂਗਲ ਤੇ ਚੈੱਕ ਵੀ ਕਰਦੇ ਆ ਤੇ ਤਾਂ ਵੀ ਉਹ ਆ ਜਾਂਦੀ ਆ। ਤੇ ਜਿਹੜੀ ਅਫੀਸ਼ੀਅਲ ਵੈਬਸਾਈਟ ਜਿਹੜੀ USCIS ਦੀ ਹੁੰਦੀ ਹੈ ਨਾ, ਉਹ .gov ਗਵਰਨਮੈਂਟ, ਉਹ ਸਿਰਫ ਗਵਰਨਮੈਂਟ ਨੂੰ ਜਿਹੜੀ ਮਿਲਦੀ ਆ। .gov ਦੀ ਵੈਬਸਾਈਟ ਜਿਹੜੀ ਹੈਗੀ ਆ, ਪੇਮੈਂਟ ਨਹੀਂ ਕਦੀ ਕਿਸੇ ਨੂੰ ਕਰਨੀ। ਤੇ ਇਮੀਗ੍ਰੇਸ਼ਨ ਜਿਹੜੀ ਹੈਗੀ ਆ, ਕਦੀ ਵੀ ਵੈਸਟਰਨ ਯੂਨੀਅਨ, ਮਨੀਗ੍ਰਾਮ, ਪੇਪੈਲ ਜਾਂ ਗਿਫਟ ਕਾਰਡ ਰਾਹੀਂ ਪੇਮੈਂਟ ਨਹੀਂ ਮੰਗਦੀ। ਸੋ ਜਿਹੜੇ ਸਕੈਮਰ ਆ, ਇਹ ਹਮੇਸ਼ਾ ਜਿਹੜੇ ਆ ਚੀਜ਼ਾਂ ਕਰਦੇ ਆ, ਵੈਸਟਰਨ ਯੂਨੀਅਨ ਜਾਂ ਉਹ, ਕਿਉਂਕਿ ਇਹ ਫਿਰ ਬਾਹਰ ਪੈਸਾ ਜਿਹੜਾ ਰਿਮਿਟ ਜਿਹੜਾ ਹੋ ਜਾਂਦਾ। ਤੇ ਇਮੀਗ੍ਰੇਸ਼ਨ ਕਦੀ ਵੀ ਜਿਹੜੀ ਆ ਚੀਜ਼ ਨਹੀਂ ਤੁਹਾਡੇ ਕੋਲ ਜਿਹੜੀ ਮੰਗਦੀ। ਤੇ ਪੇਮੈਂਟ ਤੇ ਨੋਟਰੀਆਂ ਦੇ ਖਿਲਾਫ, ਜਾਂ ਜਿਹਨਾਂ ਨੇ ਅਨਆਥੋਰਾਈਜ਼ਡ ਪ੍ਰੈਕਟੀਸ਼ਨਰਸ ਆਫ ਇਮੀਗ੍ਰੇਸ਼ਨ ਲਾਅ, ਕਿ ਜਿਹਨਾਂ ਨੇ ਇਮੀਗ੍ਰੇਸ਼ਨ ਦੇ ਦਫ਼ਤਰ ਜਿਹੜੇ ਖੋਲੇ ਆ ਪਰ ਉਹਨਾਂ ਕੋਲ ਇਮੀਗ੍ਰੇਸ਼ਨ ਦੇ ਜਿਹੜੇ ਲਾਇਸੈਂਸ ਨਹੀਂ ਹੈਗੇ ਆ, ਉਹਨਾਂ ਕੋ ਉਹ ਕਹਿੰਦੇ ਬਚੋ, ਕਿਉਂਕਿ ਇਹ ਤੁਹਾਡੀ ਰੈਪਰੈਜ਼ੈਂਟੇਸ਼ਨ ਜਿਹੜੀ ਪਾ ਨਹੀਂ ਸਕਦੇ, ਲੀਗਲ ਐਡਵਾਈਸ ਤੁਹਾਨੂੰ ਜਿਹੜੀ ਦੇ ਨਹੀਂ ਸਕਦੇ। ਰਿਮੂਵਲ ਪ੍ਰੋਸੀਡਿੰਗ ਸਪੈਸ਼ਲੀ ਜਿਹੜਾ ਦੇ ਕੇਸ ਜਿਹੜੇ ਲੱਗੇ ਆ ਨਾ, ਤੇ ਕਈ ਵਾਰੀ ਇਹ ਹੁੰਦਾ ਕਿ ਉਹ ਕਹਿੰਦਾ ਕਿ ਚੱਲ 4 ਪੈਸੇ ਬਚਾਉਣ ਲਈ ਆਪਾਂ ਜਿਹੜਾ ਪੈਰਾਲੀਗਲ ਨੂੰ ਹਾਇਰ ਕਰ ਲੈਂਦੇ ਆ। ਪਰ ਜਿਹੜੇ ਪੈਰਾਲੀਗਲ ਜੇ ਤੁਸੀਂ ਪ੍ਰੋਸੀਡਿੰਗਸ ਦੇ ਵਿੱਚ ਹੈਗੇ ਨਾ, ਫਿਰ ਇਹਨਾਂ ਦਾ ਰੌਲਾ ਹੀ ਹੈ, ਤੁਹਾਡੀ ਹੈਲਪ ਨਹੀਂ ਕਰ ਸਕਦੇ, ਕਿਉਂਕਿ ਇਹ ਕੋਰਟ ਦੇ ਵਿੱਚ ਜਾ ਨਹੀਂ ਸਕਦੇ, ਰਿਮੂਵਲ ਪ੍ਰੋਸੀਡਿੰਗ ਨਾਲ ਡੀਲ ਨਹੀਂ ਕਰ ਸਕਦੇ। ਸੋ ਸਾਡੇ ਕੋਲ ਕਈ ਵਾਰੀ ਉਹ ਆਉਂਦਾ ਕਿ ਇਮੀਗ੍ਰੇਸ਼ਨ ਵਾਲਾ ਆਪਣੇ ਫਾਰਮ ਜੇ ਭਰ ਕੇ ਏਜੰਟ ਉਹਨੂੰ ਕਹਿੰਦਾ ਤੂੰ ਨਾ ਵਕੀਲ ਨੂੰ ਜਾ ਕੇ ਆਪਣਾ ਕੇਸ ਟਰਮੀਨੇਟ ਕਰਾ ਲਿਆ, ਤੇ ਉਹ ਵੇਖੀਦਾ ਕੇਸ 'ਚ ਕੁਝ ਹੋਰ ਹੁੰਦਾ। ਸੋ
ਸਿੱਧੀ ਜਿਹੜੀ ਗੱਲ ਆ ਕਿ ਜੇ ਇਹ ਲੋਕ ਵਕੀਲ ਬਣ ਸਕਦੇ ਹੁੰਦੇ ਤੇ ਇਹਨਾਂ ਨੇ ਵਕੀਲ ਬਣ ਜਾਣਾ ਸੀਗਾ। ਜੇ ਬੰਦਾ ਡਾਕਟਰ ਬਣ ਸਕਦਾ ਹੁੰਦਾ ਉਹਨੇ ਡਾਕਟਰ ਬਣ ਜਾਣਾ, ਉਹਦੇ ਲਈ ਪੜ੍ਹਾਈ ਕਰਨੀ ਪੈਂਦੀ, ਮਿਹਨਤ ਕਰਨੀ ਪੈਂਦੀ। ਤੇ ਉਹ ਚੀਜ਼ ਤੋਂ ਤੁਸੀਂ ਜਿਹੜਾ ਜ਼ਰੂਰ ਬਚਣਾ। ਹੁਣ ਇੱਕ ਬੰਦਾ ਉਹ ਟੈਕਸ ਵੀ ਕਰ ਰਿਹਾ, ਟੈਕਸ ਦਾ ਵੀ ਫਾਰਮ ਭਰੀ ਜਾਂਦਾ, ਨਾ ਉਹ ਸੀਪੀਏ ਆ, ਨਾ ਉਹ ਆਪਣਾ ਵਕੀਲ ਆ, ਹਨਾ। ਤਾਂ ਉਹ ਜਿਹੜਾ ਸਟੈਂਡਰਡ ਆਫ ਪ੍ਰੈਕਟਿਸ ਹੈ ਨਾ, ਉਹਦਾ ਇਮੀਗ੍ਰੇਸ਼ਨ ਨੇ ਵਾਰਨਿੰਗ ਦਿੱਤੀ ਹੈ ਕਿ ਇਹ ਜਿਹੜੇ ਲੋਕਾਂ ਤੋਂ ਬਚੋ। ਸੋ ਜਿਹੜੇ ਵੀ ਰਿਮੂਵਲ ਪ੍ਰੋਸੀਡਿੰਗ 'ਚ ਹੈਗੇ ਆ, ਉਹ ਆਪਣੇ ਵਕੀਲ ਦੇ ਥਰੂ ਹੀ ਜਿਹੜਾ ਜਾਣ। ਤੇ ਇਹ ਠੀਕ ਜਿਹੜੀ ਹੈ। ਫਰੋਡ ਜਿਹੜਾ ਜਦੋਂ ਏਦਾਂ ਦਾ ਪ੍ਰੋਗਰਾਮ ਆਉਂਦਾ, ਇਹ ਕਾਫੀ ਵੱਧ ਜਾਂਦੇ ਆ। ਜੀ, ਜੀ। ਨਹੀਂ, ਬਿਲਕੁਲ। ਲੋਕ ਕਾਫੀ ਜ਼ਿਆਦਾ ਲੋਕਾਂ ਨੂੰ ਲੁੱਟਦੇ ਆ। ਮਦਦ ਕਰਨ ਦੇ ਬਹਾਨੇ ਦੀ ਆੜ ਦੇ ਵਿੱਚ ਇਹ ਸਾਰਾ ਕੁਛ ਜਿਹੜਾ ਉਹ ਕੀਤਾ ਜਿਹੜਾ ਉਹ ਜਾ ਰਿਹਾ ਹੁੰਦਾ। ਧੰਨਵਾਦ ਅਟਾਰਨੀ ਟੈਟ ਕੈਨੇਡਾ ਜੀ, ਮਿਹਰਬਾਨੀ। ਮਿਲਦੇ ਹਾਂ ਜੀ ਆਪਾਂ ਫਿਰ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।